ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵਡ, ਰਣਵੀਰ ਸਿੰਘ ਰਾਣਾ ਵਿਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਪ੍ਰੀਮੋਂਟ ਮਨਜੀਤ ਸਿੰਘ ਦੀਵਾਨਾ। ਪ੍ਰਜਨੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਤਾਂ ਪਹਿਲਾਂ ਕੁਛ ਖਬਰਾਂ ਕਰਾਂਗੇ, ਉਸ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਕਾਲ ਕਰ ਸਕੋਗੇ 4082725200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਅਤੇ ਗੱਲ ਕਰਦੇ ਹਾਂ ਜੀ ਕਰੋਨਾ ਵਾਇਰਸ ਦੇ ਨਾਲ। ਹੁਣ ਖਬਰਾਂ ਹੀ ਇਹ ਹੈਗੀਆਂ, ਸਾਰੇ ਪਾਸੇ ਇਹੀ ਕੁਛ ਹੈਗਾ ਆ। ਅਤੇ ਪੰਜਾਬ ਦੇ ਵਿੱਚ 11 ਹੋਰ ਨਵੇਂ ਕੇਸ ਸਾਹਮਣੇ ਆਏ। ਬਿਲਕੁਲ ਜੀ, ਕਰਫਿਊ ਦੇ ਜਿਹੜਾ ਦੀ ਉਹ ਬਾਵਜੂਦ ਇਹ ਕੇਸ ਨੇ ਇਹ ਵਧਣੇ ਜਾਰੀ ਨੇ। ਮੁਲਕ 'ਚ ਵੀ ਵਧਣੇ ਜਾਰੀ ਨੇ, ਪੰਜਾਬ ਦੇ ਵਿੱਚ ਵੀ ਜਿਹੜੇ ਉਹ ਵਧਣੇ ਜਾਰੀ ਨੇ। ਪੰਜਾਬ ਦੇ ਵਿੱਚ 11 ਨਵੇਂ ਮਾਮਲੇ ਸਾਹਮਣੇ ਆਏ ਆ। ਫਤਿਹਗੜ੍ਹ ਸਾਹਿਬ ਦੇ ਵਿੱਚ 2, ਕਪੂਰਥਲਾ ਦੇ ਵਿੱਚ 1 ਵਾਇਰਸ ਦੀ ਲਪੇਟ ਦੇ ਵਿੱਚ ਆਇਆ। ਲੁਧਿਆਣੇ 'ਚ 1 ਨਵਾਂ ਕੇਸ ਆਇਆ। ਰੋਪੜ 'ਚ 2, ਮੋਹਾਲੀ ਦੇ ਵਿੱਚ 4 ਜੀ। ਮੈਂ ਦੱਸ ਰਿਹਾ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਹੁਣ ਜਿਹੜੇ ਕੇਸਾਂ ਦੀ ਗਿਣਤੀ ਆ ਜੀ ਉਹ 79 ਹੋ ਗਈ ਆ। ਜਿਹੜੀਆਂ ਦੀ 8 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਜਿਹੜੇ ਸੀਰੀਅਸ ਨੇ ਮਰੀਜ਼ ਉਹ 3 ਨੇ, 4 ਠੀਕ ਹੋਏ ਆ। ਕੋਈ 2384 ਸੈਂਪਲ ਲਏ ਗਏ ਸੀਗੇ ਸ਼ੱਕੀ ਮਰੀਜ਼ਾਂ ਦੇ। 1994 ਇਹਦੇ ਵਿੱਚੋਂ ਨੈਗੇਟਿਵ ਆਏ ਆ। ਅਜੇ ਜਿਨ੍ਹਾਂ ਦੇ ਨਤੀਜੇ ਉਡੀਕੇ ਜਾ ਰਹੇ ਆ ਉਹ 314 ਨੇ। ਨਵਾਂ ਸ਼ਹਿਰ ਡਿਸਟ੍ਰਿਕਟ ਜਿਹੜਾ ਸ਼ਹੀਦ ਭਗਤ ਸਿੰਘ ਨਗਰ 19 ਕੇਸ ਇੱਥੋਂ ਦੇ ਹੈ ਨੇ ਜੀ। ਮੋਹਾਲੀ ਬਰਾਬਰ ਤੇ ਆ। ਹੁਣ ਮੋਹਾਲੀ ਦੇ ਵਿੱਚ ਵੀ 19 ਕੇਸ ਜਿਹੜੇ ਆ ਉਹ ਹੋ ਗਏ ਆ। ਚੰਗੀ ਖਬਰ ਜਿਹੜੀ ਆ ਜੀ ਉਹ ਇੱਥੋਂ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਨਵਾਂ ਸ਼ਹਿਰ ਹੈ ਜੀ ਉੱਥੋਂ ਆ ਕਿ ਉੱਥੇ ਨਵਾਂ ਮਰੀਜ਼ ਕੋਈ ਸਾਹਮਣੇ ਨਹੀਂ ਆਇਆ। ਜਿਹੜਾ ਬਲਦੇਵ ਸਿੰਘ ਸੀ ਜਿਹਦੀ ਡੈਥ ਹੋਈ ਸੀ ਪਠਲਾਵੇ ਵਾਲਾ, ਉਹਦਾ ਜਿਹੜਾ ਪੁੱਤ ਹੈ ਉਹਦਾ ਉਹ ਹੁਣ ਨੈਗੇਟਿਵ ਆਇਆ। ਉਹਦਾ ਪੋਤਰਾ ਵੀ ਨੈਗੇਟਿਵ ਜਿਹੜਾ ਜੀ ਆਇਆ। ਉਹਨਾਂ ਦਾ ਇਲਾਜ ਜਿਹੜਾ ਉਹ ਹੋ ਰਿਹਾ, ਜਿਹਦੇ ਕਰਕੇ ਇਹ ਪੋਜ਼ੀਟਿਵ ਜਿਹੜੀਆਂ ਉਹ ਖਬਰਾਂ ਕਈਆਂ ਜਿਹੜੀਆਂ ਜਾ ਸਕਦੀਆਂ ਨੇ। ਜਿਹੜੀ ਔਰਤ ਬਰਨਾਲੇ ਦੇ ਵਿੱਚ ਪਾਈ ਗਈ ਸੀ ਪੋਜ਼ੀਟਿਵ, ਉਹ ਸੀਰੀਅਸ ਹੈ ਔਰ ਉਹਨੂੰ ਰੈਫਰ ਕੀਤਾ ਗਿਆ ਇੱਥੇ ਪਟਿਆਲੇ ਰਜਿੰਦਰਾ ਹੌਸਪੀਟਲ ਦੇ ਵਿੱਚ। ਇੱਥੇ ਉਹਨੂੰ ਜਿਹੜਾ ਜੀ ਉਹ ਲਿਆਂਦਾ ਗਿਆ ਜੀ। ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਕਪੂਰਥਲੇ ਦੇ ਵਿੱਚ ਜਿਹੜਾ ਜੀ ਇੱਕ ਵਿਅਕਤੀ ਨਵਾਂ ਵਾਇਰਸ ਦੀ ਲਪੇਟ ਦੇ ਵਿੱਚ ਆਇਆ। ਕੁਛ ਇੱਕ ਨੂੰ ਛੁੱਟੀ ਵੀ ਜਿਹੜੀ ਆ ਜੀ ਉਹ ਦਿੱਤੀ ਗਈ ਆ। ਹੁਸ਼ਿਆਰਪੁਰ ਦੇ ਹਰਜਿੰਦਰ ਸਿੰਘ ਤੇ ਅੰਮ੍ਰਿਤਸਰ ਦੇ ਬਲਬੀਰ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੈ। ਰੋਪੜ ਦੇ ਮੋਹਨ ਸਿੰਘ ਦੀ ਹਾਲਤ ਵੀ ਗੰਭੀਰ ਹੋਣ ਕਰਕੇ ਉਹਨੂੰ ਵੈਂਟੀਲੇਟਰ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ। ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਭਾਈ ਦਰਸ਼ਨ ਸਿੰਘ ਆ ਰਾਗੀ, ਜਿਹੜਾ ਉਹਦੀ ਹਾਲਤ ਜਿਹੜੀ ਆ ਜੀ ਉਹ ਗੰਭੀਰ ਆ। ਉਹਨੂੰ ਵੀ ਜਿਹੜਾ ਹੁਣ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ। ਜਿਹੜਾ ਬਲਦੇਵ ਸਿੰਘ ਦਾ ਪੁੱਤਰ ਹੈ ਉਹਦੀ ਅਪੀਲ ਜਿਹੜੀ ਆ ਜੀ ਉਹ ਲੋਕਾਂ ਨੂੰ ਕੀਤੀ ਆ ਕਿ ਉਹ ਘਰਾਂ ਦੇ ਵਿੱਚ ਰਹਿਣ ਤੇ ਪੋਜ਼ਿਟਿਵ ਐਨਰਜੀ ਦੇ ਨਾਲ ਇਹਦੇ ਉੱਤੇ ਜਿੱਤਿਆ ਜਾ ਸਕਦਾ। ਉਹਨੇ ਸਿਹਤ ਸੇਵਾਵਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਕਿ ਉਹਨਾਂ ਦੀ ਬਹੁਤ ਟੇਕ ਕੇਅਰ ਜਿਹੜੀ ਆ ਜੀ ਉਹ ਕੀਤੀ ਆ। ਇਸ ਕਰਕੇ ਇਹ ਕਹਾਇਆ ਗਿਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਸਿਹਤ ਸੇਵਾਵਾਂ ਵਾਲੇ ਮਾਮਲੇ ਦੇ ਉੱਤੇ ਘਿਰੀ ਹੋਈ ਆ ਬੁਰੇ ਤਰੀਕੇ ਦੇ ਨਾਲ। ਐਕਚੁਅਲੀ ਇਹ ਆ ਜੀ ਕਿ ਰਿਐਲਿਟੀ ਪਤਾ ਹੀ ਹੋਣ ਲੱਗੀ ਆ। ਪਹਿਲਾਂ ਤਾਂ ਜਿਹੜੇ ਲੋਕ ਮੰਨਦੇ ਹੀ ਨਹੀਂ ਸੀ ਜੀ ਇਸ ਗੱਲ ਨੂੰ। ਸਿਹਤ ਸੇਵਾਵਾਂ ਜਾਂ ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਡਿਸਪੈਂਸਰੀ ਸਿਸਟਮ ਜਿਹੜਾ ਸੀਗਾ ਉਹ ਕਿਵੇਂ ਤਬਾਹ ਕੀਤਾ ਜਿਹੜਾ ਜੀ ਉਹ ਗਿਆ। ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ, ਆਪਾਂ ਅੱਗੇ ਚੱਲ ਕੇ ਗੱਲ ਵੀ ਕਰਦੇ ਹਾਂ। ਜਿਹੜੀ ਗੋਲੀ ਅੱਜ ਕੱਲ੍ਹ ਜਿਹੜੀ ਡਿਮਾਂਡ ਹੈ ਬੜੀ, ਉਹ ਕਿੱਥੋਂ ਅੱਗੇ ਅਵੇਲੇਬਲ ਹੁੰਦੀਆਂ ਸੀਗੀਆਂ। ਈਰੀ ਦੀਆਂ ਜਿਹੜੀਆਂ ਚੀਜ਼ਾਂ ਕਿਸੇ ਡਿਸਪੈਂਸਰੀ ਦੇ ਵਿੱਚੋਂ ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਲੈਣ ਲਈਆਂ ਹਸਪਤਾਲਾਂ ਦੇ ਵਿੱਚ ਰਸ਼ ਨਹੀਂ ਸੀ ਪੈਂਦਾ। ਹਸਪਤਾਲਾਂ ਦੇ ਵਿੱਚ ਉਹ ਚੀਜ਼ਾਂ ਕੁਛ ਈਜ਼ੀ ਅਵੇਲੇਬਲ ਹੁੰਦੀਆਂ ਸੀਗੀਆਂ। ਜਿਹੜੇ ਮਾੜੇ ਮੋਟੇ ਰੋਗ ਲੋਕਾਂ ਨੂੰ ਲੱਗ ਜਾਂਦੇ ਸੀ। ਹੌਲੀ ਹੌਲੀ ਕਰਦਿਆਂ ਪ੍ਰਾਈਵੇਟ ਜਿਹੜੇ ਸੀਗੇ ਜੀ ਉਹਨਾਂ ਨੂੰ ਉਭਾਰ ਦਿੱਤਾ ਤੇ ਇਹ ਜਿਹੜੀਆਂ ਸਰਕਾਰੀ ਚੀਜ਼ਾਂ ਸੀਗੀਆਂ, ਸਰਕਾਰੀ ਇਲਾਜ ਸੀਗਾ, ਉਹਨਾਂ ਨੂੰ ਸਰਕਾਰਾਂ ਨਿਗਲ ਗਈਆਂ। ਕੋਈ ਹੋਰ ਨਹੀਂ ਜੀ, ਸਰਕਾਰਾਂ ਨਿਗਲ ਗਈਆਂ। ਇਹ ਰਾਜਨੀਤਿਕ ਲੋਕ ਜਿਹੜਾ ਜੀ ਉਹਨਾਂ ਨੂੰ ਖਾ ਗਏ। ਇਹ ਖਮਿਆਜ਼ਾ ਅੱਜ ਭੁਗਤਣਾ ਇੱਥੇ ਪੈ ਰਿਹਾ। ਸਵਾਲ ਇਹੀ ਆ ਕਿ ਗਾਂਹ ਕੋਈ ਸੁਚੇਤ ਹੋਊਗਾ ਇਹਦੇ ਤੋਂ ਜੀ।
ਤੇ ਅੱਗੇ ਗੱਲ ਕਰਦੇ ਹਾਂ PGI ਦੇ ਡਾਕਟਰਾਂ ਦੀ, ਬੜੇ ਸਿਦਕ ਨਾਲ ਕੰਮ ਕਰ ਰਹੇ ਨੇ। ਦੇਖੋ ਇਹ ਇਸ ਵੇਲੇ ਡਾਕਟਰ ਦੁਨੀਆ ਭਰ ਦੇ ਵਿੱਚ, ਡਾਕਟਰ, ਨਰਸਿਸ, ਜਿਹੜਾ ਮੈਡੀਕਲ ਸਟਾਫ ਹੈ ਉਹ ਹੋ ਗਿਆ, ਈਵਨ ਸਵੀਪਰ ਤੱਕ ਵੀ ਕਿਉਂ ਨਾ ਜਿਹੜਾ ਜੀ ਉਹ ਹੋਵੇ, ਇਹਨਾਂ ਲੋਕਾਂ ਦੇ ਉੱਤੇ ਹੀ ਸਾਰਾ ਵਿਸ਼ਵਾਸ ਜਿਹੜਾ ਜੀ, ਸਾਰਾ ਦਾਰੋ ਮਦਾਰ ਟਿਕਿਆ ਹੋਇਆ। ਲੋਕ ਇਹਨਾਂ ਦੇ ਵਾਸਤੇ ਹੀ ਅਰਦਾਸਾਂ ਜਿਹੜੀਆਂ ਜੀ ਉਹ ਕਰ ਰਹੇ ਆ ਕਿ ਇਹ ਠੀਕ ਰਹਿਣ। ਔਰ ਬੜਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕਿ ਜਦੋਂ ਇਹ ਘਰੇ ਜਾਂਦੇ ਆ, ਵੱਖਰੇ ਕਮਰੇ ਦੇ ਵਿੱਚ ਆਪਣੇ ਪਰਿਵਾਰ ਤੋਂ, ਬੱਚਿਆਂ ਤੋਂ ਦੂਰ ਸੌਂਦੇ ਆ, ਦੂਰ ਜਿਹੜਾ ਜੀ ਰੈਸਟ ਕਰਦੇ, ਜਿੰਨਾ ਕਰਦੇ ਆ ਵੀ ਕਿਤੇ ਮਰੀਜ਼ਾਂ ਤੋਂ ਉਹਨਾਂ ਤੱਕ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੱਕ ਜਿਹੜਾ ਜੀ ਉਹ ਨਾ ਪਹੁੰਚ ਜਾਵੇ। ਪੋਸਟ ਗ੍ਰੈਜੂਏਟ ਇੰਸਟੀਚਿਊਟ ਫਾਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਜਿਹੜਾ PGI MER ਹੈ ਚੰਡੀਗੜ੍ਹ ਦੇ ਵਿੱਚ, ਇਹਦੇ ਜਿਹੜੇ 5 ਡਾਕਟਰ ਤੇ ਪੈਰਾਮੈਡੀਕਲ ਸਟਾਫ ਦੇ 25 ਮੈਂਬਰਾਂ ਨੂੰ ਜਿਹੜਾ ਆਈਸੋਲੇਟ ਕੀਤਾ ਗਿਆ, ਪਰ ਇਹਦਾ ਬਾਕੀਆਂ ਦਾ ਕੋਈ ਹੌਸਲਾ ਇਹਦੇ ਨਾਲ ਟੁੱਟਿਆ ਨਹੀਂ। ਬਾਕੀ ਡਾਕਟਰ ਤੇ ਸਟਾਫ ਮੈਂਬਰ ਜਿਹੜੇ ਆ ਜੀ ਉਹ ਅਜੇ ਵੀ ਜਿਹੜਾ ਜੀ ਕਰੋਨਾ ਵਾਇਰਸ ਦੇ ਖਿਲਾਫ ਲੜਾਈ ਦੇ ਵਿੱਚ ਪੂਰੀ ਮੁਸਤੈਦੀ ਦੇ ਨਾਲ, ਪੂਰੇ ਜੋਸ਼ ਦੇ ਨਾਲ ਡਟੇ ਹੋਏ ਆ ਜੀ। ਔਰ ਉਹ ਇਸ ਗੱਲ ਨੂੰ ਲੈ ਕੇ ਫਿਕਰਮੰਦ ਜ਼ਰੂਰ ਹੈ ਕਿ ਇਹ ਲਾਗ ਕਿਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੱਕ ਨਾ ਜਿਹੜੀ ਜੀ ਉਹ ਪਹੁੰਚ ਜਾਵੇ। ਸਰਜਰੀ ਵਿਭਾਗ ਜਿਹੜਾ ਜੀ ਉਹ ਇਹ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਘਰ ਤੋਂ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ ਜੀ। ਜਿਹੜਾ PGI ਕੰਪਲੈਕਸ ਹੈ ਉਹਦੇ ਵਿੱਚ ਉਹ ਆਪਣੇ ਹੋਸਟਲ ਦੇ ਵਿੱਚ ਇੱਕ ਸਾਥੀ ਡਾਕਟਰ ਦੇ ਨਾਲ ਕਮਰਾ ਸਾਂਝਾ ਜਿਹੜਾ ਜੀ ਉਹ ਕੀਤਾ, ਡਿਊਟੀ ਤੇ, ਉਹ ਵੀ ਡਿਊਟੀ ਤੇ ਆ। 15 ਦਿਨਾਂ ਤੋਂ ਉਹ ਕਹਿੰਦੇ ਕਿ ਉਹ ਘਰੇ ਨਹੀਂ ਗਏ, ਜਦੋਂ ਕਿ ਹੋਸਟਲ ਤੋਂ ਉਹ ਕਹਿੰਦਾ ਕਿ ਮੇਰਾ ਘਰ ਜਿਹੜਾ ਸਿਰਫ 100 ਮੀਟਰ ਦੀ ਦੂਰੀ ਦੇ ਉੱਤੇ ਆ। ਪਰ ਪੇਸ਼ਾ ਇਹ ਕਹਿੰਦਾ ਹੈ ਕਿ ਮਰੀਜ਼ਾਂ ਦੇ ਸੰਪਰਕ ਦੇ ਵਿੱਚ ਆਉਣਾ ਪੈਂਦਾ, ਪਰ ਆਪਣੇ ਪਰਿਵਾਰ ਨੂੰ ਖਤਰੇ ਦੇ ਵਿੱਚ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ। ਉਹ ਜਿਹੜਾ ਇੱਕ ਡਾਕਟਰ ਹੈ ਜੀ ਉਹ ਇਹ ਵੀ ਕਹਿੰਦਾ ਕਿ ਘਰ ਦੇ ਬਾਹਰ ਉਹਨੇ ਪਾਣੀ ਦੀ ਭਰੀ ਇੱਕ ਬਾਲਟੀ ਤੇ ਟੱਬ ਰੱਖਿਆ ਹੋਇਆ ਜੀ, ਜਿਹਦੀ ਉਹ ਵਰਤੋਂ ਕਰਦਾ, ਜਿਹਦੀ ਕੋਈ ਹੋਰ ਵਰਤੋਂ ਨਹੀਂ ਕਰਦਾ, ਉਹਦੇ ਨਾਲ ਹੀ ਉਹ ਨਹਾਉਂਦਾ ਤਾਂ ਕਿ ਕਿਸੇ ਹੋਰ ਨੂੰ ਇਹ ਲਾਗ ਜਿਹੜੀ ਆ ਉਹ ਨਾ ਲੱਗ ਜਾਵੇ। ਡਾਕਟਰਾਂ ਦੀ ਇਹ ਜਿਹੜੀ ਜ਼ਿੰਦਗੀ ਹੈ ਜੀ ਬਹੁਤ ਘੱਟ ਲੋਕਾਂ ਨੇ ਦੇਖੀ ਹੋਊਗੀ ਔਰ ਸੁਣੀ ਜਿਹੜੀ ਹੋਊਗੀ। ਉਹ ਵੀ ਕਹਿੰਦੇ ਆ ਕਿ ਉਹਦੇ ਵਿੱਚ ਆਪਣੇ ਕੱਪੜੇ ਡੁਬੋ ਦਿੰਦੇ ਆ, ਜਦੋਂ ਕਿ ਜਿਹੜਾ ਉਹ ਆਪ ਹੀ ਆਪਣੇ ਕੱਪੜੇ ਧੋਂਦੇ ਆ ਡੇਲੀ। ਇਹ ਡਾਕਟਰ ਜਿਹੜੇ ਨੇ ਜੀ ਕਿਸੇ ਨੂੰ ਇਹਦੇ ਵਾਸਤੇ ਵੀ ਨਹੀਂ ਲਾਉਂਦੇ ਕਿ ਕਿਤੇ ਉਹਨਾਂ ਦੇ ਕੱਪੜਿਆਂ ਤੋਂ ਅੱਗੇ ਕਿਸੇ ਹੋਰ ਨੂੰ, ਕੰਮ ਵਾਲੇ ਨੂੰ ਜਿਹੜਾ ਇਹ ਨਾ ਲੱਗ ਜਾਵੇ ਜੀ। ਨਰਸਾਂ, ਅਟੈਂਡੈਂਟ, ਸਫਾਈ ਕਰਮਚਾਰੀ ਜਿਹੜੇ ਆ ਜੀ ਉਹ ਵੀ ਸਾਰੇ ਆਪੋ ਆਪਣਾ ਕੰਮ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਰ ਰਿਹਾ। ਇਹ ਕੋਈ PGI ਦੀ ਗੱਲ ਨਹੀਂ ਹੈ ਜੀ, ਇਹ ਓਵਰਆਲ ਸਾਰੇ ਜਗ੍ਹਾ ਦੇ ਉੱਤੇ ਡਾਕਟਰ ਜਿਹੜੇ ਨੇ ਜੀ ਵਿਸ਼ਵ ਭਰ ਦੇ ਵਿੱਚ ਜਿਹੜੇ ਡਾਕਟਰ ਨੇ ਇਸ ਵੇਲੇ ਜੇ ਕਿਸੇ ਨੂੰ ਸਲੂਟ ਜਿਹੜਾ ਜੀ ਉਹ ਕਰਨਾ ਬਣਦਾ ਉਹ ਇਹਨਾਂ ਦਾ ਹੀ ਹੈ ਕਿ ਸਭ ਕੁਝ ਬੰਦ ਹੋ ਗਿਆ। ਜੇ ਕੋਈ ਖੁੱਲ੍ਹਾ ਤੇ ਹਸਪੀਟਲ ਖੁੱਲ੍ਹੇ ਨੇ, ਜੇ ਕੋਈ ਆਸ ਦੀ ਕਿਰਨ ਹੈ ਦਿਸ ਰਹੀ ਤੇ ਉਹ ਡਾਕਟਰਾਂ ਵਾਲੀ ਸਾਈਡ ਨੂੰ ਦਿਸ ਰਹੀ ਆ। ਇੱਥੇ ਬਠਿੰਡੇ ਦੇ ਵਿੱਚ ਜਿਹੜਾ ਇਹ ਡਾਕਟਰਸ ਤੇ ਸਟਾਫ ਜਿਹੜਾ ਸੀਗਾ ਜੀ, ਇਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਜੀ ਪੁਲਿਸ ਦੇ ਵੱਲੋਂ। ਕੱਲ੍ਹ ਇਹ ਪਹਿਲੀ ਵਾਰੀ ਹੋਇਆ ਕਿ ਪੁਲਿਸ ਨੇ ਗਾਰਡ ਆਫ ਆਨਰ ਜਿਹੜਾ ਜੀ ਉਹ ਦਿੱਤਾ ਹੋਵੇ ਡਾਕਟਰਾਂ ਨੂੰ ਤੇ ਇਹ ਮੈਡੀਕਲ ਜਿਹੜਾ ਅਮਲਾ ਹੈ ਜੀ ਉਹਨਾਂ ਨੂੰ। ਔਰ ਇਹ ਆਖਿਆ ਗਿਆ ਜੀ ਕਿ ਇਸ ਵੇਲੇ ਯੋਧੇ ਇਹ ਨੇ ਜਿਹੜੇ ਲੜ ਰਹੇ। ਬਿਲਕੁਲ ਜੀ, ਸਹੀ ਅਰਥਾਂ ਦੇ ਵਿੱਚ ਇਹੀ ਹੈ, ਯੋਧੇ ਇਸ ਵੇਲੇ ਡਰ ਨਹੀਂ ਰਹੇ। ਤੇ ਅੱਗੇ ਗੱਲ ਕਰਦੇ ਹਾਂ ਇੰਸਪੈਕਟਰ ਸੰਜੀਵ ਕੁਮਾਰ ਦੀ, ਲੋਕਾਂ ਦੇ ਲਈ ਮਸੀਹਾ ਬਣਿਆ। ਦੇਖੋ ਕੁਝ ਥਾਵਾਂ ਦੇ ਉੱਤੇ ਕੁਝ ਜਿਹੜੇ ਜੀ ਉਹ ਲੋਕ ਸਾਹਮਣੇ ਆ ਰਹੇ ਨੇ ਇਸ ਮੁਸੀਬਤ ਦੇ ਵਿੱਚ। ਪੰਜਾਬ ਜਿਹੜਾ ਜੀ ਇਹੋ ਜਿਹੀਆਂ ਚੀਜ਼ਾਂ ਦੇ ਵਾਸਤੇ ਪਹਿਲਾਂ ਵੀ ਜਿਹੜਾ ਜੀ ਉਹ ਬਹੁਤ ਚਰਚਾ ਦੇ ਵਿੱਚ ਰਿਹਾ ਕਿ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਕਿ ਇੱਥੋਂ ਜਾ ਰਹੇ ਆ ਪ੍ਰਵਾਸੀ ਮਜ਼ਦੂਰ ਬੜੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਗਏ, ਵੀ ਜੇ ਪੰਜਾਬ ਦੇ ਵਿੱਚੋਂ ਜਾ ਰਹੇ ਆ, ਜੇ ਪੰਜਾਬ ਦੇ ਵਿੱਚ ਰੋਟੀ ਨਹੀਂ ਮਿਲਣੀ ਮੁਸੀਬਤ ਦੇ ਮੌਕੇ ਦੇ ਉੱਤੇ, ਚਲੋ ਬਾਕੀ ਸਾਰੇ ਬਹੁਤ ਸਾਰੇ ਥਾਵਾਂ ਦੇ ਉੱਤੇ ਹੋਣਗੇ, ਪਰ ਇਹਦਾ ਮਤਲਬ ਇਹ ਹੈ ਜੀ ਕਿ ਉਹ ਕਿਤੇ ਨਹੀਂ ਫਿਰ ਮਿਲਣੀ। ਇਹ ਕਹੀ ਜਾ ਸਕਦੀ ਹੈ ਜੀ ਗੱਲ ਜਿਹੜੀ, ਕਿਉਂਕਿ ਇੱਥੇ ਲੋਕ ਨੇ ਉਹ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਵੀ ਇਹੋ ਜਿਹੇ ਮੌਕੇ ਦੇ ਉੱਤੇ ਕਿਸੇ ਨੂੰ ਭੁੱਖਿਆ ਨਹੀਂ ਮਰਨ ਦਿੰਦੇ ਜੀ। ਜਿਹੜੇ ਚੁੱਪ ਚਪੀਤੇ ਲੋਕ ਕੰਮ ਜਿਹੜਾ ਜੀ ਉਹ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਅੰਮ੍ਰਿਤਸਰ ਦਾ ਇੱਕ ਥਾਣਾ ਕੋਟ ਖਾਲਸਾ ਦਾ ਇੰਸਪੈਕਟਰ ਹੈ ਸੰਜੀਵ ਕੁਮਾਰ। ਇਹ ਜਿਹੜੀਆਂ ਸਲਮ ਜਿਹੜੀਆਂ ਬਸਤੀਆਂ ਨੇ ਉਹਦੇ ਵਿੱਚ ਇਹ ਰਿਕਸ਼ਾ ਰੇਹੜੀ ਆਪ ਚਲਾਉਂਦਾ। ਉਹਦੇ ਵਿੱਚ ਰਾਸ਼ਨ ਜਿਹੜਾ ਜੀ ਉਹਨੇ ਲੱਦਿਆ ਹੁੰਦਾ। ਉਹ ਵੱਖ-ਵੱਖ ਜਿਹੜੇ ਘਰ ਨੇ ਉਹਨਾਂ ਦੇ ਬਾਹਰ ਜਾ ਕੇ ਆਵਾਜ਼ ਦਿੰਦਾ, ਫਿਰ ਉਹਨਾਂ ਨੂੰ ਸੱਦ ਕੇ ਇਹ ਜਿਹੜਾ ਜੀ ਉਹ ਦਿੰਦਾ। ਗੋਭੀ ਦੀ ਭਰੀ ਰੇਹੜੀ ਲੈ ਕੇ ਕੱਲ੍ਹ ਉਹ ਜਿਹੜੀਆਂ ਇਹ ਬਸਤੀਆਂ ਨੇ ਉਹਨਾਂ ਦੇ ਵਿੱਚ ਇਹ ਗੋਭੀ ਵੰਡ ਰਿਹਾ ਸੀਗਾ। ਉਹਨੂੰ ਇਹ ਪੁੱਛਿਆ ਗਿਆ ਜੀ ਕਿ ਰੇਹੜੀ ਤੂੰ ਆਪ ਕਿਉਂ ਚਲਾਉਣਾ, ਤਾਂ ਉਹ ਕਹਿੰਦਾ ਜੀ ਕਿ ਉਹ ਇਹ ਨਹੀਂ ਚਾਹੁੰਦਾ ਇਹ ਕਿਸੇ ਨੂੰ ਉਹ ਵਿਖਾਵੇ, ਕੋਈ ਰੇਹੜੀ ਵਾਲਾ ਜਿਹੜਾ ਰੇਹੜੀ ਚਲਾ ਰਿਹਾ ਹੋਵੇ
ਤੇ ਮੈਂ ਉਹਦੇ ਨਾਲ ਜਿਹੜਾ ਵੰਡਾ, ਫਿਰ ਇਹ ਲੱਗੂਗਾ ਕਿ ਮੈਂ ਇਹ ਫੋਟੋਆਂ ਖਿਚਾਉਣ ਦੇ ਵਾਸਤੇ ਜਿਹੜਾ ਜੀ ਉਹ ਕਰ ਰਿਹਾ। ਉਹ ਕਹਿੰਦਾ ਡਿਊਟੀ ਤੇ ਸੇਵਾ ਮੈਂ ਇੱਕੋ ਟਾਈਮ ਜਿਹੜਾ ਜੀ ਉਹ ਕਰ ਰਿਹਾ। ਉਹਨੇ ਰਿਕਸ਼ਾ ਰੇਹੜੀ ਦਾ ਹੈਂਡਲ ਜਿਹੜਾ ਜੀ ਉਹ ਆਪ ਫੜਿਆ ਹੋਇਆ, ਸਵੇਰ ਤੋਂ ਵਰਦੀ ਦੇ ਵਿੱਚ ਹੁੰਦਾ ਜੀ, ਇਹ ਵਰਦੀ ਦੇ ਵਿੱਚ ਉਹ ਰੇਹੜੀ ਚਲਾਉਂਦਾ, ਰੇਹੜੀ ਚਲਾ ਕੇ ਇਹ ਜਿਹੜਾ ਜੀ ਉਹ ਲੈ ਕੇ ਜਾਂਦਾ। ਮੋਗਾ ਡਿਸਟ੍ਰਿਕਟ ਦੇ 2 ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੇ ਇੱਕ ਪ੍ਰੈਗਨੈਂਟ ਔਰਤ ਦੀ ਜਿਵੇਂ ਮਦਦ ਕੀਤੀ, ਹਸਪੀਟਲਾਂ ਨੇ ਬੂਹੇ ਬੰਦ ਕਰ ਲਏ। ਇਹਨਾਂ ਦੋਨਾਂ ਨੇ ਜਿਹੜਾ ਸੀਗਾ ਜੀ ਨੇੜੇ ਦੀਆਂ ਔਰਤਾਂ ਜਿਹੜੀਆਂ ਜਣੇਪਾ ਕਰਾਉਣਾ ਜਾਂਦੀਆਂ ਸੀ ਉਹਨਾਂ ਨੂੰ ਲਿਆ ਕੇ ਸੜਕ ਦੇ ਉੱਤੇ ਸਾਰਾ ਪ੍ਰਬੰਧ ਜਿਹੜਾ ਸੀ ਉਹ ਕੀਤਾ। ਮਤਲਬ ਕਿ ਜਿਹੜੀਆਂ ਚਾਦਰਾਂ ਵਗੈਰਾ ਤਾੜੀਆਂ, ਇਹ ਖੜੇ ਰਹੇ ਆਪਣੇ ਮੋਬਾਇਲ ਫੋਨ ਦਾ ਜਿਹੜਾ ਸੀਗਾ ਜੀ ਉਹ ਚਾਨਣ ਕਰਕੇ। ਉੱਥੇ ਇੱਕ ਬੱਚੀ ਨੇ ਜਿਹੜਾ ਜੀ ਉਹ ਜਨਮ ਲਿਆ। ਸੰਗਰੂਰ ਦੇ ਵਿੱਚ ਜਿਹੜਾ ਜੀ ਗਰੁੱਪ ਹੈ ਜਿਨ੍ਹਾਂ ਨੇ ਹੈਲਪ ਨੰਬਰ ਜਿਹੜਾ ਜੀ ਉਹ ਜਾਰੀ ਕੀਤਾ ਹੋਇਆ ਤੇ ਕੋਈ ਕਿਸੇ ਨੂੰ ਚਾਹੀਦਾ ਤੇ ਜਿਹੜੇ ਸਕੂਟੀਆਂ ਵਾਲੇ ਮੁੰਡੇ ਨੇ ਉਹ ਰਾਸ਼ਨ ਲੈ ਕੇ ਉਸ ਦਹਲੀਜ਼ ਦੇ ਉੱਤੇ ਜਿਹੜਾ ਜੀ ਉਹ ਪੁੱਜ ਜਾਂਦੇ ਆ। ਔਰ ਇਹ ਵੀ ਆ ਕਿ ਇਹ ਲੋਕ ਕਿਤੇ ਫੋਟੋਆਂ ਨਹੀਂ ਜਿਹੜਾ ਜੀ ਉਹ ਖਿਚਾਉਂਦੇ, ਜਦੋਂ ਕਿ ਇਸ ਵੇਲੇ ਫੋਟੋਆਂ ਖਿਚਾਉਣ ਦੇ ਵਾਸਤੇ ਹੋੜ ਜਿਹੜੀ ਆ ਉਹ ਲੱਗੀ ਹੋਈ ਆ। ਲੁਧਿਆਣਾ ਦੇ ਵਿੱਚ ਜਿਹੜੇ ਨੌਜਵਾਨ ਨੇ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੜ੍ਹਦੇ, ਉਹ ਆਪਣੇ ਸਾਥੀਆਂ ਦੇ ਨਾਲ ਜਿਹੜਾ ਜੀ ਉਹ ਮਿਲ ਕੇ ਉਹਨਾਂ ਨੇ ਕਰਫਿਊ ਦੇ ਦੌਰਾਨ ਜਿਹੜੇ ਮਰੀਜ਼ ਨੇ ਉਹਨਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ। ਮਰੀਜ਼ ਦੇ ਇਲਾਜ ਲਈ ਕਿਸੇ ਨੇ ਐਮਰਜੈਂਸੀ ਦੇ ਵਿੱਚ ਜਾਣਾ, ਉਹਦੀ ਸੇਵਾ ਇਹ ਨੌਜਵਾਨ ਕਰ ਰਹੇ ਨੇ। ਹੁਸ਼ਿਆਰਪੁਰ ਦੇ ਪਿੰਡ ਉਸਮਾਨ ਸ਼ਹੀਦ ਦੇ ਵਿੱਚ ਸਾਬਕਾ ਫੌਜੀ ਨੇ ਜੀ, ਉਹ ਇਕੱਠੇ ਹੋਏ ਨੇ ਜਿਨ੍ਹਾਂ ਨੇ ਆਪਣੇ ਨਾਲ ਨੌਜਵਾਨ ਜਿਹੜੇ ਜੀ ਉਹ ਲਾਏ ਹੋਏ ਨੇ। ਜਿਹੜੇ ਨੌਜਵਾਨ ਫੌਜ ਦੇ ਵਿੱਚ ਨੇ ਉਹ ਉਹਨਾਂ ਦੀ ਉੱਥੋਂ ਪੈਸੇ ਧੇਲੇ ਨਾਲ ਮਦਦ ਕਰ ਰਹੇ ਆ ਤੇ ਅੱਗੇ ਉਹ ਲੋੜਵੰਦਾਂ ਦੇ ਘਰਾਂ ਦੇ ਵਿੱਚ ਜਿਹੜਾ ਉਹ ਪਹੁੰਚ ਰਹੇ ਆ। ਤਲਵੰਡੀ ਸਾਬੋ ਦੇ 2 ਪ੍ਰਾਈਵੇਟ ਡਾਕਟਰ ਨੇ ਜੀ, ਉਹਨਾਂ ਨੇ ਲੱਖਾਂ ਰੁਪਏ ਦਾਨ ਦੇ ਇਹਨਾਂ ਨੂੰ ਜਿਹੜੇ ਉਹ ਪਹੁੰਚਾਏ ਆ। ਔਰ ਅੱਗੋਂ ਇਹ ਲੋਕ ਜਿਹੜੇ ਲੋਕਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਰਾਸ਼ਨ ਪਹੁੰਚਾ ਰਹੇ ਆ। ਸ਼ਾਹਕੋਟ ਨਕੋਦਰ ਸੜਕ ਦੇ ਉੱਤੇ ਪਿੰਡ ਪੈਂਦਾ ਜੀ ਬਿੱਲੀ ਚਾਹ, ਅੱਜ ਕੱਲ੍ਹ ਜਿਹੜਾ ਹਾਈਵੇ ਹੁੰਦਾ ਉਹਦੇ ਉੱਤੇ ਵੱਡੇ ਸਾਈਨ ਲੱਗੇ ਨੇ। ਇੱਥੇ ਜਿਹੜਾ ਜੀ ਕੁਝ ਪ੍ਰਾਈਵੇਟ ਹਸਪੀਟਲ ਨੇ ਜਿਹਦੇ ਤੋਂ 10 ਵੈਂਟੀਲੇਟਰ ਇੱਥੇ ਲੱਗੇ ਹੋਏ ਨੇ ਜੀ। ਡਾਕਟਰ ਨਵਜੋਤ ਦਾਹੀਆ ਨੇ ਏਰੀਏ 'ਚ ਕਾਫੀ ਫੇਮਸ ਨੇ ਜੀ, ਉਹ ਇਹਨਾਂ ਕਰੋਨਾ ਮਰੀਜ਼ਾਂ ਦੇ ਵਾਸਤੇ ਜਿਹੜਾ ਜੀ ਉਹ ਦਿਨ ਰਾਤ ਕੰਮ ਕਰ ਰਹੇ ਨੇ। ਬੁਢਲਾਡੇ ਦੇ ਵਿੱਚ ਇੱਕ ਨੇਕੀ ਫਾਊਂਡੇਸ਼ਨ ਆ, ਉਹਦੇ ਨੌਜਵਾਨ ਜਿਹੜੇ ਉਹ ਲੱਗੇ ਹੋਏ ਨੇ। ਸਰਦੇ ਪੁੱਜਦੇ ਘਰਾਂ 'ਚੋਂ ਇਹਨਾਂ ਨੇ ਕਣਕ ਇਕੱਠੀ ਕਰਕੇ ਸ਼ੈਲਰ ਦੇ ਮਾਲਕਾਂ ਤੋਂ ਚੌਲ ਲਏ ਆ। ਜਦੋਂ ਕਿਤੇ ਆਵਾਜ਼ ਜਿਹੜੀ ਹੈ ਜੀ ਉਹ ਪੈਂਦੀ ਆ ਤੇ ਕੁਝ ਚੌਲ ਤੇ ਆਟਾ ਜਿਹੜਾ ਜੀ ਉਹ ਉਹਨਾਂ ਦੇ ਘਰ ਪਹੁੰਚਾ ਦਿੰਦੇ ਆ ਜਿੰਨਾ ਕੁ ਉਹਨੂੰ ਚਾਹੀਦਾ ਹੁੰਦਾ। ਤੋ ਇਸ ਤਰ੍ਹਾਂ ਦੇ ਲੋਕ ਨੇ ਜੀ ਜਿਹੜੀਆਂ ਇਹ ਮਿਸਾਲਾਂ ਮਿਲ ਰਹੀਆਂ ਨੇ ਸਾਹਮਣੇ ਜਿਹੜੀਆਂ ਆ ਰਹੀਆਂ ਨੇ, ਇਹ ਲੋਕ ਦਿਨ ਰਾਤ ਕਰ ਰਹੇ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਹੋਰ ਵੀ ਹੋਣਗੀਆਂ ਜੀ, ਆਪਾਂ ਉਹ ਇਹ ਨਹੀਂ ਕਹਿੰਦੇ ਕਿ ਕਿਸੇ ਥਾਂ ਦੇ ਉੱਤੇ ਨਹੀਂ ਹੈ, ਪਰ ਪੰਜਾਬ ਹਮੇਸ਼ਾ, ਪੰਜਾਬ ਦੇ ਲੋਕ ਜਿਹੜੇ ਨੇ ਕੁਝ, ਉਹ ਹਮੇਸ਼ਾ ਇਸ ਤਰ੍ਹਾਂ ਦੀ ਮਿਸਾਲ ਜਿਹੜੀ ਉਹ ਪੈਦਾ ਕਰਦੇ ਨੇ, ਚਾਹੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੋਵੇ, ਚਾਹੇ ਉਹ ਨੈਸ਼ਨਲ ਲੈਵਲ ਦੇ ਉੱਤੇ ਕਿਉਂ ਨਾ ਜਿਹੜੀ ਜੀ ਉਹ ਹੋਵੇ। ਬਹੁਤ ਸਾਰੀਆਂ ਨੈਗੇਟਿਵ ਖਬਰਾਂ ਜਿਹੜੀਆਂ ਆਉਂਦੀਆਂ ਨੇ, ਆ ਰਹੀਆਂ ਨੇ, ਸਾਂਝੀਆਂ ਵੀ ਕਰਨੀਆਂ ਪੈਂਦੀਆਂ ਨੇ। ਹੁਣ ਲਾਈਨ ਉਹ ਆ ਜੀ, ਤੁਸੀਂ ਉਹਦੇ ਵਿੱਚੋਂ ਚੁਣ ਕੇ ਪਾਸੇ ਨਹੀਂ ਖਬਰਾਂ ਜਿਹੜੀਆਂ ਜੀ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਇਸ ਸਭ ਕਾਸੇ ਦੇ ਵਿੱਚ ਜੇ ਕੋਈ ਆਕਸੀਜਨ ਦਾ ਕੰਮ ਜਿਹੜਾ ਕਰ ਰਿਹਾ, ਜਿਹੜਾ ਹੌਸਲਾ ਦਿੰਦਾ ਤੁਹਾਨੂੰ, ਤੇ ਅਜਿਹੀਆਂ ਪੋਜ਼ਿਟਿਵ ਗੱਲਾਂ ਨੇ ਜੀ। ਬਿਲਕੁਲ ਜੀ, ਨੇਕੀ ਹਜੇ ਹੈਗੀ ਆ। ਜਿੱਥੇ ਲੋਕਾਂ ਦੀ ਗੱਲ ਕਰਦੇ ਆ ਵੀ ਉਹ ਨੇਕੀ ਕਰ ਰਹੇ ਆ, ਹੈਲਪ ਕਰ ਰਹੇ ਆ, ਉੱਥੇ ਸੰਤੀ ਸ਼ਹਿਰ ਲੁਧਿਆਣਾ ਦੀ ਜੇ ਗੱਲ ਕਰੀਏ ਤਾਂ ਇੱਕ ਔਰਤ ਦੀ ਲਾਸ਼ ਲੈਣ ਤੋਂ ਘਰਦਿਆਂ ਨੇ ਨਾ ਕਰ ਦਿੱਤੀ ਤੇ ਪ੍ਰਸ਼ਾਸਨ ਨੇ ਉਸ ਦਾ ਸੰਸਕਾਰ ਕੀਤਾ। ਬਿਲਕੁਲ ਜੀ, ਇਹ ਤਾਂ ਬਿਲਕੁਲ ਦੂਸਰਾ ਪੱਖ ਹੈ। ਆਪਾਂ ਇੱਕ ਗੱਲ ਸਾਂਝੀ ਕੀਤੀ ਸੀ, ਮੁਹਾਲੀ ਦੇ ਵਿੱਚ ਜਿਹੜਾ ਨਇਆ ਗਾਉਂ ਦਾ ਇੱਕ ਬਜ਼ੁਰਗ ਦੀ ਡੈਥ ਹੋਈ ਸੀਗੀ, ਉਹਦੇ ਮੁੰਡੇ ਨੇ ਉਹਦਾ ਅੰਤਿਮ ਸੰਸਕਾਰ ਕੀਤਾ ਸੀ ਤੇ 4 ਮੋਢੇ ਨਾਲ ਜੁੜੇ ਉਹਨੂੰ ਜਦੋਂ ਫਿਰ ਸੂਟ ਵਗੈਰਾ ਲਿਆਂਦੇ ਗਏ, ਕਿਉਂਕਿ ਇਕੱਲਾ ਉਹ ਡੈਡ ਬੋਡੀ ਨੂੰ ਲਿਜਾ ਨਹੀਂ ਸੀ ਸਕਦਾ ਭੱਠੀ ਤੱਕ, 2 ਸੂਟ ਲਿਆਂਦੇ ਗਏ। 2 ਜਿਹੜੇ ਸੀਗੇ ਉੱਥੇ ਕੰਮ ਕਰਨ ਵਾਲੇ ਸ਼ਮਸ਼ਾਨ ਘਾਟ ਦੇ ਵਿੱਚ, ਉਹਨਾਂ ਨੇ ਹੱਥ ਪਵਾਇਆ। 3 ਜਾਣੇ ਇਸ ਜਿਹੜੀ ਮ੍ਰਿਤਕ ਦੇਹ ਸੀ ਉਹਨੂੰ ਭੱਠੀ ਤੱਕ ਲੈ ਕੇ ਗਏ। ਭਾਈ ਨਿਰਮਲ ਸਿੰਘ ਹੋਰਾਂ ਦੀ ਸਾਰੀ ਕਹਾਣੀ ਜਿਹੜੀ ਜੀ ਉਹ ਦੁਨੀਆ ਨੇ ਸੁਣੀ ਹੈ। ਕੀ ਹਾਲਾਤ ਜਿਹੜਾ ਜੀ ਉਹ ਬਣੇ, ਜਿਹੜੇ ਇਹ ਕਹਿੰਦੇ ਸੀਗੇ ਕਿ ਬੇਪਰਵਾਹ ਜਿਹੜਾ ਜੀ ਦੇਖਣੀ ਹੋਵੇ, ਬੇਪਰਵਾਹੀ ਦੇਖਣੀ ਹੋਵੇ ਜਿਹੜੀ ਜੀ, ਤੇ ਉਹ ਇੱਥੇ ਦੇਖੀ ਜਾ ਸਕਦੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ। ਉਹ ਇੰਨੇ ਲਾਪਰਵਾਹ ਹੋ ਗਏ ਕਿ ਉਹਨਾਂ ਚੋਂ ਕੋਈ ਨਾ ਪਹੁੰਚਿਆ ਭਾਈ ਨਿਰਮਲ ਸਿੰਘ ਹੋਰਾਂ ਦੇ ਅੰਤਿਮ ਸੰਸਕਾਰ ਦੇ ਮੌਕੇ ਦੇ ਉੱਤੇ। ਅੱਜ ਤੱਕ ਬੋਲੇ ਵੀ ਨਾ ਕਿ ਇੰਨੀ ਬੇਹੁਰਮਤੀ ਜਿਹੜੀ ਦੀ ਉਹ ਕਿਉਂ ਕੀਤੀ ਗਈ ਉਹਨਾਂ ਦੀ ਮ੍ਰਿਤਕ ਦੇ ਦੀ। ਸਭ ਚੁੱਪ ਬੈਠੇ ਨੇ ਜੀ, ਇਹ ਬੇਪਰਵਾਹੀਆਂ ਦੱਸਣ ਵਾਲੇ ਲਾਪਰਵਾਹ ਹੋਏ ਬੈਠੇ ਨੇ।
ਲੁਧਿਆਣੇ ਦੇ ਵਿੱਚ ਇੱਕ ਔਰਤ ਜਿਹੜੀ ਉਹਦੀ ਮੌਤ ਹੋ ਗਈ, 69 ਸਾਲਾਂ ਦੀ ਇਹ ਸੀਗੀ। ਔਰ ਨਾਮ ਤਾਂ ਵੈਸੇ ਹੈਗੇ ਨੇ, ਪਰ ਨਾਮ 에ਅਰ ਦੇ ਉੱਤੇ ਦੱਸਣੇ ਜਿਹੜੇ ਜੀ ਉਹ ਠੀਕ ਨਹੀਂ ਲੱਗਦੇ ਹੁੰਦੇ। ਜੋ ਕੁਝ ਉਹਨਾਂ ਨੇ ਕੀਤਾ ਸਿਰਫ ਉਹੀ ਨਾਮ ਉਹਨਾਂ ਦੇ ਦੱਸਦੇ ਜੀ ਜਿਹੜੇ ਪੋਜ਼ਿਟਿਵ ਕਰ ਰਹੇ ਆ। ਇੱਥੇ ਜਿਹੜੀ ਇਹ ਔਰਤ ਸੀ ਉਹ ਜਦੋਂ ਉਹਦੀ ਡੈਥ ਹੋ ਗਈ ਤਾਂ ਪ੍ਰਸ਼ਾਸਨ ਨੇ ਸੁਨੇਹਾ ਭੇਜਿਆ ਉਹਨਾਂ ਦੇ ਘਰੇ ਕਿ ਉਹਦੀ ਜਿਹੜੀ ਹੈ ਜੀ ਇਹ ਡੈੱਡ ਬੋਡੀ ਲੈ ਕੇ ਜਾਣ। ਪਰਿਵਾਰ ਨੇ ਨਾ ਕਰਤੀ ਜੀ ਕਿ ਉਹਨਾਂ ਨੇ ਇਹ ਜਿਹੜੀ ਡੈੱਡ ਬੋਡੀ ਨਹੀਂ ਲਿਜਾਣੀ, ਔਰ ਉਹਨਾਂ ਨੇ ਇਹਦੀਆਂ ਜਿਹੜੀਆਂ ਅੰਤਮ ਰਸਮਾਂ ਸੀ ਉਹ ਨਿਭਾਉਣ ਤੋਂ ਨਾ ਕਰ ਦਿੱਤੀ। ਫਿਰ ਡਿਊਟੀ ਮੈਜਿਸਟਰੇਟ ਜਿਹੜੇ ਜਗਸੀਰ ਸਿੰਘ ਸੀਗੇ ਉੱਥੇ, ਉਹਨਾਂ ਨੇ ਖੁਦ ਇਹ ਡੈੱਡ ਬੋਡੀ ਲਿਆਂਦੀ। ਸਿਹਤ ਤੇ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਹਨਾਂ ਨੇ ਜਿਹੜੀ ਦਾਣਾ ਮੰਡੀ ਸ਼ਮਸ਼ਾਨ ਘਾਟ ਹੈ ਉੱਥੇ ਲੈ ਕੇ ਗਏ। ਇਹਦੀ ਮ੍ਰਿਤਕ ਦੇ ਜਿਹੜੇ ਪਰਿਵਾਰ ਵਾਲੇ ਸੀ ਉਹ ਆਏ, ਪਰ ਆਪਣੀ ਗੱਡੀ ਦੇ ਵਿੱਚ ਦੂਰ ਬੈਠੇ ਰਹੇ। ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਸੂਟ ਜਿਹੜੇ ਦੀ ਉਹ ਪਵਾ ਦਿੰਦੇ ਹਾਂ, ਸਾਰਾ ਕੁਝ ਸਾਡੇ ਕੋਲੇ ਹੈ, ਜਿਹੜੀਆਂ ਅੰਤਮ ਰਸਮਾਂ ਨੇ ਉਹ ਤੁਸੀਂ ਜ਼ਰੂਰ ਕਰੋ। ਪਰ ਉਹਨਾਂ ਨੇ ਨਾ ਕਰ ਦਿੱਤੀ ਕਿ ਉਹ ਕਿਸੇ ਕਿਸਮ ਦੀ ਕੋਈ ਅੰਤਮ ਰਸਮ ਨਹੀਂ ਕਰਨੀ ਚਾਹੁੰਦੇ। ਫਿਰ ਉਹ ਰਸਮਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੇ ਇਹ ਖੁਦ ਜਿਹੜੀਆਂ ਪ੍ਰਸ਼ਾਸਨ ਨੇ ਨਿਭਾਈਆਂ। ਜਦੋਂ ਅਗਨ ਦੇਣ ਦੀ ਗੱਲ ਆਈ ਤਾਂ ਫਿਰ ਉਹਨਾਂ ਨੂੰ ਕਿਹਾ ਕਿ ਸਾਡੇ ਕੋਲੇ ਬਾਂਸ ਹੈ ਕੋਈ 11-12 ਫੁੱਟ ਲੰਬਾ, ਉਹਦੇ ਉੱਤੇ ਜਿਹੜਾ ਦੀ ਲਾ ਕੇ ਤੁਸੀਂ ਉਹਨੂੰ ਅਗਨੀ ਜਿਹੜੀ ਉਹ ਦੇ ਦਿਓ। ਪਰ ਉਹਨਾਂ ਨੇ ਇਹ ਕਿਹਾ ਕਿ ਉਹ ਆਪਣੀ ਕਾਰ ਦੇ ਵਿੱਚੋਂ ਨਹੀਂ ਨਿਕਲਣਗੇ ਤੇ ਉਹਨਾਂ ਨੇ ਇਹ ਅਗਨ ਵੀ ਜਿਹੜੀ ਜੀ ਉਹ ਨਹੀਂ ਦੇਣੀ। ਜਿਹੜੇ ਸ਼ਮਸ਼ਾਨ ਘਾਟ ਦਾ ਜਿਹੜਾ ਚੌਕੀਦਾਰ ਸੀਗਾ ਜੀ ਉਹਨੂੰ ਫਿਰ ਸੂਟ ਪਵਾ ਕੇ ਜਿਹੜਾ ਇਹ ਸਪੈਸ਼ਲ ਪਾਇਆ ਜਾਂਦਾ ਉਹ ਪਵਾ ਕੇ ਉਹਨੇ ਅਗਨ ਜਿਹੜੀ ਸੀ ਇਸ ਮ੍ਰਿਤਕ ਦੇਹ ਨੂੰ ਚਿਖਾ ਨੂੰ ਦਿੱਤੀ। ਔਰ ਹੁਣ ਜਿਹੜਾ ਪ੍ਰਸ਼ਾਸਨ ਹੈ ਉਹਨੇ ਇੱਕ ਜਿਹੜਾ ਜੀ ਫੈਸਲਾ ਇਸ ਮਾਮਲੇ ਦੇ ਉੱਤੇ ਲਿਆ। ਉਹਨਾਂ ਨੇ ਇਹ ਕਿਹਾ ਕਿ ਆਪਣੇ ਬੱਚਿਆਂ ਤੋਂ ਤੇ ਰਿਸ਼ਤੇਦਾਰਾਂ ਤੋਂ ਅੰਤਮ ਰਸਮਾਂ ਮੌਕੇ ਵਾਂਝੀ ਰਹੀ ਜਿਹੜੀ ਇਹ ਔਰਤ ਹੈ ਉਹਦੀ ਅੰਤਮ ਅਰਦਾਸ ਵੀ ਹੁਣ ਡਿਸਟ੍ਰਿਕਟ ਪ੍ਰਸ਼ਾਸਨ ਕਰੂਗਾ। ਜਿਹੜੇ ADC ਨੇ ਜੀ ਉੱਥੇ, ਉਹ ਕਹਿੰਦੇ ਕਿ ਔਰਤ ਦੀ ਅੰਤਮ ਅਰਦਾਸ ਦਾ ਜ਼ਿੰਮਾ 3 ਅਧਿਕਾਰੀ ਉਹ ਖੁਦ SDM ਅਮਰਿੰਦਰ ਸਿੰਘ ਮੱਲੀ, DPRO ਪ੍ਰਭਦੀਪ ਸਿੰਘ ਨੱਥੋਵਾਲ ਨੇ ਇਹ ਜਿਹੜਾ ਦੀ ਉਹ ਚੁੱਕਣਗੇ। ਗੁਰਦੁਆਰਾ ਬਾਬਾ ਦੀਪ ਸਿੰਘ ਦੇ ਵਿੱਚ ਜਿਹੜਾ ਦੀ ਉਹ ਪਾਠ ਕਰਵਾ ਕੇ ਆਉਂਦੇ ਸ਼ਨੀਚਰਵਾਰ ਨੂੰ ਉੱਥੇ ਅੰਤਮ ਅਰਦਾਸ ਕੀਤੀ ਜਾਊਗੀ ਔਰ ਇਹਦਾ ਸਾਰਾ ਖਰਚਾ ਇਹ 3 ਅਧਿਕਾਰੀ ਮਿਲ ਕੇ ਚੁੱਕਣਗੇ। ਇਹ ਹਾਲਾਤ ਜਿਹੜੇ ਦੀ ਉਹ ਬਣ ਰਹੇ ਨੇ। ਇੱਕ ਹਾਲਾਤ ਤੁਹਾਡੇ ਨਾਲ ਪਹਿਲੇ ਸਾਂਝੇ ਕੀਤੇ ਆ, ਇੱਕ ਹਾਲਾਤ ਜਿਹੜੇ ਦੀ ਇਹ ਦੂਸਰੇ ਨੇ। ਇਹ ਤਸਵੀਰ ਦਾ ਸਿੱਕੇ ਦਾ ਬਿਲਕੁਲ ਦੂਜਾ ਪਾਸਾ। ਦੇਖੋ ਜਾਨ ਕਿੰਨੀ ਪਿਆਰੀ ਹੋ ਗਈ ਆ। ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਜਾਂਦੀ ਹੈ ਤੇ ਮਾਨਸਿਕ ਦੂਰੀਆਂ ਵੀ ਇੰਨੀਆਂ ਵਧਾ ਲਈਆਂ, ਹੈਰਾਨਗੀ ਦੀ ਗੱਲ ਹੈ। ਤੇ ਬਾਕੀ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ, ਬਾਕੀ ਆਗੂਆਂ ਵਾਂਗ ਉਹਨਾਂ ਨੇ ਵੀ ਫੋਟੋ ਵਾਲੇ ਪੈਕੇਜ ਵੰਡੇ। ਬਿਲਕੁਲ ਜੀ, ਕਿਉਂਕਿ ਦੇਖਿਆ ਜਾਵੇ ਤਾਂ ਇਹ ਠੀਕ ਹੈ ਕਿ ਕਰਤਾਰਪੁਰ ਲਾਂਘੇ ਦੇ ਵਿੱਚ ਬਹੁਤ ਜਿਹੜਾ ਜੀ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲਣਾ ਵੀ ਚਾਹੀਦਾ ਸੀ। ਸਭ ਨੇ ਦਿੱਤਾ, ਅਸੀਂ ਵੀ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕ੍ਰੈਡਿਟ ਉਹਨਾਂ ਨੂੰ ਦਿੱਤਾ। ਪਰ ਮੁਸੀਬਤ ਦੇ ਸਮੇਂ ਮੌਕੇ ਦੇ ਜਿਹੜਾ ਜੀ ਅਨੁਸਾਰ ਸਮੇਂ ਦੇ ਉੱਤੇ ਪੰਜਾਬ ਦੇ ਮੰਗਾਂ ਦੇ ਬਾਰੇ ਦੇ ਵਿੱਚ ਉਹਨਾਂ ਦੀ ਚੁੱਪ ਜਿਹੜੀ ਹੈ ਜੀ ਉਹ ਖਟਕਣ ਲੱਗੀ ਹੈ ਬਹੁਤੇ ਥਾਵਾਂ ਦੇ ਉੱਤੇ। ਹੁਣ ਇਹ ਕਿਹਾ ਜਾਂਦਾ ਜੀ ਕਿ ਉਹ ਬਾਕੀ ਰਾਜਨੀਤਿਕਾਂ ਵਰਗੇ ਨਹੀਂ, ਉੱਦਾਂ ਦੀ ਉਹ ਗੱਲ ਜਿਹੜੀ ਜੀ ਉਹ ਨਹੀਂ ਕਰਦੇ। ਉਹਨਾਂ ਨੇ ਹੁਣ ਆਪਣਾ ਇੱਕ YouTube ਦੇ ਉੱਤੇ ਵੀਡੀਓਜ਼ ਜਿਹੜੀਆਂ ਜੀ ਉਹ ਪਾਉਂਦੇ ਆ। ਜਿਹੜਾ ਇੱਥੇ ਰਾਸ਼ਨ ਵੰਡਿਆ ਗਿਆ, ਕਿਸੇ ਦੇ ਉੱਤੇ ਪ੍ਰਧਾਨ ਮੰਤਰੀ ਦਾ ਨਾਮ ਹੈ, ਪ੍ਰਧਾਨ ਮੰਤਰੀ ਦੀ ਫੋਟੋ ਆ, ਕਿਸੇ ਦੇ ਉੱਤੇ ਕਿਸੇ ਰਾਜਨੀਤਿਕ ਦੀ ਫੋਟੋ ਆ। ਪੰਜਾਬ ਦੇ ਵਿੱਚ ਵੰਡੀਆਂ ਗਈਆਂ ਰਾਸ਼ਨ ਦੀਆਂ ਜਿਹੜੀਆਂ ਕਿੱਟਾਂ ਨੇ ਉਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੋਟੋ ਆ। ਇਹ ਫੋਟੋਆਂ ਵਾਲੇ ਜਿਹੜੀਆਂ ਰਾਸ਼ਨ ਕਿੱਟਾਂ ਨੇ ਉਹ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਨੇ। ਹੁਣ ਜਿਹੜਾ ਅੰਮ੍ਰਿਤਸਰ ਦੇ ਵਿੱਚ ਰਾਸ਼ਨ ਵੰਡਿਆ ਗਿਆ ਉਹਦੇ ਉੱਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਆਪਣੀ ਫੋਟੋ ਜਿਹੜੀ ਹੈ ਜੀ ਉਹ ਲਾਤੀ। ਔਰ ਇਹ ਜਿੱਥੋਂ ਜਿੱਤੇ ਨੇ ਨਵਜੋਤ ਸਿੰਘ ਸਿੱਧੂ ਹੋਰੀ ਉਸ ਹਲਕੇ ਦੇ ਵਿੱਚ ਇਹ ਰਾਸ਼ਨ ਵੰਡਿਆ ਗਿਆ। ਰਾਸ਼ਨ ਦੇ ਪੈਕੇਟ ਦੇ ਉੱਤੇ ਇਹ ਸਟਿੱਕਰ ਲਾਇਆ ਗਿਆ ਜਿਹਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ YouTube ਚੈਨਲ ਜਿਹੜਾ ਜੀ ਉਹਦੀ ਤਸਵੀਰ ਹੈ। ਇਹਦੇ ਹੇਠਾਂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਫੋਟੋ ਹੈ। ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਹੈ। ਇੱਥੇ ਹੀ ਬਸ ਨਹੀਂ ਜੀ, ਤਸਵੀਰਾਂ ਦੇ ਵਿੱਚ ਪੋਸਟਰ ਦੇ ਦੋਵੇਂ ਪਾਸੇ, ਇੱਕ ਪਾਸੇ ਜਿਹੜੇ ਸ਼ਹੀਦ ਭਗਤ ਸਿੰਘ ਤੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੈ। ਇਹਦੇ ਵਿੱਚ ਰਸੋਈ ਦੇ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਨੇ ਉਹ ਸ਼ਾਮਲ ਇਹਦੇ ਵਿੱਚ ਕੀਤੀਆਂ ਗਈਆਂ ਨੇ। ਇਹ ਜਿਹੜੀ ਸਮੱਗਰੀ ਹੈ ਜੀ ਆਪਣੇ ਕੌਂਸਲਰ ਦੀ ਮਦਦ ਦੇ ਨਾਲ ਉਹਨਾਂ ਨੇ ਵੰਡੀ ਹੈ।
ਜਿਹੜੇ ਇਹ ਪੈਕਟ ਵੰਡੇ ਗਏ ਨੇ ਇਹਦੇ ਉੱਤੇ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ। ਜਿਹੜਾ ਕੌਂਸਲਰ ਹੈ ਉਹ ਇਹ ਕਹਿੰਦਾ ਕਿ ਇਹਦੇ ਬਾਰੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਅਸੀਂ ਇਸ ਤਰ੍ਹਾਂ ਦੇ ਪੈਕਟ ਜਿਹੜੇ ਆ ਜੀ ਉਹ ਵੰਡੇ ਆ। ਉਹ ਕਹਿੰਦਾ ਜੀ ਮਾਸਕ, ਦਸਤਾਨੇ ਤੇ ਲੰਗਰ ਮੁਹੱਈਆ ਕਰਾਉਣ ਦਾ ਕੰਮ ਕੀਤਾ ਜਾ ਰਿਹਾ। ਤਸਵੀਰਾਂ ਤਾਂ ਉਹ ਕਹਿੰਦੇ ਸਾਰੇ ਹੀ ਲਾਉਂਦੇ ਆ। ਜੇ ਸਾਰੇ ਹੀ ਲਾਉਂਦੇ ਆ ਤਾਂ ਸਵਾਲ ਇਹ ਹੈ ਨਾ ਜੀ ਕਿ ਫਿਰ ਵੱਖਰਾਪਨ ਕੀ ਹੋਇਆ, ਵੱਖਰਾ ਇਹਦੇ ਵਿੱਚ ਕੀ ਹੋਇਆ। ਇੱਕ ਆਪਾਂ ਇੰਸਪੈਕਟਰ ਦੀ ਗੱਲ ਕੀਤੀ ਆ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਏਰੀਆ ਦੇ ਵਿੱਚ ਲੱਗੇ ਲੋਕ, ਉਹਨਾਂ ਦੀਆਂ ਕਦੀ ਕਿਸੇ ਨੇ ਫੋਟੋਆਂ ਦੇਖੀਆਂ ਜੀ? ਚਾਹੇ ਹੁਸ਼ਿਆਰਪੁਰ ਵਾਲੀ ਗੱਲ ਹੈ, ਚਾਹੇ ਉਹ ਸੰਗਰੂਰਪੁਰ ਵਾਲੀ ਗੱਲ ਹੈ, ਸ਼ਾਹਕੋਟ ਨਕੋਦਰ ਰੋਡ ਵਾਲੀ ਜਿਹੜੀ ਜੀ ਗੱਲ ਹੈ, ਬੁਢਲਾਡੇ ਵਾਲੀ ਗੱਲ ਜਿਹੜੀ ਦੱਸੀ ਆ, ਉਹਨਾਂ ਦੀਆਂ ਫੋਟੋਆਂ ਤਾਂ ਨਹੀਂ ਕਿਤੇ ਵੀ ਜਿਹੜੀਆਂ ਲੱਗੀਆਂ, ਪਰ ਉਹ ਲੋਕ ਕੰਮ ਕਰ ਰਹੇ ਆ। ਇਹ ਲੋਕ ਜਿਹੜੇ ਜੀ ਜੇ ਇਸੇ ਤਰੀਕੇ ਨਾਲ ਤਸਵੀਰਾਂ ਜਿਹੜੀਆਂ ਦੀ ਉਹ ਲਾਉਣੀਆਂ ਨੇ ਤੇ ਫਿਰ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਔਰ ਪ੍ਰਧਾਨ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਚਾਲੇ ਫਿਰ ਜਿਹੜਾ ਫਰਕ ਕੀ? ਸਵਾਲ ਇਹ ਹੈ ਸਭ ਤੋਂ ਵੱਡਾ। ਫਰਕ ਤਾਂ ਕੋਈ ਨਹੀਂ ਨਾ। ਉਹੋ ਜਿਹੇ ਰਾਜਨੀਤਿਕ ਉਹ ਨੇ, ਉਹੋ ਜਿਹੇ ਰਾਜਨੀਤਿਕ ਜਿਹੜਾ ਜੀ ਉਹ ਇਹ ਨੇ। ਐਕਚੁਅਲੀ ਥੋੜਾ ਜਿਹਾ ਇਹ ਵੀ ਆ ਕਿ ਜਿਹੜੇ ਰਾਜਨੀਤਿਕ ਲੋਕ ਨੇ ਨਾ ਉਹ ਓਵਰਆਲ ਜੇ ਦੇਖੀਏ ਤਾਂ ਉਹ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ। ਉਹ ਇੱਕ ਗੱਲ ਜਿਹੜੀ ਦੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਜਿਉਂਦੀ ਰੱਖਣੀ ਚਾਹੁੰਦੇ ਨੇ ਕਿ ਸਾਡੇ ਤੋਂ ਬਿਨਾਂ ਤੁਹਾਡਾ ਕੋਈ ਸਹਾਰਾ ਨਹੀਂ, ਮੁਸੀਬਤ ਦੇ ਮੌਕੇ ਤੇ ਸਾਡਾ ਕੋਈ ਸਹਾਰਾ ਨਹੀਂ। ਜਿਹੜਾ ਅਸੀਂ ਇਹ ਰਾਸ਼ਨ ਦੇ ਰਹੇ ਹਾਂ, ਅਸੀਂ ਤੁਹਾਡੇ ਉੱਤੇ ਅਹਿਸਾਨ ਕਰ ਰਹੇ ਹਾਂ। ਇਹ ਜਿਹੜਾ ਜੀ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਤੋਂ ਬਿਨਾਂ ਤੁਹਾਨੂੰ ਰਾਸ਼ਨ ਜਿਹੜਾ ਉਹ ਮਿਲਣਾ ਨੀਗਾ। ਇਹਦਾ ਮੇਨ ਮਕਸਦ ਜਿਹੜਾ ਜੀ ਉਹ ਇਹੀ ਆ, ਜਿਹੜਾ ਇਹ ਦੱਸਣ ਦੀ ਕੋਸ਼ਿਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਰਾਜਨੀਤਿਕ ਲੋਕ ਕਰਦੇ ਨੇ। ਬਿਲਕੁਲ ਜੀ, ਸਾਹਮਣੇ ਹੀ ਆ ਸਾਰਾ ਕੁਝ ਹੁਣ ਤੇ ਅੱਗੇ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ। ਇਸ ਦੇ ਕਰਕੇ ਗੁੱਜਰਾਂ ਦੇ ਲਈ ਬੜਾ ਨਫ਼ਰਤ ਭਰਿਆ ਜਿਹੜਾ ਮੈਸੇਜ ਜਾ ਰਿਹਾ ਲੋਕਾਂ ਦੇ ਵਿੱਚ, ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ। ਦੇਖੋ ਥਾਂ ਦੇ ਉੱਤੇ ਨਫ਼ਰਤੀ ਮੈਸੇਜ ਤਾਂ ਆਏ ਆ। ਪੰਜਾਬ ਦੇ ਵਿੱਚ ਮਾਮਲੇ ਵੀ ਬੜੇ ਦਰਜ ਹੋਏ, ਕੋਈ 30 ਤੋਂ ਉੱਪਰ ਮਾਮਲੇ ਪੰਜਾਬ ਦੇ ਵਿੱਚ ਦਰਜ ਹੋਏ ਆ ਜਿਨ੍ਹਾਂ ਨੇ ਨਫ਼ਰਤੀ ਮੈਸੇਜ ਭੇਜੇ, ਚਾਹੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਸੀ, ਵਟਸਐਪ ਗਰੁੱਪਾਂ ਦੇ ਵਿੱਚ ਸੀ। ਉਹਨਾਂ ਦੇ ਉੱਤੇ ਇਹ ਇੱਕ ਜਿਹੜਾ ਬਹੁਤ ਬੋਲਦਾ ਹੁੰਦਾ ਸੂਰੀ, ਉਹਨੂੰ ਵੀ ਪੁਲਿਸ ਨੇ ਜਿਹੜਾ ਜੀ ਉਹ ਚੁੱਕਿਆ। ਉਹਨੇ ਵੀ ਇਸੇ ਤਰ੍ਹਾਂ ਦਾ ਨਫ਼ਰਤੀ ਮੈਸੇਜ ਜਿਹੜਾ ਜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਸੀ। ਜੋ ਕੁਛ ਇੱਥੇ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਇਆ ਨਿਜ਼ਾਮੂਦੀਨ ਵਾਲੇ ਏਰੀਏ ਦੇ ਉੱਤੇ, ਇਹਦੇ 'ਚ ਕੋਈ ਸ਼ੱਕ ਨਹੀਂ ਉਹ ਬਹੁਤ ਗਲਤ ਜਿਹੜਾ ਜੀ ਉਹ ਕੀਤਾ ਗਿਆ। ਪਰ ਜਿੰਨਾ ਉਹ ਗਲਤ ਕੀਤਾ ਗਿਆ ਉਦੋਂ ਵੱਧ ਉਹਨੂੰ ਟਾਰਗੇਟ ਕਰਕੇ ਵੀ ਗਲਤ ਜਿਹੜਾ ਜੀ ਉਹ ਕੀਤਾ ਜਾ ਰਿਹਾ। ਨਿਜ਼ਾਮੂਦੀਨ ਦੇ ਵਿੱਚ ਤਬਲੀਗੀ ਮਰਕਜ਼ ਤੋਂ ਬਾਅਦ ਜਿਹੜਾ ਜੀ ਨਿਸ਼ਾਨੇ ਦੇ ਉੱਤੇ ਆਇਆ ਜਿਹੜਾ ਭਾਈਚਾਰਾ, ਉਹਦੇ ਖਿਲਾਫ ਕੱਟੜਪੰਥੀਆਂ ਦੀ ਨਫ਼ਰਤ ਜਿਹੜੀ ਆ ਉਹ ਸੋਸ਼ਲ ਮੀਡੀਆ ਤੋਂ ਬਾਹਰ ਨਿਕਲ ਕੇ ਕਸਬਿਆਂ ਤੇ ਪਿੰਡਾਂ ਤੱਕ ਪਹੁੰਚ ਗਈ ਹੋਈ ਹੈ ਜੀ। ਇਹਦੀ ਮਾਰ ਗੁੱਜਰ ਭਾਈਚਾਰੇ ਨੂੰ ਵੀ ਝੱਲਣੀ ਪੈ ਰਹੀ ਆ। ਸੋਸ਼ਲ ਮੀਡੀਆ ਦੇ ਉੱਤੇ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਜਿਹਦੇ ਕਰਕੇ ਲੋਕਾਂ ਨੇ ਗੁੱਜਰਾਂ ਤੋਂ ਦੁੱਧ ਲੈਣਾ ਬੰਦ ਕਰਤਾ ਜੀ। ਗੁੱਜਰ ਆਪਣਾ ਦੁੱਧ ਨਹਿਰਾਂ ਦੇ ਵਿੱਚ ਸੁੱਟਣ ਲਈ ਮਜਬੂਰ ਹੋ ਰਿਹਾ। ਪਿੰਡਾਂ ਦੇ ਲੋਕਾਂ ਨੇ ਉਹਨਾਂ ਦੇ ਪੱਠੇ ਵੱਢਣ, ਪਸ਼ੂ ਚਰਾਉਣ, ਪਿੰਡਾਂ ਦੇ ਵਿੱਚ ਤੁਰਨ ਫਿਰਨ ਦੇ ਉੱਤੇ ਤੱਕ ਪਾਬੰਦੀ ਲਾਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਗੁੱਜਰ ਭਾਈਚਾਰੇ ਪ੍ਰਤੀ ਫੈਲਾਈ ਜਾ ਰਹੀ ਨਫ਼ਰਤ ਦੇ ਚੱਲਦਿਆਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਗੁੱਜਰਾਂ ਦੇ ਡੇਰੇ ਘੇਰ ਕੇ ਉਹਨਾਂ ਦੀ ਕੁੱਟਮਾਰ ਕਰ ਰਹੇ ਆ। ਤਲਵਾੜਾ, ਹਾਜੀਪੁਰ ਦੇ ਪਿੰਡਾਂ ਦੇ ਵਸਨੀਕ ਗੁੱਜਰ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਦਿੱਲੀ 'ਚ ਰੌਲਾ ਪੈਣ ਤੋਂ ਅਗਲੇ ਦਿਨ ਉਹਨਾਂ ਦੇ ਪਿੰਡਾਂ ਦੇ ਵਿੱਚ ਦਾਖਲੇ ਔਖੇ ਹੋ ਗਏ। ਤਲਵਾੜਾ ਵਾਸੀਆਂ ਨੇ ਗੁੱਜਰਾਂ ਤੋਂ ਦੁੱਧ ਲੈਣਾ ਬੰਦ ਕਰਤਾ। ਉਹਨਾਂ ਦੇ ਡੇਰਿਆਂ ਦੇ ਕੋਲੇ 4-5 ਪਿੰਡਾਂ ਦੇ ਲੋਕ ਡਾਂਗਾ ਲੈ ਕੇ ਇਕੱਠੇ ਹੋ ਗਏ ਔਰ ਉੱਥੇ ਕੁੱਟਮਾਰ ਜਿਹੜੀ ਸੀ ਉਹ ਕੀਤੀ ਗਈ। ਜਿਹੜੇ ਇਹ ਗੁੱਜਰ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਇੱਥੇ RMP ਡਾਕਟਰ ਨੇ ਉਹਨਾਂ ਨੂੰ ਦਵਾਈ ਦੇਣ ਤੋਂ ਵੀ ਨਾ ਕਰਤੀ। ਉਹਨਾਂ ਦੇ ਬੱਚੇ 2 ਦਿਨਾਂ ਤੋਂ ਬਿਮਾਰ ਨੇ, ਉਹਦੀ ਦਵਾਈ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ। ਪੁਲਿਸ ਪ੍ਰਸ਼ਾਸਨ ਤੇ ਉਹਨਾਂ ਨੇ ਕਿਹਾ ਕਿ ਮਦਦ ਕਰਨ ਦੀ ਬਜਾਏ ਡਾਂਗਾ ਮਾਰ ਕੇ ਉਹਨਾਂ ਨੂੰ ਭਜਾ ਦਿੱਤਾ ਗਿਆ। ਇਸੇ ਤਰ੍ਹਾਂ ਕਬਲੂ ਦੇ ਗੁੱਜਰਾਂ ਦੀ ਤਲਵਾੜਾ ਦੇ ਸਵਾਂ ਦੇ ਡੇਰਿਆਂ ਦੇ ਜਿਹੜੇ ਕੁੱਟਮਾਰ ਜਿਹੜੀ ਕੀਤੀ ਗਈ। ਗੁੱਜਰ ਭਾਈਚਾਰਾ ਜਿਹੜਾ ਜੀ ਉਹਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਪੱਖਪਾਤ ਕਰਨ ਦੇ ਦੋਸ਼ ਲਾਏ ਆ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਦੁੱਧ ਵੇਚਣ ਲਈ ਲਾਇਸੈਂਸ ਜਾਰੀ ਜਿਹੜਾ ਜੀ ਕੀਤਾ ਜਾਵੇ। ਉਹਨਾਂ ਦੇ ਡੰਗਰ ਜਿਹੜੇ ਨੇ ਉਹਨਾਂ ਦੇ ਵਾਸਤੇ ਪੱਠਿਆਂ ਦੀ ਮੰਗ ਕੀਤੀ ਜਾਵੇ। ਪ੍ਰਸ਼ਾਸਨ ਕਹਿੰਦਾ ਕਿ ਦੁੱਧ ਦੀ ਸਪਲਾਈ ਦੇ ਵਾਸਤੇ ਕਿਸੇ ਤਰ੍ਹਾਂ ਦੀ ਲਾਇਸੈਂਸ ਦੀ ਲੋੜ ਨਹੀਂ ਗੀ। ਹੁਣ ਸਵਾਲ ਇਹ ਆ, ਲਾਇਸੈਂਸ ਦੀ ਲੋੜ ਤਾਂ ਨਹੀਂ ਗੀ। ਜਦੋਂ ਇਹ ਜਾਂਦੇ ਆ ਇਹਨਾਂ ਦੀ ਦਿੱਖ ਵੱਖਰੀ ਆ। ਜਦੋਂ ਉਹ ਦਿੱਖ ਦੀ ਗੱਲ ਜਿਹੜੀ ਆਉਂਦੀ ਆ ਤੇ ਉਹਨਾਂ ਨੂੰ ਇਹ ਲੋਕ ਜਿਹੜੇ ਦੀ ਉਹ ਡਾਂਗਾ ਲੈ ਕੇ ਕੁੱਟਮਾਰ ਕਰਦੇ ਆ। ਇੱਕ ਟਾਈਮ ਦੇ ਉੱਤੇ ਜਦੋਂ ਕਿ ਦੁਨੀਆ ਦੇ ਵਿੱਚ ਜਿਹੜਾ ਜੀ ਇੰਨਾ ਹਾਲਾਤ ਜਿਹੜੇ ਦੀ ਮਾੜੇ ਹੋਏ ਪਏ ਆ, ਜ਼ਿੰਦਗੀ ਮੌਤ ਦਾ ਜਿਹੜਾ ਜੀ ਉਹ ਸਵਾਲ ਬਣਿਆ ਪਿਆ,
ਉਸ ਮੌਕੇ ਜਿਹੜਾ ਜੀ ਇਸ ਤਰ੍ਹਾਂ ਦੀ ਨਫ਼ਰਤ ਜਿਹੜੀ ਆ ਜੀ ਉਹ ਫੈਲਾਉਣੀ, ਕਿਉਂਕਿ ਕੋਈ ਕਹਿੰਦੇ ਸੀਗੇ ਕਿ ਆਹ ਕੀ ਕੁਝ ਜਿਹੜਾ ਦੀ ਸਾਰਾ ਹੋਇਆ ਹੈ ਇਹ ਵੋਟ ਪੋਲਰਾਈਜੇਸ਼ਨ ਹੀ ਹੈ। ਔਰ ਸ਼ਰਮ ਜਿਹੜੀ ਆ ਉਹ ਆਉਣੀ ਚਾਹੀਦੀ ਹੈ ਕਿਤੇ ਨਾ ਕਿਤੇ, ਜਿਹੜਾ ਉਹ ਸ਼ਰਮ ਦਾ ਘਾਟਾ ਜਿਹੜਾ ਕਹਿੰਦੇ ਨਾ ਉਹ ਹਾਲਾਤ ਨੇ ਵੀ ਇਹੋ ਜਿਹੇ ਮੌਕੇ ਦੇ ਉੱਤੇ ਵੀ ਇਹ ਜਿਹੜੀ ਮਜ਼ਹਬੀ ਨਫ਼ਰਤ ਹੈ ਉਹ ਫੈਲਾ ਰਹੇ ਨੇ ਬਹੁਤ ਜ਼ਿਆਦਾ ਜੀ ਇਸ ਟਾਈਮ ਦੇ ਉੱਤੇ। ਤੇ ਅੱਗੇ ਅਮਰੀਕਾ ਦੀ ਗੱਲ ਕਰਦੇ ਹਾਂ, ਉਹਨਾਂ ਨੇ ਪੁਰਾਣੀ ਚੀਜ਼ ਜਿਹੜੀ ਇੱਕ ਕਨੈਣ ਕਹਿੰਦੇ ਸੀ ਪੰਜਾਬੀ ਦੇ ਵਿੱਚ, ਤੇ ਉਸ ਦੀ ਮੰਗ ਕੀਤੀ ਇੰਡੀਆ ਤੋਂ। ਦੇਖੋ ਕਿਸੇ ਟਾਈਮ ਬਹੁਤ ਸਾਰੇ ਲੋਕਾਂ ਨੂੰ ਇਹ ਯਾਦ ਹੋਊਗਾ ਕਿ ਮੈਂ ਤਾਂ ਡਿਸਪੈਂਸਰੀਆਂ ਦੀ ਉਦੋਂ ਗੱਲ ਕੀਤੀ ਸੀ। ਡਿਸਪੈਂਸਰੀ ਕਲਚਰ ਜਿਹੜਾ ਜੀ, ਜਾਂ ਡਿਸਪੈਂਸਰੀਆਂ ਬਹੁਤ ਵੱਡਾ ਰੋਲ ਨਿਭਾਉਂਦੀਆਂ ਹੁੰਦੀਆਂ ਸੀਗੀਆਂ। ਤੇ ਛੋਟੇ ਹੁੰਦਿਆਂ ਇਹਨਾਂ ਦਿਨਾਂ ਦੇ ਵਿੱਚ ਇੱਕਦਮ ਮੱਛਰ ਆਉਂਦਾ ਬਾਹਰ, ਤੇ ਮੱਛਰ ਦੇ ਨਾਲ ਮਲੇਰੀਆ ਹੁੰਦਾ, ਬਾਹਰ ਹੀ ਲੋਕ ਸੌਂਦੇ ਸੀਗੇ ਉਦੋਂ। ਹੁਣ ਹੀ ਇਹ ਅੰਦਰ ਜਿਹੜਾ ਜੀ ਉਹ ਹੋਇਆ, ਤੇ ਇਹਦੇ ਮਲੇਰੀਏ ਤੋਂ ਬਚਣ ਦਾ ਉਪਾਅ ਜਿਹੜਾ ਹੁੰਦਾ ਸੀਗਾ ਜੀ ਉਹ ਕਨੈਣ ਹੁੰਦੀ ਸੀ। ਕਨੈਣ ਜਾਂ ਜਿਹੜਾ ਜੀ ਉਹ ਕਲੋਰੋਕੁਇਨ ਹੈ ਐਕਚੁਅਲੀ ਉਹਦਾ ਨਾਮ, ਜਿਹੜਾ ਜੀ ਜਿਹੜੀ ਇੱਥੇ ਬਣਦੀ ਆ ਕੁਨੀਨ ਵੀ ਕਹਿੰਦੇ ਸੀਗੇ। ਕਨੈਣ ਵੈਸੇ ਪੰਜਾਬੀ ਦੇ ਵਿੱਚ ਇਹਦਾ ਨਾਮ ਹੁੰਦਾ ਸੀਗਾ। ਔਰ ਜਦੋਂ ਉਸ ਟਾਈਮ ਦੇ ਉੱਤੇ ਇਹ ਬੜੀ ਕੌੜੀ, ਜਦੋਂ ਕੋਈ ਖਾ ਲੈਂਦਾ ਸੀਗਾ ਤੇ ਕਈ ਦਿਨ ਮੂੰਹ ਦੇ ਵਿੱਚੋਂ ਕੜੱਤਣ ਨਹੀਂ ਸੀ ਜਾਂਦੀ, ਖੂਨ ਸਾਫ਼ ਕਰਦੀ ਸੀ। ਔਰ ਖੂਨ ਸਾਫ਼ ਹੋਣ ਦੇ ਨਾਲ ਮਲੇਰੀਆ ਨਹੀਂ ਸੀ ਜਿਹੜਾ ਜੀ ਆਉਂਦਾ। ਔਰ ਜਿਹੜੀ ਕਲੋਰੋਕੁਇਨ ਹੈ ਇਹਦੀ ਹੁਣ ਦੁਬਾਰਾ ਬਹੁਤ ਵੱਡੀ ਮੰਗ ਜਿਹੜੀ ਆ ਉਹ ਵੱਧ ਰਹੀ ਆ ਦੁਨੀਆ ਦੇ ਵਿੱਚ। ਜਿਵੇਂ ਜਿਵੇਂ ਇਹ ਗੱਲ ਫੈਲ ਰਹੀ ਆ ਕਿ ਮਲੇਰੀਆ ਹੋਣ ਦੇ ਉੱਤੇ ਵਰਤੀ ਜਾਣ ਵਾਲੀ ਦਵਾਈ ਜਿਹੜੀ ਆ ਹਾਈਡਰੋਕਸੀ ਕਲੋਰੋਕੁਇਨ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਵਾਸਤੇ ਕੁਝ ਕਾਰਗਰ ਜਿਹੜੀ ਆ ਜੀ ਉਹ ਸਾਬਤ ਹੋ ਰਹੀ ਆ, ਜਿਹਦੇ ਕਰਕੇ ਇਹਦੀ ਮੰਗ ਵੱਧ ਰਹੀ ਆ। 30 ਦੇਸ਼ ਭਾਰਤ ਸਰਕਾਰ ਤੋਂ ਇਹਦੀ ਸਪਲਾਈ ਦੀ ਮੰਗ ਕਰ ਚੁੱਕੇ ਆ। ਆਮ ਹਾਲਾਤਾਂ ਦੇ ਵਿੱਚ ਭਾਰਤ ਦੀਆਂ 2 ਕੰਪਨੀਆਂ ਇਹਨਾਂ ਦੇਸ਼ਾਂ ਦੀ ਮੰਗ ਨੂੰ ਪੂਰਾ ਕਰਨ ਲਈ ਬਹੁਤ ਨੇ, ਪਰ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਦੇਖਦਿਆਂ ਦੀ ਸਰਕਾਰ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ। ਭਾਰਤ ਸਰਕਾਰ ਨੇ ਇਹਦੀ ਬਰਾਮਦ ਦੇ ਉੱਤੇ ਮੁਕੰਮਲ ਪਾਬੰਦੀ ਜਿਹੜੀ ਉਹ ਲਾਤੀ ਆ। ਅਮਰੀਕਾ, ਬ੍ਰਾਜ਼ੀਲ, ਨੇਪਾਲ ਵਰਗੇ ਦੇਸ਼ਾਂ ਦੀ ਮੰਗ ਦੇ ਉੱਤੇ ਸਰਕਾਰ ਦੇਸ਼ ਦੇ ਸਾਰੇ ਪੱਖਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ ਕਿ ਕੁਝ ਖਾਸ ਹਾਲਾਤਾਂ ਦੇ ਵਿੱਚ ਇਹਦੀ ਬਰਾਮਦ ਕੀਤੀ ਜਾ ਸਕਦੀ ਹੈ ਜਾਂ ਨਹੀਂ। ਸਰਕਾਰੀ ਅਧਿਕਾਰੀਆਂ ਦੇ ਉੱਤੇ ਇਹ ਦਬਾਅ ਬਣਾਉਣ ਵਾਲੀਆਂ ਕੰਪਨੀਆਂ ਇਹ ਸਵੀਕਾਰ ਕਰ ਰਹੀਆਂ ਨੇ ਕਿ ਹੜਬੜਾਹਟ ਦੇ ਵਿੱਚ ਇਹਦੀ ਜਿਹੜਾ ਉਤਪਾਦਨ ਆ ਵਧਾਉਣਾ ਵੀ ਮੁਮਕਿਨ ਨਹੀਂ ਹੈ। ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ 2 ਦਿਨ ਪਹਿਲਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਹੋਈ ਗੱਲਬਾਤ ਦੇ ਵਿੱਚ ਜਿਹੜੀ ਕਲੋਰੋਕੁਇਨ ਹੈ ਇਹਦੀ ਦਵਾਈ ਦੀ ਬਰਾਮਦ ਕਰਨ ਦੀ ਗੱਲ ਜਿਹੜੀ ਦੀ ਕਹੀ ਸੀ। ਔਰ ਉਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਟਰੰਪ ਹੋਰਾਂ ਨੇ ਵੀ ਕਿਹਾ ਸੀਗਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਮਲੇਰੀਆ ਦੇ ਇਲਾਜ ਦੇ ਵਿੱਚ ਕੰਮ ਕਰਨ ਵਾਲੀ ਦਵਾਈ ਹਾਈਡਰੋਕਸੀ ਕਲੋਰੋਕੁਇਨ ਜਿਹੜੀ ਆ ਜੀ ਉਹ ਬਰਾਮਦ ਖੋਲ੍ਹਣ ਲਈ ਕਿਹਾ, ਕਿਉਂਕਿ ਇਹਦੇ ਉੱਤੇ ਪਾਬੰਦੀ ਹੈ। ਭਾਰਤ ਦੇ ਵਿੱਚ ਇਹ ਜਿਹੜੀ ਦਵਾਈ ਆ ਇਹ ਵੱਡੇ ਪੱਧਰ ਪੈਮਾਨੇ ਦੇ ਉੱਤੇ ਜਿਹੜੀ ਉਹ ਬਣਦੀ ਆ। ਔਰ ਇਹ ਦਵਾਈ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕਰੋਨਾ ਦੇ ਵਾਸਤੇ ਕੁਝ ਕਾਰਗਰ ਜਿਹੜੀ ਉਹ ਹੈ। ਟਰੰਪ ਹੋਰਾਂ ਦੇ ਇਸ ਬਿਆਨ ਤੋਂ ਕੁਝ ਘੰਟੇ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਐਮ ਬੋਲਸੋਨਾਰੋ ਨੇ ਵੀ ਜਿਹੜਾ ਜੀ ਉਹ ਟਵੀਟ ਕਰਕੇ ਇਹ ਗੱਲ ਕਹੀ ਆ ਕਿ ਉਹਨਾਂ ਦੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਗੱਲ ਹੋਈ ਹੈ। ਔਰ ਭਾਰਤ ਤੋਂ ਹਾਈਡਰੋਕਲੋਰੋਕੁਇਨ ਜਿਹੜੀ ਆ ਜੀ ਉਹ ਸਪਲਾਈ ਜਾਰੀ ਰੱਖਣ ਦੀ ਰਿਕੁਐਸਟ ਕੀਤੀ ਗਈ ਆ। ਉਹਨੇ ਕਿਹਾ ਕਿ ਅਸੀਂ ਲੋਕਾਂ ਦੀ ਜਾਨ ਬਚਾਉਣ 'ਚ ਕੋਈ ਕਸਰ ਜਿਹੜੀ ਉਹ ਛੱਡਣੀ ਨਹੀਂ ਚਾਹੁੰਦੇ। ਇਹਨਾਂ ਦੇਸ਼ਾਂ ਤੋਂ ਇਲਾਵਾ ਯੂਰਪੀ ਤੇ ਏਸ਼ੀਆਈ ਦੇਸ਼ਾਂ ਦੇ ਵਿੱਚ ਵੀ ਜਿਹੜੀ ਇਹ ਹਾਈਡਰੋਕਸੀ ਕਲੋਰੋਕੁਇਨ ਜਿਹੜੀ ਆ ਉਹਦੀ ਮੰਗ ਜਿਹੜੀ ਉਹ ਵਧੀ ਹੈ। ਇਹਦੇ ਵਿੱਚ ਭਾਰਤ ਦੇ ਗੁਆਂਢੀ ਦੇਸ਼ ਵੀ ਜਿਹੜੇ ਉਹ ਸ਼ਾਮਲ ਨੇ। ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਇਹ ਵੇਖਿਆ ਜਾਊਗਾ ਕਿ ਇਹ ਕਿਹੋ ਜਿਹਾ ਭਾਰਤ ਰੁਖ ਇਹਦੇ ਉੱਤੇ ਦਿਖਾਉਂਦਾ। ਇਹਦੀ ਅਜੇ ਸਥਿਤੀ ਜਿਹੜੀ ਹੈ ਜੀ ਉਹ ਸਪਸ਼ਟ ਨਹੀਂ ਹੈ। ਭਾਰਤ ਸਰਕਾਰ ਨੇ ਇਹਦੀ ਬਰਾਮਦ ਦੇ ਉੱਤੇ ਪਾਬੰਦੀ ਲਾਈ ਹੈ ਔਰ ਉਸ ਤੋਂ ਬਾਅਦ 4 ਅਪ੍ਰੈਲ 2020 ਨੂੰ ਨਵੇਂ ਨੋਟੀਫਿਕੇਸ਼ਨ ਜਾਰੀ ਕਰਕੇ ਪੱਕਾ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਨਾਲ ਇਹਦੀ ਬਰਾਮਦ ਨਾ ਹੋ ਸਕੇ। ਇਹਦੇ ਵਿੱਚ ਇਹ ਸਾਫ਼ ਕੀਤਾ ਗਿਆ ਜੀ ਕਿ ਕੰਪਨੀਆਂ ਨੇ ਪਹਿਲਾਂ ਬਰਾਮਦ ਲਈ ਐਡਵਾਂਸ ਲਿਆ ਹੋਇਆ ਉਹ ਵੀ ਅਜਿਹਾ ਨਹੀਂ ਕਰ ਸਕਣਗੀਆਂ। ਇਹਦੇ ਨਾਲ ਸਪੈਸ਼ਲ ਇਕਨੋਮਿਕ ਜ਼ੋਨ ਤੋਂ ਇਹਦੀ ਬਰਾਮਦ ਨਹੀਂ ਹੋ ਸਕੂਗੀ। ਸਰਕਾਰ ਦੀ ਪਹਿਲੀ ਕੋਸ਼ਿਸ਼ ਇਹ ਆ ਕਿ ਘਰੇਲੂ ਸਟਾਕ ਢੁਕਵਾਂ ਰਹੇ ਤਾਂ ਕਿ ਸਮੇਂ ਦੇ ਉੱਤੇ ਇਹਦੀ ਇੱਥੇ ਕਮੀ ਨਾ ਹੋਵੇ। ਔਰ ਸਰਕਾਰ ਹਾਲੇ ਸਹੀ ਤਰੀਕੇ ਦੇ ਨਾਲ ਇਹਦੇ ਮੁਲਾਂਕਣ ਦੇ ਉੱਤੇ ਲੱਗੀ ਹੋਈ ਆ ਕਿ ਭਾਰਤ ਦੇ ਵਿੱਚ ਇਹਦੀ ਦਵਾਈ ਦੀ ਉਤਪਾਦਨ ਸਮਰੱਥਾ ਕਿੰਨੀ ਹੈ ਔਰ ਐਮਰਜੈਂਸੀ 'ਚ ਇਹਨੂੰ ਕਿੰਨਾ ਹੋਰ ਬਣਾਇਆ ਜਿਹੜਾ ਜੀ ਉਹ ਜਾ ਸਕਦਾ ਹੈ। ਜਿਹੜਾ ਦਵਾਈ ਨਿਰਮਾਣ ਦੇ ਨਾਲ ਜੁੜੇ ਹੋਏ ਜਿਹੜੇ ਸਨਅਤੀ ਲੋਕ ਨੇ ਜੀ ਉਹਨਾਂ ਦਾ ਇਹ ਕਹਿਣਾ ਕਿ ਭਾਰਤ ਦੇ ਵਿੱਚ ਮੋਟੇ ਤੌਰ ਦੇ ਉੱਤੇ 4 ਕੰਪਨੀਆਂ ਇੱਕਾ, ਮੰਗਲਮ,
ਵਾਈਟਲ ਹੈਲਥ ਕੇਅਰ ਤੇ ਕੈਡਲਾ ਇਹ ਦਵਾਈਆਂ ਨੂੰ ਬਣਾਉਂਦੀਆਂ ਨੇ। ਔਰ ਇਹਦੇ ਵਿੱਚ 47 ਜਿਹੜਾ ਹੈ ਜੀ ਡਾਈਕਲੋਰੋ ਵਿਨਲੋਨਿਲ ਨਾਂ ਦਾ ਕੱਚਾ ਮਾਲ ਜਿਹੜਾ ਜੀ ਉਹ ਲੱਗਦਾ। ਔਰ ਇਹਨੂੰ ਬਣਾਉਣ ਦੇ ਵਾਸਤੇ EME ਨਾਂ ਦੀ ਇੱਕ ਵੱਖਰਾ ਜਿਹੜਾ ਉਤਪਾਦ ਹੈ ਉਹਦੀ ਲੋੜ ਹੁੰਦੀ ਆ। ਔਰ ਭਾਰਤ 'ਚ ਸਾਂਝੇ ਤੌਰ ਦੇ ਉੱਤੇ ਕਲੋਰੋਕੁਇਨ ਬਣਾਉਣ ਦੇ ਵਾਸਤੇ 60 ਤੋਂ 80 ਟਨ ਕੱਚੇ ਮਾਲ ਦਾ ਸਟਾਕ ਹੈ, ਜਿਹਦੇ ਨਾਲ ਇਸ ਵੇਲੇ 20 ਕਰੋੜ ਗੋਲੀਆਂ ਜਿਹੜੀਆਂ ਉਹ ਬਣਾਈਆਂ ਜਾ ਸਕਦੀਆਂ। ਬਰਾਮਦ ਕਿੰਨੀ ਹੋਊਗੀ, ਕਿਹੜੇ ਮੁਲਕ ਨੂੰ ਜਾਊਗੀ, ਇਹ ਬਾਅਦ ਵਾਲੀ ਗੱਲ ਹੈ। ਪਰ ਗੱਲ ਫਿਰ ਉਹ ਆ ਗਈ ਕਿ ਆਪਾਂ ਨੇਚਰ ਦੀ ਵੀ ਗੱਲ ਕਰਦੇ ਹਾਂ ਕਿ ਉੱਥੇ ਆ ਗਈ ਲੋਕ ਜਿਹੜੇ ਜੀ ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹਨਾਂ ਚੀਜ਼ਾਂ ਦਾ ਬੜਾ ਅਸਰ ਜਿਹੜਾ ਜੀ ਉਹ ਪੈ ਰਿਹਾ ਕਿ ਫੂਡ ਵੇਸਟ ਨਹੀਂ ਕਰਨਾ, ਉਹਨੂੰ ਬਹੁਤ ਧਿਆਨ ਦੇ ਨਾਲ ਖਾਓ, ਬੜਾ ਸੰਜਮ ਦੇ ਨਾਲ ਖਾ ਰਹੇ ਨੇ, ਸੰਜਮ ਵਾਲੀ ਜ਼ਿੰਦਗੀ ਜਿਹੜੀ ਜੀ ਰਹੇ ਨੇ। ਪਰ ਇਹਦਾ ਇੱਕ ਪੱਖ ਇਹ ਵੀ ਆ ਕਿ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿਸੇ ਟਾਈਮ ਬੜੀਆਂ ਜਿਹੜੀਆਂ ਜੀ ਉਹ ਸਾਜ਼ਗਾਰ ਹੁੰਦੀਆਂ ਸਨ ਔਰ ਛੋਟੇ ਛੋਟੇ ਇਲਾਜ ਦੇ ਵਾਸਤੇ ਵਰਤੀਆਂ ਜਾਂਦੀਆਂ ਸੀ। ਤਾਂ ਇਹਨੇ ਕਨੈਣ ਯਾਦ ਕਰਾਤੀ ਨਾ ਜੀ, ਕਹਿੰਦੇ ਮੂੰਹ ਜਿਹੜਾ ਉਹ ਕਨੈਣ ਵਰਗਾ ਹੋ ਗਿਆ, ਭਾਵ ਕਿ ਉਹ ਕੌੜੀ ਬੜੀ ਹੁੰਦੀ ਸੀਗੀ ਪਰ ਵਰਕ ਬਹੁਤ ਕਰਦੀ ਸੀ। ਇਹ ਉਹੀ ਹੈ ਜੀ ਕਨੈਣ। ਇਹ ਕਲੋਰੋਕੁਇਨ ਨੂੰ ਜਿਹੜਾ ਕਲੋਰੋਕਨੀਨ ਵੀ ਉਦੋਂ ਕਹਿਣ ਦਿੰਦੇ ਸੀ ਵੀ ਕਲੋਰੋਕਨੀਨ ਦੀ ਦਵਾਈ ਜਿਹੜੀ ਉਹ ਕਿਸੇ ਵੀ ਕੈਮਿਸਟ ਤੋਂ ਮਿਲ ਜਾਂਦੀ ਹੁੰਦੀ। ਇਹ ਕਲੋਰੋਕੁਇਨ ਹੈ ਔਰ ਇਹ ਸ਼ੂਗਰ ਕੋਟਡ ਹੈ ਇਹਨਾਂ ਦਿਨਾਂ ਦੇ ਵਿੱਚ। ਇਹ ਉਨੀ ਕੌੜੀ ਨਹੀਂ ਕਿ ਜਿੰਨੀ ਬਚਪਨ ਦੇ ਵਿੱਚ ਖਾਣੀ ਪੈਂਦੀ। ਜੀ ਹੋ ਸਕਦਾ ਇਹਦਾ ਕੋਈ ਸਾਈਡ ਇਫੈਕਟ ਵੀ ਨਾ ਹੋਊਗਾ। ਤੇ ਅੱਗੇ ਗੱਲ ਕਰਦੇ ਹਾਂ ਕਿ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਵਾਤਾਵਰਨ ਕਿੰਨਾ ਸਾਫ਼ ਹੋ ਗਿਆ, ਪਹਾੜੀਆਂ ਦਿਸਣ ਲੱਗ ਪਈਆਂ ਅਤੇ ਪੰਛੀ ਚਹਿਕ ਰਹੇ ਆ। ਪਰ ਉਸ ਤੋਂ ਬਾਅਦ ਜੋ ਮੂਰਖਤਾ ਕੀਤੀ ਗਈ ਆ, ਪਟਾਕੇ ਚਲਾਏ ਗਏ ਆ ਤੇ ਉਹਦੇ ਨਾਲ ਵਾਤਾਵਰਨ ਆ ਜਿਹੜਾ ਉਹ ਫੇਰ ਖਰਾਬ ਹੋ ਗਿਆ, ਪੋਲੂਸ਼ਨ ਵੱਧ ਗਿਆ। ਵਧਿਆ ਜੀ, ਕੁਛ ਥਾਵਾਂ ਦੇ ਉੱਤੇ ਪੋਲੂਸ਼ਨ ਇਹ ਵਧਿਆ। ਉਹੀ ਲੋਕ ਜਿਹੜੇ ਫੋਟੋਆਂ ਪਾਉਂਦੇ ਸੀ ਇੱਥੋਂ ਦਿਸਣ ਲੱਗ ਗਿਆ। ਉਹ ਮੂਰਖ ਜਿਹੜੇ ਸੀ ਉਹ ਥਾਲੀਆਂ ਪਿੱਟਦੇ ਮੁੜ ਕੇ ਨਾਲ ਦੀ ਨਾਲ ਦੀਵਿਆਂ ਤੋਂ ਬਾਅਦ ਆ ਗਏ ਜੀ ਆਤਿਸ਼ਬਾਜ਼ੀ ਦੇ ਉੱਤੇ। ਸਵਾਲ ਬੜਾ ਵੱਡਾ ਕਿ ਜਿੱਥੇ ਲੋਕਾਂ ਨੂੰ ਖਾਣੇ ਦਾਣੇ ਦੀ ਪਈ ਹੋਈ ਆ, ਇਹ ਪਟਾਕੇ ਕਿੱਥੋਂ ਆਏ, ਕਿਵੇਂ ਇਹ ਪਟਾਕੇ ਜਿਹੜੇ ਸੀ ਉਹ ਵਰਤਾਏ ਗਏ। ਲਾਕਡਾਊਨ ਦੇ ਬਾਵਜੂਦ ਇਹ ਪਤਾ ਲੱਗ ਰਿਹਾ ਕਿ ਕੋਲਕਾਤਾ ਦੇ ਵਿੱਚ ਪਟਾਕੇ ਵਿਕੇ ਬਹੁਤ ਜ਼ਿਆਦਾ। ਜਿਹੜੇ ਪੂਰੇ ਬੰਗਾਲ ਦੇ ਵਿੱਚ ਲੋਕਾਂ ਨੇ ਜੰਮ ਕੇ ਪਟਾਕੇ ਜਿਹੜੇ ਸੀ ਉਹ ਚਲਾਏ। 98 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ 6 ਕਰੋੜ ਦੇ ਪਟਾਕੇ ਇਕੱਲੇ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਜੀ ਉਹ ਚਲਾਏ ਗਏ ਇਹਨਾਂ 9-10 ਮਿੰਟਾਂ ਦੇ ਵਿੱਚ। ਜਿਹੜਾ ਪਟਾਕਾ ਵੇਚਣ ਵਾਲੇ ਨੇ ਜੀ ਉਹ ਕਹਿੰਦੇ ਆ ਕਿ ਉਹਨਾਂ ਨੇ ਜੰਮ ਕੇ ਜਿਹੜਾ ਸੀਗਾ ਜੀ ਉਹ ਪੈਸਾ ਕਮਾਇਆ ਔਰ 9 ਮਿੰਟਾਂ ਦੇ ਵਿੱਚ ਪੂਰੇ ਕੋਲਕਾਤਾ ਦੇ ਵਿੱਚ 6 ਕਰੋੜ ਰੁਪਈਏ ਜਿਹੜੇ ਉਹ ਫੂਕ ਦਿੱਤੇ ਗਏ ਪਟਾਕਿਆਂ ਦੇ ਵਿੱਚ। ਇਹਦਾ ਪਟਾਕਿਆਂ ਦਾ ਕੀ ਸੰਬੰਧ ਸੀ? ਕਿਉਂਕਿ ਇੱਥੇ ਜਿਹੜਾ ਗੋਦੀ ਮੀਡੀਆ ਉਹਨੇ ਪ੍ਰਚਾਰਨਾ ਸ਼ੁਰੂ ਕਰਤਾ ਸੀਗਾ ਜੀ ਦਿਨ ਤੋਂ ਹੀ ਕਿ ਪਹਿਲਾਂ ਤਾਂ ਉਹ ਜਿਹੜਾ ਸੀ ਉਹ ਕਰਫਿਊ ਦੇ ਵਿੱਚ ਦੀਵਿਆਂ ਦੀ ਗੱਲ ਕਰਦਾ ਰਿਹਾ। ਫਿਰ ਇੱਕਦਮ ਜਿਹੜਾ ਜੀ ਇਹ ਪ੍ਰਚਾਰ ਹੋਣਾ ਸ਼ੁਰੂ ਹੋਇਆ ਦੁਪਹਿਰ ਤੋਂ, ਜਿਹਦੇ ਵਿੱਚ ਇਹਨੂੰ ਨਾਮ ਦੇ ਦਿੱਤਾ ਗਿਆ ਕਿ ਕਰੋਨਾ ਵਾਲੀ ਦੀਵਾਲੀ। ਫਿਰ ਨਾਮ ਦਿੱਤਾ ਗਿਆ ਜੀ ਕਿ ਮੋਦੀ ਕੀ ਦੀਵਾਲੀ, ਆਜ ਹੋਗੀ ਦੀਵਾਲੀ। ਉਹ ਦੀਵਾਲੀ ਜਿਹੜੀ ਸੀਗੀ ਲੋਕਾਂ ਨੇ ਉਹਨੂੰ ਹੋਰ ਹੀ ਲੈ ਲਿਆ। ਪਟਾਕੇ ਜਿਹੜੇ ਸੀਗੇ ਜੀ ਉਹ ਲੈ ਲਏ, ਉਹਦੇ ਵਿੱਚ ਜਿਹੜੇ ਸੀਗੇ ਮੋਮਬੱਤੀਆਂ ਲੈ ਲਈਆਂ, ਆਤਿਸ਼ਬਾਜ਼ੀ ਲੈ ਲਈ, ਭੰਗੜੇ ਲੈ ਲਏ, ਥਾਲ ਕੁੱਟਣੇ ਜਿਹੜੇ ਸੀ ਉਹ ਲੈ ਲਏ। ਇਹਦੇ ਨਾਲ ਜਿਹੜਾ ਸੀਗਾ ਜੀ ਜਿੱਥੇ ਵਾਤਾਵਰਨ ਸ਼ੁੱਧ ਹੋਇਆ ਸੀ ਉਹ ਗੰਦਾ ਹੋਣਾ ਸ਼ੁਰੂ ਹੋ ਗਿਆ। ਦਿੱਲੀ, NCR ਤੇ ਪਟਨਾ ਦੇ ਵਿੱਚ ਜਿਹੜੀ ਹਵਾ ਉਹ ਖਰਾਬ ਹੋਈ। ਜਿਹੜੇ ਕਾਰਖਾਨੇ ਬੰਦ ਹੋਣ ਦੇ ਨਾਲ, ਵਹੀਕਲ ਨਾ ਜਿਹੜਾ ਜੀ ਚੱਲਣ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਸ਼ੁੱਕਰਵਾਰ ਨੂੰ 에ਅਰ ਕੁਆਲਿਟੀ ਇੰਡੈਕਸ ਜਿਹੜਾ ਸੀਗਾ 87-102 ਦਰਜ ਹੋਇਆ। ਜਦੋਂ ਇਹ ਪਟਾਕੇ ਚੱਲ ਗਏ ਇਹ 142 ਤੇ ਫਿਰ ਪਹੁੰਚ ਗਿਆ। ਫਰੀਦਾਬਾਦ ਦੇ ਵਿੱਚ ਜਿਹੜਾ ਇੰਡੈਕਸ ਸੀਗਾ ਜੀ 117 ਸੀ, ਜਿਹੜਾ ਕਿ ਪਟਾਕੇ ਚੱਲਣ ਤੋਂ ਬਾਅਦ 123 ਦੇ ਉੱਤੇ ਚਲੇ ਗਿਆ। ਗਾਜ਼ੀਆਬਾਦ ਦੇ ਵਿੱਚ 124 ਸੀਗਾ, ਵੱਧ ਕੇ 181 ਹੋ ਗਿਆ। ਇਸੇ ਤਰੀਕੇ ਨਾਲ ਗ੍ਰੇਟਰ ਨੋਇਡਾ ਦੇ ਵਿੱਚ 101 ਸੀਗਾ, 142 ਦੇ ਉੱਤੇ ਚਲੇ ਗਿਆ। ਗੁੜਗਾਉਂ ਦੇ ਵਿੱਚ 91 ਦੇ ਉੱਤੇ ਸੀਗਾ ਜੀ, ਕਾਫੀ ਹੱਦ ਤੱਕ ਸ਼ੁੱਧ ਸੀ, 166 ਦੇ ਉੱਤੇ ਜਿਹੜਾ ਜੀ ਉਹ ਚਲੇ ਗਿਆ। ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਜਿਹੜਾ ਸੀਗਾ ਜੀ 115 ਸੀਗਾ, ਮੁੜ ਕੇ 133 ਦੇ ਉੱਤੇ ਚਲੇ ਗਿਆ। ਗੁਜਰਾਤ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਜਿਹੜਾ ਜੀ 157 ਤੇ ਚਲੇ ਗਿਆ। ਚੰਡੀਗੜ੍ਹ ਦੇ ਲੋਕ ਵੀ ਮੂਰਖ ਸੀ, ਉੱਥੇ 32 ਸੀਗਾ ਜੀ, ਇਹ 45 ਦੇ ਉੱਤੇ ਮੁੜ ਕੇ ਚਲੇ ਗਿਆ। ਰਾਜਸਥਾਨ ਦੇ ਜੈਪੁਰ ਦੇ ਵਿੱਚ 74 ਸੀ ਜੀ, 80 ਦੇ ਉੱਤੇ ਚਲੇ ਗਿਆ। ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿੱਚ 71 ਸੀਗਾ, 88 ਦੇ ਉੱਤੇ ਜਿਹੜਾ ਜੀ ਉਹ ਚਲੇ ਗਿਆ। ਔਰ ਵੱਖ-ਵੱਖ ਜਿਹੜੇ ਮਹਾਨਗਰ ਸੀ, ਉਹਨਾਂ ਦਾ ਵੀ ਜਿਹੜਾ 에ਅਰ ਇੰਡੈਕਸ ਸੀਗਾ ਜੀ ਉਹ ਖਰਾਬ ਹੋਇਆ।
ਇਹ ਲੋਕ ਵੈਸੇ ਹੱਕਦਾਰ ਹੀ ਨਹੀਂ ਗੇ ਜੀ, ਸੱਚੀ ਪੁੱਛੋ ਤਾਂ ਇਹ ਸ਼ੁੱਧ ਹਵਾ ਦੇ ਵਿੱਚ ਹੱਕਦਾਰ ਨਹੀਂ ਗੇ ਰਹਿਣ ਦੇ। ਗੈਸ ਚੈਂਬਰਸ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਮਜ਼ਾ ਜਿਹੜਾ ਜੀ ਉਹ ਆਉਂਦਾ। ਕੁਛ ਸਮੇਂ ਤੋਂ ਇੱਥੇ ਜਿਹੜੇ ਮਹਾਨਗਰ ਨੇ ਉਹਨਾਂ ਦੇ ਵਿੱਚ ਆਕਸੀਜਨ ਪਾਰਲਰ ਖੁੱਲ੍ਹੇ ਆ ਜੀ, ਔਰ ਜਿਹੜੀ ਘਰਾਂ ਦੇ ਅੰਦਰਲੀ ਹਵਾ ਉਹਨੂੰ ਸ਼ੁੱਧ ਕਰਨ ਦੇ ਵਾਸਤੇ ਨਵੇਂ ਜੁਗਾੜ, ਨਵੀਂ ਮਸ਼ੀਨਰੀ ਜਿਹੜੀ ਜੀ ਉਹ ਵੇਚੀ ਜਾ ਰਹੀ ਆ, ਔਰ ਵੱਡੇ ਵੱਡੇ ਜਿਹੜੇ ਫਿਲਮੀ ਕਲਾਕਾਰ ਨੇ ਉਹਦੀ ਉਹ ਮਸ਼ਹੂਰੀ ਕਰਦੇ ਨਜ਼ਰ ਆਉਂਦੇ ਆ। ਇਹ ਲੋਕ ਉੱਥੇ ਪੈਸੇ ਖਰਚ ਕੇ ਨਕਲੀ ਹਵਾਵਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਸਾਹ ਕੱਟਣ ਨੂੰ ਆਪਣੀ ਅਮੀਰੀ ਔਰ ਆਪਣਾ ਮੂਰਖਪੁਣਾ ਜਿਹੜਾ ਜੀ ਉਹ ਸਮਝਦੇ ਆ। ਜੇ ਕੁਦਰਤ ਨੇ ਨੇਚਰ ਜਿਹੜੀ ਆ ਜੀ ਉਹਨੂੰ ਸ਼ੁੱਧ ਕਰ ਦਿੱਤਾ ਤੇ ਉਹ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਜਿਹੜੀ ਜੀ ਉਹ ਹੋ ਰਹੀ। ਇਹ ਥਾਲੀ ਕੁੱਟ ਮਹਿਕਮਾ ਜਿਹੜਾ ਜੀ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਜੀ ਆਤਿਸ਼ਬਾਜ਼ੀ ਜਿਹੜੀ ਉਹ ਚਲਾਈ, ਉਹਨੇ ਸਵਾਲ ਤਾਂ ਵੱਡੇ ਜਿਹੜੇ ਜੀ ਉਹ ਖੜੇ ਕਰਤੇ ਵੀ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਜਿਹੜੀ ਜੀ ਉਹ ਦੁਨੀਆ ਭਰ ਦੇ ਵਿੱਚ ਚੱਲਦੀ ਆ ਕਿ ਜੇ ਇੰਨੀ ਜਿਹੜੀ ਜੀ ਉਹ ਹਵਾ ਸ਼ੁੱਧ ਹੋ ਸਕਦੀ ਆ ਤੇ ਕਿਉਂ ਨਾ ਸਾਲ ਦੇ ਵਿੱਚ ਇੱਕ ਦੋ ਵਾਰੀ ਇਹ ਲੋਕਡਾਊਨ ਜਿਹੜਾ ਜੀ ਉਹ ਕਰ ਲਿਆ ਜਾਵੇ। ਪਰ ਹੁਣ ਇਹਨਾਂ ਲੋਕਾਂ ਦੀ ਮੂਰਖਤਾ ਵੇਖਦਿਆਂ ਹੋਇਆ ਇਹ ਗੱਲ ਜਿਹੜੀ ਜੀ ਉਹ ਸਾਹਮਣੇ ਆਉਂਦੀ ਆ ਵੀ ਇਹ ਉਹਨਾਂ ਲੋਕਡਾਊਨ ਨੂੰ ਮੰਨਣਗੇ ਜੀ ਕਦੀ, ਬਲਕਿ ਇਹ ਤਾਂ ਚੌੜਪੁਣੇ ਦੇ ਵਿੱਚ ਜਿਹੜਾ ਜੀ ਉਹ ਬਾਹਰ ਆਉਣਗੇ। ਜਦੋਂ ਮੌਤਾਂ ਜਿਹੜੀਆਂ ਉਹ ਹੋਈਆਂ ਹੋਣ, ਲੋਕਾਂ ਦੇ ਘਰਾਂ ਦੇ ਵਿੱਚ ਸੋਗ ਪਿਆ ਹੋਇਆ ਹੋਵੇ, ਲੋਕ ਆਪਣੇ ਨੇੜਲਿਆਂ ਦੀਆਂ ਲਾਸ਼ਾਂ ਜਿਹੜੀਆਂ ਦੀ ਉਹ ਨਾ ਲੈ ਰਹੇ ਹੋਣ, 4 ਬੰਦੇ ਮੋਢਾ ਦੇਣ ਦੇ ਵਾਸਤੇ ਨਾ ਲੱਭ ਰਹੇ ਹੋਣ, ਉਸ ਮੌਕੇ ਦੇ ਉੱਤੇ ਆਤਿਸ਼ਬਾਜ਼ੀ ਚਲਾ ਕੇ ਕਿਹੋ ਜਿਹੀ ਮੂਰਖਤਾ ਦਾ ਜਿਹੜਾ ਜੀ ਉਹ ਪ੍ਰਗਟਾਵਾ ਕੀਤਾ ਜਿਹਨੇ ਕਿ ਇਹ ਸ਼ੁੱਧ ਹੋਈ ਹਵਾ ਜਿਹੜੀ ਸੀ ਉਹਨੂੰ ਫੇਰ ਗੰਦ ਵੱਲ ਨੂੰ ਧੱਕਣਾ ਸ਼ੁਰੂ। ਬਿਲਕੁਲ ਜੀ, ਜੇ ਇਸ ਦੇਸ਼ ਦਾ ਜਿਹੜਾ ਚਲਾਉਣ ਵਾਲਾ ਹੀ ਇੱਦਾਂ ਦਾ ਹੋਵੇ ਤਾਂ ਫਿਰ ਇੱਦਾਂ ਦੇ ਹੁੰਦੇ ਆ। ਤੇ ਸਰੋਤੇ ਅਸੀਂ ਆਉਂਦੇ ਆ ਇੱਕ ਬ੍ਰੇਕ ਲੈ ਕੇ। ਤੁਸੀਂ ਵੀ ਕਾਲ ਕਰ ਸਕਦੇ ਜੇ ਤੁਹਾਡਾ ਵੀ ਕੋਈ ਸਵਾਲ ਆ 4082725200 408 5200 ਦੇ ਕਾਲ ਕਰਕੇ ਕੋਈ ਵੀ ਸਵਾਲ ਹੈ ਤੁਹਾਡਾ ਉਹ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਭਾਗ ਦੇ ਵਿੱਚ ਕਾਲ ਕਰਕੇ ਕੋਈ ਵੀ ਸਵਾਲ ਪੁੱਛਣਾ ਆ ਪੁੱਛ ਸਕਦੇ ਹੋ। ਉਸੇ ਦੇ ਨਾਲ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਨੰਬਰਾਂ 'ਤੇ ਸੁਣਨਾ ਉੱਥੇ ਦੀਆਂ ਕੰਪਨੀਆਂ ਨੇ ਉਸ ਨੂੰ ਬੰਦ ਕਰ ਦਿੱਤਾ ਹੈ ਕਿ ਤੁਸੀਂ ਫੋਨ ਦੇ ਉੱਤੇ ਨਹੀਂ ਸੁਣ ਸਕਦੇ। ਜਿੰਨੇ ਵੀ ਤੁਸੀਂ ਸੁਣਦੇ ਹੋ ਜਾਂ ਤੁਸੀਂ ਤੁਹਾਡਾ ਕੋਈ ਜਾਣਨ ਵਾਲਾ ਸੁਣ ਦੱਸ ਸਕਦੇ ਹੋ ਕਿ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਬਿਲਕੁਲ ਉਹ ਫ੍ਰੀ ਆ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚੋਂ ਤੇ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਸਕਦੇ ਹੋ। ਬਾਕੀ ਜਿੱਥੇ ਜਿੱਥੇ ਅਮਰੀਕਾ ਦੇ ਵਿੱਚ ਸਾਡੇ ਟਾਵਰਾਂ ਦੀ ਆਵਾਜ਼ ਨਹੀਂ ਜਾਂਦੀ ਕਿਉਂਕਿ ਐਡੀ ਦੂਰ ਨਹੀਂ ਜਾਂਦੀ ਹੁੰਦੀ, ਅਤੇ ਉੱਥੇ ਤੁਸੀਂ ਜਿਹੜਾ ਵਾਈਫਾਈ ਰੇਡੀਓ ਸੈੱਟ ਆ ਉਹ ਤੁਸੀਂ ਸਕਦੇ ਹਾਂ ਕਾਲ ਕਰਕੇ ਪਤਾ ਕਰ ਸਕਦੇ ਹਾਂ, ਇਨਫੋਰਮੇਸ਼ਨ ਲੈ ਸਕਦੇ ਹਾਂ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਾਡੇ ਨਾਲ ਜੁੜੇ ਹੋਏ ਨੇ ਕਾਲਰਸ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਫੋਨ ਪੰਨੂ ਸਾਹਿਬ ਜੀ, ਆਪਣੇ ਮੋਦੀ ਸਾਹਿਬ ਨੇ ਜਿੱਦਾਂ ਕਹਿੰਦੇ ਟਾਰਚਾਂ ਮਾਰ ਕੇ ਕਰੋਨਾ ਨੂੰ ਕਿੰਨੇ % ਨਹੀਂ ਕੀਤਾ, ਕੋਈ ਹੈ ਕਿਤੇ ਅੰਕੜੇ? ਤੇ ਦੂਜਾ ਮੇਰਾ ਸਵਾਲ ਇਹ ਆ, ਤੁਸੀਂ ਪਿਛਲੇ ਹਫ਼ਤੇ ਮੈਂ ਮੈਂਸ਼ਨ ਕੀਤਾ ਵੀ ਕੈਪਟਨ ਸਾਹਿਬ ਦੀ ਫੋਟੋ ਤੁਰੀ ਹੈ ਪਿੰਡਾਂ ਦੇ ਵਿੱਚ। ਮੈਂ ਆਪਣੇ ਕਈਆਂ ਪਿੰਡਾਂ ਦੇ ਨੇੜੇ ਤੇ ਕਾਲਾਂ ਕੀਤੀਆਂ, ਸਰਪੰਚ ਨਾਲ ਮੇਰੀ ਰੋਜ਼ ਗੱਲ ਸੀ, ਹਜੇ ਤੇ ਉਹਨਾਂ ਦੀ ਫੋਟੋ ਉੱਥੇ ਤੇ ਪਹੁੰਚੀ ਨਹੀਂ। ਕਿੱਥੇ ਕਿਤੇ ਪਹੁੰਚੀਆਂ ਜੀ, ਵੀ ਪਹੁੰਚਣਗੀਆਂ ਕਿ ਨਹੀਂ? ਥੈਂਕ ਯੂ ਜੀ। ਦੇਖੋ, ਉਹ ਟਾਰਚਾਂ ਦੇ ਨਾਲ ਤਾਂ ਉਹ ਕੀ ਜਿਹੜਾ ਜੀ ਉਹ ਲੱਭਣਾ, ਉਹਦੀ ਤਾਂ ਗੱਲ ਬਥੇਰੀ ਹੋ ਚੁੱਕੀ ਹੋਈ ਆ। ਜਿੱਥੋਂ ਤੱਕ ਫੂਡ ਦੀ ਜਿਹੜੀ ਗੱਲ ਆ, ਜਿਹੜੇ ਝੋਲਿਆਂ ਦੇ ਉੱਤੇ ਫੋਟੋਆਂ ਇਹਨਾਂ ਨੇ ਲਾਈਆਂ, ਇਹ ਉੱਥੋਂ ਤੱਕ ਹੀ ਸੀਮਤ ਆ ਜੀ ਜਿੱਥੋਂ ਤੱਕ ਪੱਤਰਕਾਰ ਨਾਲ ਜਾਂਦੇ ਆ, ਕਿਉਂਕਿ ਉਹ ਫਿਰ ਫੋਟੋ ਖਿੱਚਣ ਵਾਲੇ ਚਾਹੀਦੇ ਆ। ਜੇ ਤਾਂ ਕੈਮਰਾ ਹੈਗੇ ਆ ਨਾਲ, ਫਿਰ ਉੱਥੋਂ ਤੱਕ ਤਾਂ ਗਾਂਹ ਤੁਰੇ ਜਾਣਗੇ। ਉੱਥੇ ਨੇੜੇ ਤੇੜੇ ਜਿਹੜਾ ਜੀ ਉਹ ਘੁੰਮੀ ਜਾਂਦੇ ਆ। ਹਾਂ, ਇੰਨਾ ਜ਼ਰੂਰ ਆ ਕਿ ਪੋਜ਼ੀਟਿਵ ਗੱਲ ਜਿਹੜੀ ਇਹ ਆ ਕਿ ਪਿੰਡਾਂ ਥਾਵਾਂ ਦੇ ਉੱਤੇ ਜਿਹੜੇ ਯੂਥ ਨੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਲੋਕਡਾਊਨ ਕੀਤੇ ਆ ਪਿੰਡ, ਉਹ ਬਹੁਤ ਮਦਦ ਕਰ ਰਹੇ ਆ ਜੀ। ਉਹ ਕਈਆਂ ਥਾਵਾਂ ਦੇ ਉੱਤੇ ਮੈਂ ਕਈ ਦਿਨਾਂ ਤੋਂ ਜਿਹੜਾ ਜੀ ਉਹ ਸਾਂਝਾ ਤੁਹਾਡੇ ਨਾਲ ਕਰ ਰਿਹਾ ਜੀ ਕਿ ਉਹਨਾਂ ਨੇ ਘਰ ਉਹ ਵੀ ਆਇਡੈਂਟੀਫਾਈ ਕੀਤੇ ਹੋਏ ਆ ਜਿਹੜੇ ਦੇ ਸਕਦੇ ਆ, ਤੇ ਜਿਨ੍ਹਾਂ ਨੂੰ ਲੋੜ ਹੈ ਉਹ ਵੀ ਘਰ ਆਇਡੈਂਟੀਫਾਈ ਕੀਤੇ ਹੋਏ ਆ। ਦੇਖੋ, ਇਹ ਸਮਾਂ ਉਹ ਆ ਜੀ ਕਿ ਇੱਕ ਦੂਸਰੇ ਦੀ ਆਪ ਮਦਦ ਕਰਨੀ ਪਊਗੀ। ਸਰਕਾਰਾਂ ਦੇ ਉੱਤੇ ਜੇ ਆਸਰੇ ਦੇ ਉੱਤੇ ਰਹੇ ਤਾਂ ਫਿਰ ਜਿਹੜੇ ਹਾਲਾਤ ਨੇ ਉਹ ਵਿਗੜਨ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਉਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਦੀ ਉਹ ਜਾ ਰਹੀ ਆ ਜਿੱਥੇ ਲੁੱਟ ਘਸੁੱਟ ਵਾਲੀ ਜਿਹੜੀ ਉਹ ਗੱਲ ਹੋ ਜਾਣੀ ਆ। ਪਰ ਕਮ ਸੇ ਕਮ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਾ ਪਿਛਲੇ ਸਮੇਂ ਦੇ ਦੌਰਾਨ ਹੋਇਆ ਤੇ ਨਾ ਹੁਣ ਹੋਊਗਾ ਜੀ। ਇਹ ਗੱਲ ਬੜੀ ਦਾਅਵੇ ਦੇ ਨਾਲ ਕਹੀ ਜਾ ਸਕਦੀ। ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਮਰੂਗਾ। ਇਹ ਧਰਤੀ ਹੈ ਜੀ, ਇਹ ਭਾਗਾਂ ਵਾਲੀ ਧਰਤੀ ਇਸ ਪੱਖੋਂ ਜ਼ਰੂਰ ਹੈਗੀ ਹੈ ਕਮ ਸੇ ਕਮ ਕਿ ਸਾਰਾ ਕੁਛ ਹੀ ਗਰਕ ਕਿਉਂ ਨਾ ਹੋ ਜੇ। ਇੰਨਾ ਕੁਛ ਗਰਕ ਨਹੀਂ ਹੋ ਚੱਲਿਆ ਕਿ ਕੋਈ ਜਿਹੜਾ ਜੀ ਉਹ ਕਿਸੇ ਦੇ ਮੂੰਹ ਦੇ ਵਿੱਚ
ਇਸ ਕਰਕੇ ਨਹੀਂ ਪਾਊਗਾ ਕਿ ਮੇਰੀ ਉਹਦੇ ਨਾਲ ਬਣਦੀ ਨਹੀਂ। ਇੱਥੇ ਲੋਕ ਮਦਦ ਕਰਦੇ ਆ ਜੀ, ਕਰ ਰਹੇ ਆ, ਲੋਕਾਂ ਨੇ ਸੰਭਾਲੀ ਹੋਈ ਆ ਜੀ। ਇਹ ਜਿਹੜੇ ਝੋਲੇ ਨੇ, ਫੋਟੋ ਵਾਲੇ ਝੋਲੇ ਆ, ਉਹਨਾਂ ਦੇ ਉੱਤੇ ਡਿਪੈਂਡ ਨਹੀਂ ਹੈਗੇ ਲੋਕ। ਹੋਰ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਵੱਧ ਚੜ ਕੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਆਉਂਦੀਆਂ ਨੇ ਕੁਛ ਨੈਗੇਟਿਵ ਖਬਰਾਂ ਵੀ ਆਉਂਦੀਆਂ ਨੇ, ਪਰ ਉਹਨਾਂ ਨੂੰ ਥੋੜਾ ਜਿਹਾ ਅਵੋਇਡ ਕਰ ਦਈਦਾ, ਜਿਹੜਾ ਕਿ ਹੌਸਲੇ ਤੋੜਦੀਆਂ ਹੋਣ ਇਹਨਾਂ ਜਾਂਬਾਜ਼ ਲੋਕਾਂ ਦੇ। ਇੱਕ ਲੰਮੀ ਚੌੜੀ ਪਰ ਮੈਂ ਡਿਟੇਲ ਦੱਸੀ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿਵੇਂ ਕਿਵੇਂ ਲੋਕ ਜਿਹੜਾ ਜੀ ਉਹ ਲੱਗੇ ਹੋਏ ਆ। ਵੇਖਣ ਵਾਲੀ ਗੱਲ ਇਹ ਹੈ ਨਾ ਜੀ ਕਿ ਉਹਨਾਂ ਨੇ ਤਾਂ ਝੋਲੇ ਨਹੀਂ ਛੁਪਾਏ, ਉਹਨਾਂ ਤੇ ਤਾਂ ਫੋਟੋਆਂ ਨਹੀਂ ਹੈਗੀਆਂ, ਪਰ ਉਹ ਲੋਕ ਲੱਗੇ ਹੋਏ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਮਹਿੰਦਰ ਸਿੰਘ ਜੀ ਫਰੈਜਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਭੈਣ ਜੀ ਤੇ ਪੰਨੂ ਸਾਹਿਬ, ਮੈਂ ਦੱਸਦਾ, ਮੋਦੀ ਨੇ ਤਾਂ ਜੋ ਕੁਛ ਕਰਤਾ ਦੀਵੇ ਜਗਾਤੇ, ਪਰ ਉਹਨੇ ਕੋਈ ਮੈਡੀਕਲ ਸਪਲਾਈ ਦਾ, ਕੋਈ ਵੈਂਟੀਲੇਟਰ ਦਾ ਕੋਈ ਜ਼ਿਕਰ ਨਹੀਂ ਕੀਤਾ। ਚਲੋ ਉਹ ਤਾਂ ਠੀਕ ਆ, ਘੱਟ ਆ, ਪਰ ਇਹਦੀ ਮੰਤਰੀ ਮੰਡਲ 'ਚ ਬਹੁਤ ਪੜ੍ਹੇ ਲਿਖੇ ਸੂਝਵਾਨ ਲੋਕ ਆ, ਉਹ ਇਹ ਕਿਵੇਂ ਬਰਦਾਸ਼ਤ ਕਰਦੇ? ਜਿਵੇਂ ਕਿ ਹਰਸ਼ਵਰਧਨ ਆ, ਹਾਲਾਂਕਿ ਖੁਦ ਡਾਕਟਰ ਵੀ ਆ ਉਹ, ਤੇ ਉਹ ਵੀ ਇਹ ਚੀਜ਼ਾਂ ਨੂੰ, ਦੀਵਿਆਂ ਨੂੰ ਐਕਸੈਪਟ ਕਰੀ ਜਾਂਦਾ ਤੇ ਥਾਲੀਆਂ ਨੂੰ ਕਰੀ ਜਾਂਦਾ। ਕੀ ਆ ਇਹਦੇ ਬਾਰੇ ਜੀ? ਕੋਈ ਬੋਲ ਨਹੀਂ ਸਕਦਾ ਇਹਦੇ ਸਾਹਮਣੇ ਕੋਈ? ਥੈਂਕ ਯੂ ਜੀ। ਨਹੀਂ ਬੋਲ ਸਕਦੇ, ਦੋ ਟੁਕ ਜਵਾਬ ਹੈ ਕਿ ਨਹੀਂ ਬੋਲ ਸਕਦਾ। ਇੰਨੀ ਜਿਹੜੀ ਉਹ ਹਿੰਮਤ ਨਹੀਂ ਹੈਗੀ। ਜਿਹੜੇ ਪਿਛਲੀ ਵਾਰ ਸਰਕਾਰ ਦੇ ਵਿਦੇਸ਼ ਮੰਤਰੀ ਸੀਗੇ, ਪੜ੍ਹੇ ਲਿਖੇ ਤਾਂ ਉਹ ਵੀ ਬਹੁਤ ਸੀ, ਸੁਸ਼ਮਾ ਸਵਰਾਜ ਹੋਰੀ, ਉਹ 5 ਸਾਲ ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਵੀ ਵਿਦੇਸ਼ ਮੰਤਰੀ ਕੌਣ ਹੈ। ਘੁੰਮਦੇ ਤਾਂ ਉਹ ਆਪ ਸੀ। ਐਕਚੁਅਲੀ ਕੀ ਆ ਕਿ ਜਿਹੜੇ ਇਹ ਗੱਲ ਜਿਹੜੀ ਉਹ ਚੱਲੀ ਵੀ ਆ, ਵਿਰੋਧੀ ਧਿਰ ਨੇ ਜਿਹੜੀ ਉਹ ਉਠਾਈ ਆ, ਕਿ ਜਿਨ੍ਹਾਂ ਲੋਕਾਂ ਦੇ ਕੋਲੇ ਤਜਰਬਾ ਹੈ, ਈਵਨ ਵਿਰੋਧੀ ਧਿਰਾਂ ਦੇ ਵਿੱਚ ਵੀ ਲੋਕ ਬੈਠੇ ਹੋਏ ਆ ਜੀ, ਬੜੇ ਐਕਸਪੀਰੀਅੰਸ ਵਾਲੇ ਬੈਠੇ ਹੋਏ ਆ, ਉਹਨਾਂ ਨੂੰ ਕਮ ਸੇ ਕਮ ਇਸ ਮੁਸੀਬਤ ਦੇ ਮੌਕੇ ਦੇ ਉੱਤੇ ਤੁਸੀਂ ਨਾਲ ਜੋੜ ਲਓ। ਜਿਹੜੀ ਵਿਅਕਤੀ ਦਾ ਜਿਹੜੀ ਲਾਈਨ ਦੇ ਵਿੱਚ ਤਜਰਬਾ ਆ, ਤੁਸੀਂ ਉਹਨੂੰ ਉੱਥੇ ਜਿਹੜਾ ਜੀ ਉਹ ਲਾ ਦਿਓ, ਜੇ ਬਿਹਤਰ ਰਿਜ਼ਲਟ ਜਿਹੜੇ ਆ ਉਹ ਲੈਣੇ ਆ। ਪਰ ਇੱਥੇ ਫਿਰ ਉਹ ਗੱਲ ਆ ਜਾਂਦੀ ਜੀ, ਫੋਟੋ ਸੈਸ਼ਨ ਦੀ ਗੱਲ ਆ ਜਾਂਦੀ ਆ ਕਿ ਉਹਨਾਂ ਨੇ ਬੋਲਣਾ, ਉਹਨਾਂ ਨੇ ਕਰਨਾ, ਕਿੰਨੇ ਵਜੇ ਬੋਲਣਾ, ਕੀ ਕਰਨਾ। 5 ਤੇ 4 9 ਮਿਲਦੇ ਆ, ਫਿਰ 9 ਵਜੇ ਮਿਲਦੇ ਆ, ਫਿਰ 9 ਮਿੰਟ ਮਿਲਦੇ ਆ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ, ਉਹਨੇ ਕਿੱਥੇ ਕਿਸੇ ਨੂੰ ਜਿਹੜਾ ਉਹ ਕੰਮ ਕਰਨ ਦੇਣਾ। ਇਹ ਗੱਲ ਠੀਕ ਹੈ ਜੀ। ਉਮੀਦ ਤਾਂ ਇਸ ਗੱਲ ਦੀ ਸੀਗੀ ਕਿ ਜਿੰਨਾ ਫੰਡ ਇਕੱਠਾ ਹੋ ਰਿਹਾ ਜੀ, ਫੰਡ ਬਹੁਤ ਮਿਲ ਰਿਹਾ। ਜਿਹੜਾ ਇਹਨਾਂ ਨੇ ਨਵਾਂ ਇੱਕ ਫੰਡ ਦਾ ਵੀ ਸਿਸਟਮ ਜਿਹੜਾ ਜੀ, ਪਹਿਲਾਂ ਪ੍ਰਧਾਨ ਮੰਤਰੀ ਰਾਹਤ ਕੋਸ਼ ਹੁੰਦਾ ਸੀਗਾ, ਉਹਦੀ ਜਗ੍ਹਾ ਦੇ ਉੱਤੇ ਹੁਣ ਨਵਾਂ ਜਿਹੜਾ ਜੀ ਉਹ ਸ਼ੁਰੂ ਕਰ ਲਿਆ। ਉਹਦੇ ਵਿੱਚ ਫੰਡ ਤਾਂ ਬਹੁਤ ਆਇਆ। ਟਾਟਾ ਵਾਲਿਆਂ ਨੇ ਸਭ ਤੋਂ ਵੱਧ ਜਿਹੜਾ ਜੀ ਉਹ ਫੰਡ ਦਿੱਤਾ, ਰਤਨ ਟਾਟਾ ਹੋਰਾਂ ਨੇ, ਮੁਕਾਬਲਾ ਹੀ ਕੋਈ ਨਹੀਂ ਉਹਨਾਂ ਦਾ ਜੀ। ਬਾਕੀਆਂ ਨੇ ਵੀ ਫੰਡ ਜਿਹੜੇ ਉਹ ਦਿੱਤੇ ਆ, ਅਥਾਹ ਪੈਸਾ ਇਕੱਠਾ ਹੋਇਆ। ਉਹਦੇ ਨਾਲ ਮੈਡੀਕਲ ਜਿਹੜੇ ਇਹ ਔਜ਼ਾਰ ਨੇ ਉਹ ਖਰੀਦੇ ਜਾਂਦੇ ਤੇ ਜਿਹੜਾ ਜੀ ਉਹ ਬਿਹਤਰ ਸੀਗਾ ਜੀ। ਲੱਸੀ ਇੱਥੇ ਧੂਰੀ ਦੇ ਵਿੱਚ ਨੇ ਜੀ, ਇੱਕ ਜੈ ਸਿੰਘ ਛਿੱਬਰਪੁਰੀ ਜੀ, ਉਹ ਉਹਨਾਂ ਦੀ ਇੱਕ ਫੈਕਟਰੀ ਆ, ਉਹ ਦੇਸੀ ਜੁਗਾੜ ਵਾਲਾ ਵੈਂਟੀਲੇਟਰ ਸਿਸਟਮ ਜਿਹੜਾ ਜੀ ਉਹ ਲਗਭਗ ਉਹਨਾਂ ਨੇ ਬਣਾ ਲਿਆ ਜੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੇਜ਼ੀ ਨਾਲ ਇਹਨੂੰ ਬਣਾਉਣਗੇ। ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਕੇ ਸਰਕਾਰ ਨੂੰ ਉਹਨਾਂ ਤੋਂ ਇਹ ਉਪਕਰਨ ਜਿਹੜੇ ਜੀ ਉਹ ਖਰੀਦਣੇ ਚਾਹੀਦੇ ਆ, ਤਾਂ ਕਿ ਇਹ ਲੋਕ ਜਿਹੜੇ, ਮਤਲਬ ਕਿ ਗੱਲ ਇਹ ਹੈ ਕਿ ਇੱਕ ਧੂਰੀ ਦੇ ਵਿੱਚ ਬੈਠਾ ਜਿਹੜਾ ਵਿਅਕਤੀ ਜੋ ਇੰਨਾ ਕਰ ਰਿਹਾ, ਤਾਂ ਬਾਕੀ ਥਾਵਾਂ ਦੇ ਉੱਤੇ ਬੈਠੇ ਕਿੰਨੇ ਵਿਅਕਤੀ ਹੋਣਗੇ, ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਊ। ਲੈਣ ਦੀ ਵੀ ਜ਼ਰੂਰਤ ਨਹੀਂ ਹੈ। ਦਿਮਾਗ ਤਾਂ ਇੱਥੇ ਘੱਟ ਨਹੀਂ ਹੈਗਾ, ਇਹ ਤਾਂ ਸਾਰੇ ਜਾਣਦੇ ਨੇ ਜੀ ਕਿ ਇਸ ਮਾਮਲੇ ਦੇ ਵਿੱਚ ਦਿਮਾਗ ਬਹੁਤ ਨੇ ਲੋਕਾਂ ਦੇ। ਪਰ ਗੱਲ ਫਿਰ ਉੱਥੇ ਆ ਕੇ ਨਿਬੜਦੀ ਹੈ ਜੀ, ਫੋਟੋ ਸੈਸ਼ਨ ਕੌਣ ਕਰੋ ਜੀ। ਆ ਜਿਹੜੇ ਪੈਸੇ ਨਾਲੇ ਵਿਧਾਇਕ ਖਰੀਦਣ ਲਈ ਆ ਇਹਨਾਂ ਨੇ ਰੱਖੇ ਹੋਏ, ਲੋਕਾਂ ਲਈ ਥੋੜੀ ਆ। ਅੱਗੇ ਚੋਪੜਾ ਜੀ ਲਾਈਵ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਤੁਹਾਨੂੰ ਭੈਣ ਜੀ। ਮੇਰਾ ਇੱਕ ਪੰਨੂ ਸਾਹਿਬ ਨੂੰ ਸੁਝਾਅ ਮੁਤਾਬਕ ਜਿਹੜੀ ਅਸੀਂ ਟਰਮ ਯੂਜ਼ ਕਰਦੇ ਆ, ਲੋਕ ਮਰ ਰਹੇ ਆ, ਇਸ ਟਰਮ ਨੂੰ ਥੋੜਾ ਜਿਹਾ ਪ੍ਰਮੋਟ ਕਰੀਏ, ਲੋਕਲ ਤੋਂ ਨੈਸ਼ਨਲ ਕਰਕੇ। ਇਹਨੂੰ ਆਪਾਂ ਦੇਸ਼ਵਾਸੀ ਕਿਉਂ ਨਹੀਂ ਕਹਿ ਸਕਦੇ? ਬਸ ਇੰਨਾ ਹੀ। ਥੈਂਕ ਯੂ ਜੀ। ਪਤਾ ਨਹੀਂ ਹੁਣ ਤੁਸੀਂ ਕਿਹੜੇ ਦੇਸ਼ ਦੀ, ਆਪਣਾ ਤਾਂ ਇੱਥੇ ਤਾਂ ਦੇਸ਼ਵਾਸੀ ਕਹਿ ਸਕਦੇ ਹਾਂ ਹੁਣ। ਹਾਂਜੀ ਪੰਨੂ ਜੀ। ਦੇਖੋ, ਬਿਲਕੁਲ ਜੀ, ਗੱਲ ਉਹੀ ਆ ਜਾਂਦੀ, ਕਿਹੜੇ ਦੇਸ਼ ਦੇ ਵਾਸੀ ਜਿਹੜਾ ਜੀ, ਜਿਹੜਾ ਮਰਨਾ ਉਹ ਤਾਂ ਮਰਨ ਹੀ ਆ ਨਾ ਜੀ। ਉਹਨੂੰ ਆਪਾਂ ਹੋਰ ਟਰਮ ਹੋ ਸਕਦਾ ਤੁਹਾਨੂੰ ਜਿਹੜੀ ਉਹ ਚੁੱਭਦੀ ਹੋਵੇ ਇਹ ਗੱਲ ਜਿਹੜੀ ਉਹ ਮਰਨ ਵਾਲੀ ਪਰ ਕਿਵੇਂ ਡਿਫਾਈਨ ਜਿਹੜਾ ਜੀ ਉਹ ਕੀਤਾ ਜਾਵੇ, ਕਿਹੜੇ ਦੇਸ਼ ਦੇ? ਹੁਣ ਜਦੋਂ ਜੇ ਮੰਨ ਲਓ ਤੁਸੀਂ ਮੌਤਾਂ ਦੀ ਗਿਣਤੀ ਹੋਊਗੀ, ਉਹ ਕਿਹੜੇ ਤਰੀਕੇ ਦੇ ਨਾਲ ਦੱਸੋਗੇ ਕਿ ਕਿਸ ਦੇਸ਼ ਦੇ? ਇਟਲੀ ਵਾਲਿਆਂ ਨੂੰ ਤੁਸੀਂ ਅਮਰੀਕਾ ਦੇ ਵਾਸੀ ਨਹੀਂ ਕਹਿ ਸਕਦੇ, ਅਮਰੀਕਾ ਵਾਲਿਆਂ ਨੂੰ ਭਾਰਤ ਦੇ ਵਾਸੀ ਜਿਹੜਾ ਜੀ ਉਹ ਕਹਿ ਸਕਦੇ, ਸਪੇਨ ਵਾਲਿਆਂ ਨੂੰ ਤੁਸੀਂ ਉਸ ਮੁਲਕ ਦੇ ਵਾਸੀ ਹੀ ਜਿਹੜਾ ਜੀ ਉਹ ਕਹੇ ਜਾ ਸਕਦੇ। ਮਰਨ ਵਾਲੀ ਗੱਲ ਤਾਂ ਜਿਹੜੀ ਹੈ ਜੀ ਉਹ ਸੱਚਾਈ ਆ। ਤੇ ਕੋਈ ਮੇਰਾ ਨਹੀਂ ਖਿਆਲ ਕਿ ਆਪਾਂ ਇਹਨਾਂ ਜਿਹੜਾ ਜੀ ਉਹ ਡਰੀਏ, ਇਹਨਾਂ ਲਫ਼ਜ਼ਾਂ ਤੋਂ ਡਰੀਏ, ਕਿਉਂਕਿ ਜਿਉਣਾ ਝੂਠ ਤੇ ਮਰਨਾ ਸੱਚ, ਇਹ ਤਾਂ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਉਹ ਅਸਲੀਅਤ ਹੈ। ਇਹਨੂੰ ਐਕਸੈਪਟ ਕਰ ਲਈਏ ਤੇ ਬਹੁਤਾ ਜਿਹੜਾ ਜੀ ਉਹ ਫਿਰ ਹੱਲ ਨਿਕਲਣ ਵੱਲ ਨੂੰ ਵੀ ਗੱਲ ਜਾ ਸਕਦੀ, ਬਜਾਏ ਇਹਦੇ ਕਿ ਆਪਾਂ ਲੁਕੋਈਏ ਇਸ ਗੱਲ ਨੂੰ। ਮੌਤਾਂ ਤਾਂ ਹੋ ਰਹੀਆਂ ਨੇ ਜੀ, ਮੌਤ ਨੂੰ ਮੌਤ ਹੀ ਕਹੋਗੇ। ਬਿਲਕੁਲ ਜੀ। ਕੋਈ ਵੀ ਦੇਸ਼ ਆ, ਦੇਸ਼ ਦੇ ਵਿੱਚ ਉਸ ਦੇਸ਼ ਦੇ ਵਾਸੀ ਹੀ ਹੁੰਦੇ ਆ ਤੇ ਸਾਰੇ ਮਰ ਹੀ ਰਹੇ ਆ। ਅੱਗੇ ਗੁਰਜੀਤ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇੱਕ ਭੈਣ ਜੀ ਤੁਸੀਂ ਦੱਸ ਦਿਓ ਪਲੀਜ਼ ਬਾਅਦ ਚੋਂ ਵੀ ਇਹ ਜਿਹੜਾ ਆਪਣਾ ਫੋਨ ਤੇ ਆਪਾਂ ਸੁਣ ਸਕਦੇ ਸੀਗੇ ਕੈਨੇਡਾ ਦੇ ਵਿੱਚ, ਉਹ ਕਿਉਂ ਨਹੀਂ ਸੁਣ ਸਕਦੇ? ਉਹ ਬਾਅਦ ਚ ਤੁਸੀਂ ਦੱਸਦੇ। ਪੰਨੂ ਸਾਹਿਬ ਜੀ, ਮੇਰਾ ਸਵਾਲ ਇਹ ਹੈ ਜੀ ਵੀ ਜਿੱਦਾਂ ਜਿਹੜੇ ਹੁਣ ਆਪਣੇ ਕੀ ਲੰਗਰ ਵਰਤਾ ਰਹੇ ਆ ਜਿਹੜੀਆਂ ਟੀਮਾਂ ਮੂਹਰੇ ਨੇ ਪੰਜਾਬ ਦੇ ਵਿੱਚ, ਵੀ ਇਹ ਮਤਲਬ ਇਹ ਤਾਂ ਬਕਾਇਦਾ ਹੈ ਨਾ ਜੀ ਪਰਮਿਸ਼ਨ ਲੈ ਕੇ ਹੀ ਵਰਤਾਉਂਦੇ ਹੋਣੇ ਆ, ਤੇ ਪਲੱਸ ਇਹ ਵੀ ਆਪਣਾ ਕੋਈ ਯੂਜ਼ ਕਰਦੇ ਜੀ ਸਾਰਾ ਜਦੋਂ ਸਰਵ ਕਰਦੇ ਆ ਪ੍ਰਸ਼ਾਦਾ ਵੀ ਗਲਵ ਵਗੈਰਾ ਹੈ ਨਾ। ਤੇ ਦੂਸਰਾ ਜੀ ਜਿੱਦਾਂ ਹੁਣ ਮਤਲਬ ਜਿਹੜੇ ਆਪਣੇ ਰਾਗੀ ਆਪਣੇ ਨਿਰਮਲ ਸਿੰਘ ਜੀ ਚਲੇ ਗਏ ਆ ਵਿਛੋੜਾ ਦੇ ਕੇ ਆਪਾਂ ਨੂੰ, ਮਤਲਬ ਪੂਰਾ ਜੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੋਈ ਮਤਲਬ ਕਿਸੇ ਦਾ ਕੋਈ ਬਿਆਨ ਨਹੀਂ ਆਇਆ, ਕੋਈ ਉੱਥੇ ਗਿਆ ਤੱਕ ਨਹੀਂ ਹੈ ਨਾ ਜਦੋਂ ਉਹਨਾਂ ਨੂੰ ਮਤਲਬ ਦਾਗ ਲਾਇਆ ਗਿਆ। ਤੇ ਬੜੀ ਹੈਰਾਨਗੀ ਦੀ ਗੱਲ ਆ ਜੀ ਇਹ। ਤੇ ਪਲੱਸ ਇਹ ਹੈ ਜੀ ਪੰਨੂ ਸਾਹਿਬ ਵੀ ਜਿੱਦਾਂ ਹੁਣ ਸਾਰੇ ਸੂਬਿਆਂ ਦੀਆਂ ਸਰਕਾਰਾਂ ਤੇ ਪ੍ਰਧਾਨ ਮੰਤਰੀ ਤੋਂ ਮਤਲਬ ਮੰਗ ਕਰਦੀਆਂ ਨੇ ਵੀ ਸਟੇਟ ਨੂੰ ਚਲਾਉਣ ਲਈ ਪੈਸਾ ਦਿੱਤਾ ਜਾਵੇ ਹੈ ਨਾ। ਤੇ ਇਹ ਜਿਹੜਾ ਰਿਲੀਫ ਫੰਡ ਖੋਲ੍ਹਿਆ ਸੀ ਪ੍ਰਧਾਨ ਮੰਤਰੀ ਨੇ, ਉਹਦੇ 'ਚ ਕਿੰਨਾ ਕੁ ਪੈਸਾ ਜਮ੍ਹਾਂ ਹੋਇਆ ਤੇ ਇਹਨਾਂ ਨੇ ਗਾਂਹ ਪੈਸੇ ਦਿੱਤੇ ਆ ਜੀ ਸਰਕਾਰਾਂ ਨੂੰ ਆਪਣੇ ਸੂਬਿਆਂ ਦੀਆਂ ਨੂੰ ਜੀ? ਪਲੀਜ਼ ਇਹਦੇ ਬਾਰੇ ਦੱਸੋ ਜੀ, ਕੱਟਿਓ ਨਾ ਜੀ। ਥੈਂਕ ਯੂ। ਅਜੇ ਤੱਕ ਨਹੀਂ ਦਿੱਤੇ ਜੀ, ਅਜੇ ਤੱਕ ਨਹੀਂ ਦਿੱਤੇ। ਵੰਡਣੇ ਚਾਹੀਦੇ ਆ। ਚਲੋ ਪੈਸੇ ਨਹੀਂ ਦੇਣੇ ਤੇ ਕਮ ਸੇ ਕਮ ਮੈਡੀਕਲ ਜਿਹੜੇ ਔਜ਼ਾਰ ਨੇ, ਮੈਡੀਕਲ ਸੇਵਾਵਾਂ ਨੇ, ਦਵਾਈਆਂ ਨੇ, ਉਹ ਵੰਡ ਦੇਣ, ਉਹ ਦੇ ਦੇਣ। ਔਰ ਸਭ ਤੋਂ ਪਹਿਲਾਂ ਜਿਹੜੀ ਲੋੜ ਆ ਜੀ ਉਹ ਇਸ ਵੇਲੇ ਫਰੰਟ ਦੇ ਉੱਤੇ ਲੜ ਰਹੇ ਜਿਹੜੇ ਡਾਕਟਰ ਨੇ, ਨਰਸਿਸ ਨੇ ਜਾਂ ਬਾਕੀ ਸਟਾਫ ਹੈ ਜੀ, ਉਹਨਾਂ ਨੂੰ ਜ਼ਰੂਰਤ ਹੈ ਜੀ। ਸਭ ਤੋਂ ਪਹਿਲਾਂ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਆ ਜੀ। ਬਾਕੀ ਸਭ ਨੂੰ ਜਿਹੜਾ ਉਹ ਬਾਅਦ ਦੇ ਵਿੱਚ ਐਲਾਨ ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਜੀ ਕਿ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਹਰ ਚੀਜ਼ ਜਿਹੜੀ ਜੀ ਉਹ ਬੈਸਟ ਕੁਆਲਿਟੀ ਲਈ ਮੁਹੱਈਆ ਕਰਵਾਈ ਜਾਵੇ, ਕਿਉਂਕਿ ਉਹਨਾਂ ਨੇ ਲੋਕ ਬਚਾਉਣੇ ਆ। ਔਰ ਸਭ ਤੋਂ ਵੱਡਾ ਖਤਰਾ ਜਿਹੜਾ ਜੀ ਉਹ ਉਹਨਾਂ ਨੂੰ ਖੜਾ ਹੈ। ਜਿਹੜੀ ਦੂਜੀ ਤੁਸੀਂ ਗੱਲ ਕੀਤੀ ਆ ਜੀ, ਦੇਖੋ ਗੱਲ ਇਹ ਕਈਆਂ ਨੂੰ ਚੁਭਣੀ ਵੀ ਆ ਇਹ, ਪਰ ਇਹ ਰਿਐਲਿਟੀ ਹੈ ਕਿ ਅੱਜ ਵੀ ਉਹ ਜਿਹੜੀ ਚੀਜ਼ ਆ ਪਈ ਆ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹੋਲਾ ਮਹੱਲਾ ਜਿਹੜਾ ਜੀ ਉਹ ਪਾ ਕੇ ਦੇਖ ਲੈਣਾ। ਜਥੇਦਾਰ ਸਾਹਿਬ ਦਾ ਭਾਸ਼ਣ ਉਹਦੇ ਉੱਤੇ ਪਿਆ, ਕਹਿੰਦੇ ਕਿ ਜਿੱਥੇ ਦੁਨੀਆ ਇਸ ਵੇਲੇ ਕਰੋਨਾ ਵਾਇਰਸ ਨੇ ਅੰਦਰ ਵਾੜੀ ਪਈ ਆ ਤੇ ਇੱਥੇ ਕਹਿੰਦੇ ਜੀ ਜੇ ਖਾਲਸੇ ਦੀ ਬੇਪਰਵਾਹੀ ਕਿਸੇ ਨੇ ਵੇਖਣੀ ਹੋਵੇ ਤੇ ਉਹ ਅਨੰਦਪੁਰ ਸਾਹਿਬ ਆ ਕੇ ਵੇਖੇ ਕਿ ਉਹ ਇਹ ਕਹਿਣਾ ਚਾਹੀਦਾ ਵੀ ਇਹ ਨਹੀਂ ਡਰਦੇ ਜੀ। ਹੁਣ ਠੀਕ ਹੈ, ਤੁਸੀਂ ਉਹ ਬਿਆਨ ਦੇ ਦਿੱਤਾ, ਬੇਪਰਵਾਹੀ ਵਾਲੀ ਜਿਹੜੀ ਜੀ ਉਹ ਗੱਲ ਕਰ ਦਿੱਤੀ। ਇਹ ਵੀ ਗੱਲਾਂ ਉਦੋਂ ਆ ਗਈਆਂ ਕਿ ਬਲਦੇਵ ਸਿੰਘ ਜਿਹੜਾ ਸੀ ਉਹ ਅਨੰਦਪੁਰ ਸਾਹਿਬ ਵੀ ਗਿਆ ਸੀ, ਬਚਾਅ ਹੋ ਗਿਆ। ਸੋ ਫਾਰ ਜਿਹੜਾ ਇਹ ਕਿਹਾ ਜਾ ਸਕਦਾ ਜੀ ਬਚਾਅ ਹੋ ਗਿਆ। ਇਹ ਉਲਟਾ ਵੀ ਪੈ ਸਕਦਾ ਸੀ ਜੇ ਬੇਪਰਵਾਹ ਹੋ, ਤੁਸੀਂ ਦੂਜਿਆਂ ਨੂੰ ਦੱਸ ਰਹੇ ਹੋ ਤੇ ਬੇਪਰਵਾਹ ਹੋ ਕੇ ਕਮ ਸੇ ਕਮ ਜਥੇਦਾਰ ਇੱਕ ਸਾਬਕਾ ਹਜੂਰੀ ਰਾਗੀ ਜਿਹੜੇ ਸਨ ਭਾਈ ਨਿਰਮਲ ਸਿੰਘ ਹੋਰੀ, ਬੜੀ ਰਿਸਪੈਕਟ ਆ ਉਹਨਾਂ ਦੀ, ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਪਹੁੰਚਦੇ, ਜੇ ਪਹੁੰਚੇ ਹੋਏ ਹੁੰਦੇ ਤੇ ਕਮ ਸੇ ਕਮ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਸੀ ਉਹਨੂੰ ਇੱਕ ਤੋਂ ਦੂਜੇ ਤੋਂ ਤੀਜੇ ਸ਼ਮਸ਼ਾਨ ਘਾਟ ਤੱਕ ਨਾ ਲਿਜਾਣਾ ਪੈਂਦਾ ਤੇ ਉੱਥੇ ਕੋਈ ਵੀ ਜਿਹੜਾ ਜੀ ਉਹ ਅੜਦਾ ਨਾ। ਜਿੱਥੇ ਪ੍ਰਸ਼ਾਸਨ ਦੀ ਗਲਤੀ ਆ ਕਿ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਉੱਤੇ ਸਹੀ ਸਮੇਂ ਦੇ ਉੱਤੇ ਸਹੀ ਸਟੈਪ ਨਹੀਂ ਲਿਆ, ਉੱਥੇ ਬਿਨਾਂ ਕਿਸੇ ਸ਼ੱਕ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸਾਹਿਬ ਦਾ ਵੀ ਜਿਹੜਾ ਜੀ ਉਹ ਕਸੂਰ ਹੈ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੁਝ ਨਹੀਂ ਜਿਹੜਾ ਜੀ ਉਹ ਕਿਹਾ ਕਿ ਉਹਨਾਂ ਦੇ ਅੰਤਮ ਸੰਸਕਾਰ ਤੋਂ ਕਿਵੇਂ ਜਿਹੜਾ ਜੀ ਉਹ ਵੇਰਕਾ ਵਾਲਿਆਂ ਨੇ ਰੋਕ ਦਿੱਤਾ। ਉਹ ਜਿਹੜਾ ਬੰਦਾ ਆਪਣੇ ਆਪ ਨੂੰ MC ਅਖਵਾਉਂਦਾ ਉਹ MC ਹੈ ਨਹੀਂ, ਕਾਂਗਰਸ ਦਾ ਆਗੂ ਆ ਉਹ, ਉਹਦੀ ਪਤਨੀ MC ਆ, ਉਹ ਬੰਦਾ ਸਰਕਾਰੀ ਨੌਕਰੀ ਕਰਦਾ, ਟੀਚਰ ਆ। ਕਦੀ ਉਹ ਟੀਚਰ ਜਿੱਥੇ ਉਹ ਨੌਕਰੀ ਕਰਦਾ ਵੜਿਆ ਨਹੀਂ, ਸਿਰਫ ਤਨਖਾਹ ਲੈਣ ਜਾਂਦਾ ਤੇ ਉਹਨੂੰ ਕਾਂਗਰਸ ਦੇ ਵਿੱਚ ਉੱਚ ਅਹੁਦੇ ਵੀ ਜਿਹੜੇ ਮਿਲੇ ਹੋਏ ਆ। ਜਦੋਂ ਸਰਕਾਰੀ ਨੌਕਰ ਆ ਤੇ ਫਿਰ ਉਹਨੇ ਉੱਚ ਅਹੁਦੇ ਦੇ ਉੱਤੇ ਕਿਵੇਂ ਜਿਹੜਾ ਜੀ ਉਹ ਖੜੇ। ਜੇ ਜਥੇਦਾਰ ਸਾਹਿਬ ਉਹ ਪਹਿਲੇ ਦਿਨ ਹੀ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਉਹਨਾਂ ਮੀਟਿੰਗ ਵੀ ਹੋਈ ਹੈ ਜੀ, ਉਹਦੇ ਵਿੱਚ ਮਹਿਜ਼ ਇੱਕ ਜਿਹੜਾ ਉਹ ਸ਼ੋਕ ਮਤਾ ਪਾ ਦਿੱਤਾ ਗਿਆ ਕਿ ਭਾਈ ਨਿਰਮਲ ਸਿੰਘ ਹੋਰਾਂ ਦਾ ਜਿਹੜਾ ਅਕਾਲ ਚਲਾਣਾ ਆ ਉਹ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ। ਬਸ ਇੱਥੇ ਹੀ ਗੱਲ ਮੁੱਕ ਜਾਂਦੀ ਹੈ ਜੀ। ਭਾਈ ਦਰਸ਼ਨ ਸਿੰਘ ਹੋਰਾਂ ਦੀ ਜਿਹੜੇ ਦੂਸਰੇ ਨੇ, ਜੇ ਉਹਨਾਂ ਦੀ ਆਡੀਓ ਵਾਇਰਲ ਨਾ ਹੁੰਦੀ ਤੇ ਉਹਨਾਂ ਨੂੰ ਕਿਹਨੇ ਕੱਢਣਾ ਸੀਗਾ ਜੀ ਉੱਥੋਂ ਤੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਉਣਾ ਸੀਗਾ। ਇਹ ਸਵਾਲ ਜਿਹੜੇ ਨੇ ਜੀ ਉਹ ਖੜੇ ਨੇ ਇਹਨਾਂ ਧਾਰਮਿਕ ਆਗੂਆਂ ਦੇ ਸਾਹਮਣੇ ਜੀ। ਧਾਰਮਿਕ ਇੱਕ ਪਾਸੇ ਉਹ ਕਹਿੰਦੇ ਨੇ ਨਾ ਕਿ ਅਸੀਂ ਰੀਪ੍ਰਜੈਂਟ ਜਿਹੜਾ ਜੀ ਉਹ ਕਰਦੇ ਹਾਂ, ਅਕਾਲ ਤਖਤ ਦਾ ਜਿਹੜੇ ਜਥੇਦਾਰ ਨੇ ਉਹ ਰੀਪ੍ਰਜੈਂਟ ਕਰਦੇ ਨੇ, ਉਹ ਏਦਾਂ ਦਾ ਬਿਆਨ ਕਿਉਂ ਦਿੰਦੇ ਆ ਜੀ? ਇਹ ਬਿਆਨ ਦੇ ਵਾਸਤੇ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਜੀ ਕਿ ਜਦੋਂ ਸਾਰੀ ਜਗ੍ਹਾ ਦੇ ਉੱਤੇ ਲੋਕਾਂ ਨੂੰ ਇਕੱਠ ਘੱਟ ਕਰਨ ਦੇ ਵਾਸਤੇ ਕਿਹਾ ਜਾ ਰਿਹਾ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਜੀ ਇੱਥੇ ਇਕੱਠ ਜਿਹੜਾ ਜੀ ਹੁਮ ਹੁਮਾ ਕੇ ਪਹੁੰਚੋ ਜਿਹੜਾ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਤੇ।
ਹੁਣ ਉਹਨਾਂ ਨੇ ਇਹ ਗੱਲ ਕਿਉਂ ਕਹੀ ਕਿ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜਾ ਜੀ ਇਹ ਇਕੱਠ ਹੈ ਇਹ ਨਾ ਕੀਤੇ ਜਾਣ, ਕਿਸੇ ਧਾਰਮਿਕ ਸਥਾਨ ਦੇ ਉੱਤੇ ਨਾ ਜਾਓ। ਇਹੀ ਐਕਸਪੈਕਟੇਸ਼ਨਸ ਉਹਨਾਂ ਤੋਂ ਉਦੋਂ ਸੀ ਜਦੋਂ ਇਹ ਵਾਇਰਸ ਸਟਾਰਟ ਹੋ ਰਿਹਾ ਸੀਗਾ ਕਿ ਉਹਨਾਂ ਦਿਨਾਂ ਦੇ ਦੌਰਾਨ ਜੇ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾਨਾ ਉਹਨਾਂ ਦਾ ਬਿਆਨ ਨਾ ਆਇਆ ਹੁੰਦਾ ਜੀ ਤੇ ਸ਼ਾਇਦ ਕਮ ਸੇ ਕਮ ਚਲੋ ਪੰਜਾਬ ਜਿਹੜਾ ਜੀ ਉਹ ਕਾਫੀ ਹੱਦ ਤੱਕ ਜਿਹੜਾ ਉਹ ਸੇਫ ਰਹਿੰਦਾ। ਹੁਣ ਜਿੰਨਾ ਜਿਹੜੇ ਚਾਹੇ ਤੁਸੀਂ ਉਹ ਮੋਹਾਲੀ ਦੇ ਲਾ ਲਓ, ਚਾਹੇ ਉਹ ਨਵੇਂ ਸ਼ਹਿਰ ਦੇ ਲਾ ਲਓ, ਮੈਂ ਨਹੀਂ ਇਹ ਕਹਿੰਦਾ ਕਿ ਉੱਥੇ ਜਾ ਕੇ ਆਏ ਆ ਜੀ ਤਾਂ ਕਰਕੇ ਉਹਨਾਂ ਨੂੰ ਹੋਇਆ, ਪਰ ਇਹ ਡਰ ਤਾਂ ਅਜੇ ਵੀ ਜਿਹੜਾ ਜੀ ਉਹ ਬਣਿਆ ਹੋਇਆ ਨਾ। ਉਹ ਆਪਣਾ ਉਹ ਬਿਆਨ ਸੁਣ ਲੈਣ ਇੱਕ ਵਾਰੀ ਫੇਰ ਜੀ ਕਿ ਉਹ ਕਿੱਥੋਂ ਉਹਨਾਂ ਨੇ ਜਿਹੜਾ ਬਿਆਨ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਇੱਕ ਗੱਲ ਤਾਂ ਹੈਗੀ ਹੈ ਨਾ ਕਿ ਹਾਈਲੀ ਐਜੂਕੇਟਡ, PhD ਤੱਕ ਉਹਨਾਂ ਨੇ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ। ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਮਜਬੂਰ ਕਰ ਰਹੀਆਂ ਨੇ ਕਿ ਉਹ ਬੋਲਣ ਤੇ ਕਿਹੜੀਆਂ ਗੱਲਾਂ ਨੇ ਉਹਨਾਂ ਨੂੰ ਮਜਬੂਰ ਕਰ ਰਹੀਆਂ ਨੇ ਕਿ ਉਹ ਨਾ ਬੋਲਣ। ਗੱਲਾਂ ਕੌੜੀਆਂ ਲੱਗਦੀਆਂ ਹੋਣਗੀਆਂ ਕਿਸੇ ਨੂੰ, ਲੱਗਣਗੀਆਂ ਵੀ, ਪਰ ਸਵਾਲ ਇਹ ਆ ਕਿ ਜੇ ਹੁਣ ਵੀ ਤੁਸੀਂ ਨਾ ਬੋਲੇ ਤੇ ਫਿਰ ਕਦੋਂ ਬੋਲੋਗੇ ਜੀ। ਤੇ ਨਾਲ ਦੀ ਨਾਲ ਗੁਰਜੀਤ ਜੀ ਦੱਸ ਦਈਏ ਕਿ ਕੋਈ ਵੀ ਜਿਹੜਾ ਰੇਡੀਓ ਤੁਸੀਂ ਨਹੀਂ ਸੁਣ ਸਕਦੇ ਕੈਨੇਡਾ ਦੇ ਵਿੱਚ, ਕੈਨੇਡਾ ਦੀਆਂ ਕੰਪਨੀਆਂ ਨੇ ਇਹ ਬੰਦ ਕਰ ਦਿੱਤਾ ਕਿ ਤੁਸੀਂ ਫੋਨ ਦੇ ਉੱਤੇ ਨਹੀਂ ਸੁਣ ਸਕਦੇ, ਪਰ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਡਾਊਨਲੋਡ ਕਰ ਸਕਦੇ ਆ, ਬਿਲਕੁਲ ਫ੍ਰੀ ਆ। ਐਪ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। ਅੱਗੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਉਹ ਜਿਹੜਾ ਗੁਪਤਾ ਜੀ ਦਾ ਜਵਾਬ ਤਾਂ ਮੈਂ ਦੇ ਦੇਣਾ ਜੀ। ਵੇਖੋ, ਗੌਰਮੈਂਟ ਨੇ NRC ਤੇ ਬਣਾ ਕੇ ਸਾਰਾ ਕੁਛ ਕਹਿੰਦੇ ਵੀ ਉਹ ਤਾਂ ਤੁਸੀਂ ਦੇਸ਼ ਦੇ ਵਾਸੀ ਹੈ ਨਹੀਂ ਕਿਸੇ ਦੇ। ਉਹ ਤਾਂ ਕਹਿੰਦੇ ਦੱਸੋ ਕਿੱਥੇ ਤੁਹਾਡੇ ਮਾਂ ਪਿਓ ਤੇ ਪਿਓ ਦਾਦੇ ਤੁਹਾਡੇ ਜੰਮੇ ਸੀਗੇ। ਉਹਦਾ ਤਾਂ ਜਵਾਬ ਇਹੀ ਹੋਗਾ ਦੇਸ਼ ਦਾ ਤਾਂ ਵਾਸੀ ਨਹੀਂ ਰਹਿ ਗਈ। ਤੇ ਬਾਕੀ ਜਿਹੜੇ ਮੇਰੇ ਤਾਂ ਦੋ ਆ ਜੀ, ਕਮੈਂਟ ਹੀ ਕਹਿ ਲਓ ਤੇ ਚਾਹੇ ਜਵਾਬ ਕਹਿ ਲਓ। ਥੋੜਾ ਜਿਹੜੇ ਆਹ ਰਿਸ਼ਤਿਆਂ ਦੀ ਜਿਹਦਾ ਕੋਈ ਕਰੋਨਾ ਵਾਇਰਸ ਚਾਹੇ ਹੋ ਜਾਂਦੀ ਹੈ ਤੇ ਉਹਨਾਂ ਦੇ ਨੇੜਲੇ ਕੋਈ ਨੇੜੇ ਲੱਗਦੇ ਨਹੀਂ, ਇੰਨਾ ਡਰਦੇ ਆ। ਤੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਹਿੱਸੇ ਆਉਂਦੀ ਆ ਉਹ ਸਰਕਾਰੀ ਹੋਣੀ ਚਾਹੀਦੀ। ਮੈਂ ਤਾਂ ਜੀ ਜਿਹੜੇ ਇਹਨਾਂ ਡਰਦੇ ਤੇ ਆਪਦੇ ਮਾਂ ਪਿਓ ਨੇ ਜੰਮੇ ਜਾਏ ਆ, ਭੈਣ ਭਰਾ, ਤੇ ਇਹ ਕਿਉਂ ਡਰਦੀ ਹੈ ਲੋਕਾਂ ਦੇ? ਇੰਨੀ ਇਨਸਾਨੀਅਤ ਗੈਰਤ ਕਿੱਧਰ ਨਿਕਲ ਗਈ? ਤੇ ਦੂਜਾ ਨੰਬਰ ਇਹ ਆ ਜੀ, ਅੱਜ ਜਿਹੜੇ ਲੀਡਰ ਆਪਦੀਆਂ ਫੋਟੋ ਲਵਾ ਕੇ ਤੇ ਫੂਡ ਵੰਡਦੇ ਆ, ਤੇ ਜਿਹੜੇ ਤਾਂ ਆਪਦੀ ਖੂਨ ਪਸੀਨੇ ਦੀ ਕਮਾਈ ਚੋਂ ਵੰਡਦੇ ਆ ਉਹਨਾਂ ਦਾ ਨਾਂ ਤਾਂ ਲਿਖ ਦਈਏ ਵੀ ਆਪਾਂ ਦਾਨੀ ਸੱਜਣਾ ਦੀ ਸੂਚੀ 'ਚ, ਤੇ ਦੂਜਿਆਂ ਦਾ ਮਹਾਂਦਾਨੀ ਲਿਖ ਦਈਏ, ਮਹਾਂਦਾਨੀ ਲੀਡਰ ਨਾਲ ਇਉਂ ਬਣਾ ਦਈਏ। ਤੇ ਬਾਕੀ ਜਿਹੜਾ ਗੁੱਜਰਾਂ ਨੂੰ ਕੁੱਟਣਾ, ਇਨਸਾਨੀਅਤ ਨੂੰ ਕੁੱਟਣਾ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ, ਇਹ ਤਾਂ ਜੀ ਹੁਣ ਬਾਬਾ ਨਾਨਕ ਜੀ ਆਉਣਗੇ ਤਾਂ ਫੇਰ ਹੀ ਇਹਨਾਂ ਨੂੰ ਜਿਹੜਾ ਪੁੱਠੇ ਸਿੱਧੇ ਲਾਣੇ ਤੇ ਇਨਸਾਨੀਅਤ ਨੂੰ ਕੁੱਟ-ਕੁੱਟ ਕੇ ਤੇ ਗਰੀਬਾਂ ਨੂੰ ਮਾਰਦੇ ਆ, ਇਹ ਹੋਣਾ ਚਾਹੀਦਾ। ਤੇ ਇੰਨਾ ਹੀ ਕਹਿਣਾ ਸੀ। ਤੇ ਫੋਨ ਨਾ ਕੱਟੋ ਭੈਣ ਜੀ, ਕਮੈਂਟ ਜੀ 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 ਕਮੈਂਟ ਤੁਸੀਂ ਕਰ ਹੀ ਦਿੱਤੇ ਜੀ ਸਾਰੇ ਜਗ੍ਹਾ। ਸਵਾਲ ਤਾਂ ਨਹੀਂ ਸੀਗਾ ਜਿਹਦਾ ਮੈਂ ਜਵਾਬ ਦੇਣਾ, ਤੁਸੀਂ ਕਮੈਂਟ ਕਰ ਦਿੱਤੇ। ਬਾਬੇ ਨਾਨਕ ਦੀ ਇੰਤਜ਼ਾਰ ਕਿਉਂ ਜਿਹੜੀ ਜੀ ਉਹ ਕੀਤੀ ਜਾਵੇ? ਉਹਨਾਂ ਦੇ ਸੰਦੇਸ਼ ਸਾਡੇ ਕੋਲ ਮੌਜੂਦ ਨੇ, ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਸਾਡੇ ਕੋਲ ਮੌਜੂਦ ਨੇ। ਅਸੀਂ ਕਿਉਂ ਨਾ ਉਹ ਹਰੇਕ ਬੰਦਾ ਆਪਣੇ ਆਪ ਤੇ ਇੰਪਲੀਮੈਂਟ ਕਰ ਲੇ। ਤੇ ਸਵਾਲ ਤਾਂ ਇੱਥੇ ਹੀ ਸਾਰੇ ਖੜੇ ਨੇ ਨਾ। 550 ਸਾਲਾ ਆਪਾਂ ਮਨਾਇਆ ਸੀ, ਉਦੋਂ 450 에ਅਰ ਇੰਡੈਕਸ ਸੀਗਾ ਜੀ ਉਹਨਾਂ ਦਿਨਾਂ ਦੇ। ਸਾਹ ਲੈਣਾ ਔਖਾ ਹੋਇਆ ਹੋਇਆ ਸੀਗਾ। ਅੱਜ ਦੇਖੋ ਇਸ ਚੀਜ਼ ਦਾ ਅਸਰ ਤੁਸੀਂ ਦੇਖ ਰਹੇ ਹੋ ਨਾ ਕਿ 32-33 ਜਿਹੜਾ ਉਹ 에ਅਰ ਇੰਡੈਕਸ ਹੈ। ਪੰਛੀ ਬੋਲ ਰਹੇ ਆ, ਹਵਾ ਸ਼ੁੱਧ ਹੋ ਗਈ। ਕਿੰਨੇ ਇਹਦੇ ਵਿੱਚ ਜਿਹੜੇ ਸਾਹ ਪੀੜਤ ਨੇ, ਦਮਾ ਪੀੜਤ ਨੇ, ਉਹ ਕਿੰਨੇ ਸੌਖੇ ਹੋ ਗਏ ਹੋਣਗੇ। ਉਹਨਾਂ ਨੂੰ ਸਾਹ ਲੈਣਾ ਕਿੰਨਾ ਸੌਖਾ ਜਿਹੜਾ ਜੀ ਉਹ ਹੋ ਗਿਆ ਹੋਊਗਾ। ਬਾਬੇ ਨਾਨਕ ਦਾ ਸੰਦੇਸ਼ ਤਾਂ ਇੱਥੇ ਹੀ ਆ ਜੀ। ਉਹ ਪਵਨ ਗੁਰੂ ਪਾਣੀ ਪਿਤਾ, ਉਹ ਇੱਥੇ ਉਹ ਕਿਉਂ ਕਹਿੰਦੇ ਸੀਗੇ ਜੀ? ਆ ਤੁਹਾਡੇ ਸਾਹਮਣੇ ਬਿਲਕੁਲ ਨਜ਼ਾਰਾ ਜਿਹੜਾ ਜੀ ਉਸ ਰਿਹਾ ਕਿ ਇਉਂ ਲੱਗਦਾ ਕਿ 550 ਸਾਲਾਂ ਉਦੋਂ ਨਹੀਂ ਸੀਗਾ। ਚਲੋ ਇਹ ਮੁਸ਼ਕਲ ਵਾਲਾ ਸਮਾਂ 550 ਸਾਲਾਂ ਹੁਣ ਜਿਹੜਾ ਜੀ ਉਹ ਲੱਗ ਰਿਹਾ, ਕਿਉਂਕਿ ਬਾਬੇ ਨਾਨਕ ਦਾ ਸੰਦੇਸ਼ ਜਿਹੜਾ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਪਲੀਮੈਂਟ ਹੋਇਆ। ਨੇਚਰ ਜਿਹੜੀ ਆ ਉਹਨੂੰ ਸੰਭਾਲਣ ਦੇ ਉਹਦੇ ਕਿਉਂ ਕਿਹਾ ਸੀ? ਹਰ ਚੀਜ਼ ਦਾ ਉਹਨਾਂ ਦੇ ਸਾਡੇ ਕੋਲੇ ਪਿਆ ਜੀ। ਇਹ ਕਿਉਂ ਸੋਚੀਏ ਕਿ ਉਹ ਆਊਗਾ ਤੇ ਉਹ ਡਾਂਗਾਂ ਦੇ ਨਾਲ ਕਿਸੇ ਨੂੰ ਜਿਹੜਾ ਜੀ ਉਹ ਟੂਗਾ? ਨਹੀਂ, ਡਾਂਗਾਂ ਦੇ ਨਾਲ ਕੁੱਟਣ ਦੀ ਗੱਲ ਨਹੀਂ ਗੀ ਜੀ। ਗੱਲ ਤਾਂ ਸਮਝਦੀ ਹੈ। ਜੇ ਇਹ ਉਹਨਾਂ ਗੁਰੂਆਂ ਪੀਰਾਂ ਦੀ ਧਰਤੀ ਆ, ਜੇ ਇੱਥੇ ਵੀ ਗੱਲ ਕਿਸੇ ਨੂੰ ਸਮਝ ਨਹੀਂ ਆ ਰਹੀ ਤਾਂ ਉਹ ਬੇਸਮਝ ਜਿਹੜੇ ਦੀ ਪੱਕਦੇ ਆ। ਇਹਦੇ ਵਿੱਚ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਤਾਂ ਗਲਤ ਨਹੀਂ, ਉਹ ਤਾਂ ਉਦਾਂ ਹੀ ਖੜੇ ਆ। ਮਨੁੱਖ ਮੰਨਣੋਂ ਹਟ ਗਿਆ ਜੀ। ਬਿਲਕੁਲ। ਕੁਲਦੀਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੇਰਾ ਸਵਾਲ ਦੋ ਆ ਜੀ। ਇੱਕ ਤਾਂ ਹੈ ਵੀ ਆਪਣੇ ਜਦੋਂ ਆ ਵੀਡੀਓ ਦੇਖੀਆਂ ਪੰਜਾਬ ਪੁਲਿਸ ਦੀਆਂ, ਜਦੋਂ ਕਿਸੇ ਨੂੰ ਕੁੱਟਦੇ ਆ ਕਰਫਿਊ ਦੇ ਵਿੱਚ ਕਿਸ ਤਰ੍ਹਾਂ, ਤੇ ਉਹ ਪੰਜ ਚਾਲਕ ਤਾਂ ਹੁੰਦੇ ਆ ਵਰਦੀ ਦੇ ਵਿੱਚ, ਤੇ 2-3 ਹੁੰਦੇ ਆ ਉਹ ਸਿਵਲ ਵਰਦੀ। ਉਹ ਉਹਨਾਂ ਦੇ ਬਾਉਂਸਰ ਆ ਜੀ, ਕੀ ਆ ਉਹ ਬਿਨਾਂ ਵਰਦੀ ਤੇ ਡੰਡੇ ਉਹ ਨਹੀਂ ਚੱਕੇ ਆ, ਜੀਨ ਦੀਆਂ ਪੈਂਟਾਂ ਪਾਈਆਂ, ਮਤਲਬ ਟੀ-ਸ਼ਰਟਾਂ ਪਾਈਆਂ। ਤੇ ਦੂਸਰਾ ਮੇਰਾ ਕੁਐਸਚਨ ਹੈ ਵੀ ਕਹਿੰਦੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਬਹੁਤ 70% ਕਲੀਅਰ ਹੋ ਗਿਆ,
ਕਰਫਿਊ ਦੌਰਾਨ, ਤੇ ਵਿਜ਼ਿਬਿਲਿਟੀ ਵੀ ਬਹੁਤ ਆ ਹੁਣ ਕਹਿੰਦੇ, ਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਬਹੁਤ ਦੂਰੋਂ ਦੂਰੋਂ ਦਿਸਦੀਆਂ। ਥੈਂਕ ਯੂ ਜੀ। ਦਿਸਦੀਆਂ ਜੀ, ਪਾਣੀ ਕਲੀਅਰ ਹੋ ਗਿਆ। ਜੇ ਕਿਤੇ ਆਹ ਥਾਲੀ ਕੁੱਟ ਜਿਹੜੇ ਨੇ ਇਹਨਾਂ ਨੂੰ ਫੇਰ ਦੁਬਾਰਾ ਨਾ ਅਗਲਾ ਸੰਦੇਸ਼ ਦੇ ਦਿੱਤਾ। ਐਤਕੀ ਤਾਂ ਕੱਲੀ ਆਤਿਸ਼ਬਾਜ਼ੀ ਚਲਾਈ ਆ, ਅਗਲੀ ਵਾਰੀ ਪਤਾ ਨਹੀਂ ਵੱਡੇ ਜਿਹੜੇ ਬੰਬ ਨੇ ਉਹ ਨਾ ਲੈ ਕੇ ਆ ਜਾਣ ਕਿਤੇ ਚਲਾਉਣ ਲਈ। ਇਹ ਪਹਾੜੀਆਂ ਦਿਸਦੀਆਂ ਰਹਿਣ, ਉਮੀਦ ਹੈ ਇਸ ਗੱਲ ਦੀ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਨਾਲ ਵਰਕਰ ਨਹੀਂ ਜੀ ਰੱਖੇ ਹੋਏ ਪੰਜਾਬ ਦੇ ਵਿੱਚ, ਕਿਉਂਕਿ ਫੋਰਸਿਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੁਝ ਵਿੰਗ ਹੈਗੇ ਆ ਜਿਹੜੇ ਵਰਦੀ ਨਹੀਂ ਜਿਹੜਾ ਜੀ ਉਹ ਪਾਉਂਦੇ। CI ਸਟਾਫ ਵਾਲੇ ਜਿਹੜੇ ਜੀ ਉਹ ਵਰਦੀ ਨਹੀਂ ਪਾਉਂਦੇ, ਜਿਹੜੇ ਇੰਟੈਲੀਜੈਂਸ ਵਾਲੇ ਨੇ ਉਹ ਵਰਦੀ ਨਹੀਂ ਪਾਉਂਦੇ, ਕਿਉਂਕਿ ਫੋਰਸ ਦਾ ਘਾਟਾ ਉਹਨਾਂ ਨੂੰ ਵੀ ਜਿਹੜਾ ਜੀ ਉਹ ਲਾਇਆ ਜਾਂਦਾ। ਉਹ ਪੁਲਿਸ ਦੇ ਮੁਲਾਜ਼ਮ ਹੀ ਨੇ ਜੀ, ਏਦਾਂ ਵਰਕਰ ਨਹੀਂ, ਕੋਈ ਪ੍ਰਾਈਵੇਟ ਤੌਰ ਦੇ ਉੱਤੇ ਨਾਲ ਨਹੀਂ ਰੱਖੇ ਹੋਏ। ਕਿਤੇ ਕਿਤੇ ਜਿਹੜਾ ਜੀ ਉਹ ਨਜ਼ਰ ਉਹ ਆਉਂਦੇ ਆ। ਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਬਿਨਾਂ ਵਰਦੀ ਵਾਲੇ ਨੇ ਜੀ, ਉਹਨਾਂ ਦੀਆਂ ਕੁਝ ਤੁਸੀਂ ਜਿਹੜੀਆਂ ਜੀ ਸ਼ਾਇਦ ਵੀਡੀਓਜ਼। ਜੀ ਗੁਰਮੁਖ ਸਿੰਘ ਜੀ। ਸਤਿ ਸ੍ਰੀ ਅਕਾਲ ਬਲਦੇਵ ਪੰਨੂ ਸਾਹਿਬ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਦੋ ਛੋਟੇ ਛੋਟੇ हैं। एक तो सवाल ये है जी, सारी दुनिया तक कोरोना फैलिया होया, नॉर्थ कोरिया का नहीं सुन रहे जी कि उत्थे भी गया। अच्छा जी, दूजा सवाल मेरा ये है, जिवें यह फूड बन रहे हैं पंजाब गवर्नमेंट ते फोटोआं लगियां ने, जिस तरह दिल्ली हिमाचल या कोई होर स्टेट उत्थे भी ते फोटोआं लग के बन रहे हैं। थैंक यू जी। सॉरी जी कटिया गया। हाँ जी। ਦਿੱਲੀ ਦੇ ਵਿੱਚ ਤਾਂ ਨਹੀਂ ਕੋਈ ਜਿਹੜਾ ਜੀ ਉਹ ਦਿਸਿਆ ਅਜੇ ਤੱਕ ਕਿ ਉੱਥੇ ਸਰਕਾਰ ਦੀਆਂ ਕਿਸੇ ਫੋਟੋਆਂ ਲੱਗੀਆਂ ਹੋਣ। ਬਾਕੀ ਸਾਰੇ ਥਾਵਾਂ ਦੇ ਉੱਤੇ ਤਕਰੀਬਨ ਜਿਹੜਾ ਜੀ ਉਹ ਦਿਸ ਰਹੀਆਂ ਫੋਟੋਆਂ ਜਿਹੜੀਆਂ ਲੱਗੀਆਂ ਹੋਈਆਂ, ਸਾਰੇ ਹੀ ਜਿਹੜਾ ਜੀ ਉਹ ਕਰ ਰਹੇ ਨੇ। ਦੇਖੋ, ਜਿਹੜੀ ਚੀਜ਼ ਸਾਹਮਣੇ ਤੁਹਾਨੂੰ ਦੀਦੀ ਆ, ਸਹੀ ਨੂੰ ਸਹੀ, ਗਲਤ ਨੂੰ ਗਲਤ ਜਿਹੜਾ ਜੀ ਉਹ ਕਹਿਣਾ ਬੜਾ ਜ਼ਰੂਰੀ ਆ। ਡੇਲੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਦਿੱਲੀ ਦੇ ਮੁੱਖ ਮੰਤਰੀ ਕਰ ਰਹੇ ਨੇ। ਜਦੋਂ ਵੀ ਉਹ ਪ੍ਰੈਸ ਕਾਨਫਰੰਸ ਹੁੰਦੀ, ਤੁਸੀਂ ਉਹਨੂੰ ਧਿਆਨ ਨਾਲ ਸੁਣ ਲੈਣਾ, ਉਹਦੇ ਵਿੱਚ ਇਹਦੇ ਨਾਲ ਲੜਨ ਦੇ ਵਾਸਤੇ ਪਾਲਿਸੀਜ਼ ਉਹਦੇ ਵਿੱਚ ਅਗਲੀ ਇੰਪਲੀਮੈਂਟ ਕੀਤੀ ਗਈ ਆ। ਜਿਵੇਂ ਜਿਹੜਾ ਖਾਣਾ ਹੈ 10 ਲੱਖ ਲੋਕਾਂ ਦਾ ਤਕਰੀਬਨ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ। ਜਿਹੜੇ ਉੱਥੇ ਬਣਾਏ ਗਏ ਸੀਗੇ ਠੰਡ ਦੇ ਦਿਨਾਂ ਦੇ ਵਿੱਚ ਜਿੱਥੇ ਰੈਣ ਬਸੇਰੇ, ਉਹ ਖੋਲ੍ਹੇ ਗਏ ਆ। ਸਕੂਲ ਖੋਲ੍ਹੇ ਗਏ ਆ, ਸਕੂਲਾਂ ਦੇ ਵਿੱਚ ਜਿਹੜਾ ਜੀ ਉਹ ਬਿਠਾ ਕੇ ਰੋਟੀ ਖਵਾਈ ਜਾ ਰਹੀ ਆ। ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਡੇਲੀ ਉਹਨੂੰ ਲੈ ਕੇ ਆਉਂਦੇ ਆ ਜੀ, ਭਾਵ ਕਿ ਉਹਨੂੰ ਕਰਦੇ ਆ। ਚਾਹੇ ਉਹ ਮੈਡੀਕਲ ਹੈ ਜੀ ਉਹਨੂੰ ਕਰਦੇ ਆ। ਬਾਕੀ ਹੋਰ ਕਿਸੇ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਜਿਹੜੀ ਜੀ ਉਹ ਨਹੀਂ ਸੁਣਨ ਨੂੰ ਮਿਲ ਰਹੀ। ਅੱਜ ਇੱਥੇ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਜੀ। ਇਹ ਕਿਹਾ ਜਾ ਰਿਹਾ ਕਿ ਘੰਟਾ ਉਹ ਸੁਣਨਗੇ। ਹੁਣ ਇਹ ਉਹਨਾਂ ਦਾ ਨਵਾਂ ਤਜਰਬਾ ਜਿਹੜਾ ਜੀ ਉਹ ਜ਼ਰੂਰ ਹੈ। ਤੇ ਜਿਹੜੀਆਂ ਮੁਸ਼ਕਿਲਾਂ ਨੇ ਉਹਦੇ ਵਾਸਤੇ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਜਿਹੜੇ ਨੇ ਉਹ ਜ਼ਰੂਰ ਭਗਵੰਤ ਮਾਨ ਹੋਰੀ ਉਹ ਡੇਲੀ ਬੇਸਿਸ ਦੇ ਉੱਤੇ 2 ਵਾਰੀ ਦਿਨ ਦੇ ਵਿੱਚ ਉਹ ਲੋਕਾਂ ਨੂੰ ਸੁਣ ਕੇ ਨਾਲ ਦੀ ਨਾਲ ਹੱਲ ਵੀ ਜਿਹੜਾ ਦੀ ਉਹ ਕਰਵਾ ਰਹੇ ਆ। ਆਈ ਥਿੰਕ ਇਹ ਉਹ ਸਮਾਂ ਹੈ ਜਦੋਂ ਕਿ ਸਿਆਸਤ ਜਿਹੜੀ ਹੈ ਨਾ ਜੀ ਉਹਨੂੰ ਸਾਈਡ ਦੇ ਉੱਤੇ ਰੱਖ ਕੇ ਲੋਕਾਂ ਦੇ ਵਾਸਤੇ ਖੜਨਾ ਪਊਗਾ, ਲੋਕਾਂ ਦੇ ਵਾਸਤੇ ਲੜਨਾ ਜਿਹੜਾ ਜੀ ਉਹ ਪਊਗਾ। ਲੜਨਾ ਕੀ ਪੈਣਾ ਜੀ, ਡਾਂਗਾ ਦੀ ਲੜਾਈ ਤਾਂ ਹੈ ਨਹੀਂ। ਇਹ ਜਿੰਨੇ ਵੀ ਇੱਥੇ ਪ੍ਰਵਾਸੀ ਬੈਠੇ ਨੇ, ਫਸੇ ਹੋਏ ਨੇ, ਕਿਸੇ ਦਾ ਫੋਨ ਆਵੇ, ਮੈਂ ਉਹਨਾਂ ਨੂੰ ਇੱਕੋ ਗੱਲ ਜਿਹੜੀ ਜੀ ਉਹ ਪੁੱਛਦਾ ਵੀ ਜਿਹੜੀ ਜਾਣ ਵਾਲੀ ਗੱਲ ਹੈ, ਫਲਾਈਟਾਂ ਵਾਲੀ ਗੱਲ ਹੈ, ਉਹ ਬਾਅਦ ਦੇ ਵਿੱਚ ਹੁੰਦੀ ਰਹੂਗੀ। ਤੁਹਾਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਤੇ ਬੱਚੇ ਨੇ ਇੱਥੇ ਤੁਹਾਡੇ ਨਾਲ, ਉਹਨਾਂ ਨੂੰ ਕੋਈ ਦਵਾਈ ਦੀ ਲੋੜ ਹੈ, ਤੁਹਾਨੂੰ ਕੋਈ ਫੂਡ ਦੀ ਲੋੜ ਹੈ, ਕਿਸੇ ਨੇ ਅਜੇ ਤੱਕ ਨਹੀਂ, ਇੱਕ ਵੀ ਬੰਦੇ ਨੇ ਨਹੀਂ ਕਿਹਾ ਜੀ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ। ਉਹ ਕਹਿੰਦੇ ਨਹੀਂ, ਸਭ ਕੁਝ ਜਿਹੜਾ ਉਹ ਪਹੁੰਚ ਰਿਹਾ। ਮਤਲਬ ਕਿ ਇਹੀ ਹੈ ਨਾ ਜੀ, ਉਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਵੀ ਕੋਈ ਤੁਹਾਨੂੰ ਇਹ ਤਾਂ ਪੁੱਛ ਰਿਹਾ ਨਾ ਜੀ, ਜਿਹੜੇ ਨੰਬਰ ਤੇ ਅੱਜ ਮੈਂ ਵਾਪਸ ਵੀ ਉਹਨਾਂ ਨੂੰ ਫੋਨ ਜ਼ਰੂਰ ਕਰਨਾ ਕਿ ਹੁਣ ਅੱਜ ਤਾਂ ਨਹੀਂ ਕੋਈ ਲੋੜ ਕਿਸੇ ਤਰ੍ਹਾਂ ਦੀ, ਅੱਜ ਕਿਸੇ ਤਰ੍ਹਾਂ ਦੀ ਬੱਚਿਆਂ ਨੂੰ ਤਾਂ ਨਹੀਂ ਲੋੜ ਜਿੱਥੇ ਤੁਸੀਂ ਫਸੇ ਬੈਠੇ ਹੋ, ਪ੍ਰਸ਼ਾਸਨ ਤੱਕ ਕੋਈ ਮਦਦ ਦੀ ਲੋੜ ਹੈ, ਕਰਫਿਊ ਪਾਸ। ਇਹੀ ਛੋਟੀਆਂ ਗੱਲਾਂ ਨੇ ਜੀ, ਹੋਰ ਇਦੋਂ ਵੱਧ ਕੀ ਕਰ ਸਕਦੇ ਹਾਂ। ਕਰੋਨਾ ਵਾਇਰਸ ਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ, ਮੈਡੀਕਲ ਲਾਈਨ ਦੇ ਨਹੀਂ ਹੈਗੇ, ਉਹ ਮੈਡੀਕਲ ਲਾਈਨ ਵਾਲੇ ਜਿਹੜਾ ਜੀ ਉਹ ਕਰ ਰਹੇ ਆ। ਉਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਸਰਵਿਸਿਜ਼ ਨੇ, ਸੇਵਾਵਾਂ ਨੇ, ਉਹਨਾਂ ਨੂੰ ਅੱਗੇ ਦੱਸ ਸਕਦੇ ਆ ਕਿ ਇੱਥੋਂ ਆਹ ਚੀਜ਼ਾਂ ਮਿਲ ਰਹੀਆਂ ਨੇ। ਇਹ ਜ਼ਰੂਰ ਕਿਹਾ ਹੈ ਕਿ ਤੁਹਾਡੇ ਨੇੜੇ ਤੇੜੇ ਇੱਥੇ ਜਿੰਨੇ ਜਾਣਕਾਰ ਨੇ ਜੀ, ਉਹਦੇ ਨੇੜੇ ਤੇੜੇ ਤੁਸੀਂ ਆਪਣੇ ਨਿਗਾਹ ਰੱਖੋ। ਕੋਈ ਬੰਦਾ ਭੁੱਖ ਦੇ ਨਾਲ ਨਾ ਸੌਵੇ, ਉਹਦੇ ਬੱਚੇ ਕਿਤੇ ਭੁੱਖ ਕਰਕੇ ਵਿਲਕਦੇ ਨਾ ਹੋਣ। ਆਹ ਚੀਜ਼ਾਂ ਨੇ ਛੋਟੀਆਂ। ਉਹ ਜੇ ਹਰ ਬੰਦਾ ਆਪਣੀ ਡਿਊਟੀ ਸਮਝਣ ਲੱਗਦੇ ਤੇ ਇਹਨਾਂ ਰਾਜਨੀਤਿਕ ਲੋਕਾਂ ਦੀਆਂ ਲਿਲੜੀਆਂ ਕੱਢਣ ਦੀ ਜ਼ਰੂਰਤ ਹੀ ਨਾ ਪਵੇ ਜੀ। ਬਿਲਕੁਲ। ਤੁਸੀਂ ਇੱਕ ਨਹੀਂ ਨਾਰਥ ਕੋਰੀਆ ਦਾ ਪੁੱਛ। ਨਾਰਥ ਕੋਰੀਆ ਦੇਖੋ, ਉਹਦੇ 'ਚ ਇਹ ਹੈ ਕਿ ਮੇਰਾ ਖਿਆਲ ਉਹ ਆਉਣ ਹੀ ਨਹੀਂ ਦਿੰਦੇ ਉੱਥੇ ਖਬਰਾਂ ਜਿਹੜੀਆਂ ਜੀ ਉਹ ਬਾਹਰ। ਇਹ ਤਾਂ ਨਹੀਂ ਹੋ ਸਕਦਾ ਜੀ ਕਿ ਉੱਥੇ ਨਾ ਹੋਵੇ, ਕਿਉਂਕਿ ਜਿਸ ਕਿਸਮ ਦੀ ਡਿਕਟੇਟਰਸ਼ਿਪ ਹੈ ਉੱਥੇ, ਉਹ ਕਿਸੇ ਤੋਂ ਲੁਕੀ ਛਿਪੀ ਥੋੜੀ ਆ ਜੀ। ਉੱਥੇ ਕਿਹੜੀ ਖਬਰ ਨਸ਼ਰ ਹੋਣੀ ਆ, ਉਹਨਾਂ ਨੇ ਕਿਹੜਾ TV ਚੈਨਲ ਦੇਖਣਾ, ਕੀ ਕਰਨਾ, ਇਹ ਤਾਂ ਸਾਰਾ ਕੁਝ ਤੈਅ ਆ ਜੀ। ਉੱਥੇ ਡਿਕਟੇਟਰ ਦੇ ਵੱਲੋਂ ਇਹ ਸਾਰਾ ਕੁਝ ਜਾਂਦਾ। ਸ਼ਾਇਦ ਇਹ ਰੀਜ਼ਨ ਹੋਵੇ।
ਆਈ ਵਿਸ਼ ਕਿ ਉੱਥੇ ਨਾ ਹੋਵੇ ਜੀ। ਆਪਾਂ ਇਹ ਕਦੀ ਵੀ ਇਹ ਨਾ ਕਹੀਏ ਕਿ ਫਲਾਨੀ ਜਗ੍ਹਾ ਦੇ ਉੱਤੇ ਵੀ ਚੱਲ ਜੇ ਕਿਸੇ ਜਗ੍ਹਾ ਦੇ ਉੱਤੇ ਨਹੀਂ ਹੈਗਾ ਤਾਂ ਬਹੁਤ ਚੰਗੀ ਗੱਲ ਹੈ ਜੀ। ਜੀ ਬਿਲਕੁਲ। ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਅਵਤਾਰ ਸਿੰਘ ਪੰਨੂ ਬੇਕਰ ਸਪੀਡ ਤੋਂ ਜੀ। ਬੇਨਤੀ ਹੈ ਜੀ ਵੀ ਜਿਹੜੀਆਂ ਇਹ ਸਰਕਾਰਾਂ ਨੇ, ਪ੍ਰਦੇਸ਼ਾਂ ਦੀਆਂ ਸਰਕਾਰਾਂ ਸੈਂਟਰ ਕੋਲੋਂ ਭੀਖ ਮੰਗਣ ਵਾਂਗ ਆਪਣੀ GST ਦਾ ਹਿੱਸਾ ਮੰਗਦੀਆਂ ਰਹਿੰਦੀਆਂ ਨੇ, ਕੀ ਇਹ ਇਸ ਤਰ੍ਹਾਂ ਨਹੀਂ ਕਰ ਸਕਦੀਆਂ ਵੀ ਆਪਣਾ GST ਦਾ ਹਿੱਸਾ ਕੱਟ ਕੇ ਤੇ ਬਾਕੀ ਪੈਸੇ ਸੈਂਟਰ ਨੂੰ ਦੇਣ, ਬਜਾਏ ਕਿ ਉਹਨਾਂ ਅੱਗੇ ਮੰਗਤਿਆਂ ਵਾਂਗੂ ਮੰਗਦੇ ਰਹਿਣ ਨਾਲੋਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਇਸ ਤਰ੍ਹਾਂ ਹੈ ਰਾਜ ਸਾਹਿਬ, ਜਿਹੜੀ ਜਦੋਂ ਇਹ GST ਲਾਗੂ ਹੋਈ ਸੀਗੀ ਤੇ ਉਦੋਂ ਇਹਦੇ ਵੱਡੇ ਜਿਹੜੇ ਦੀ ਉਹ ਝੰਡਾ ਬਰਦਾਰ ਸੀਗੇ ਮਨਪ੍ਰੀਤ ਸਿੰਘ ਬਾਦਲ ਹੋਰੀ, ਕਹਿੰਦੇ ਸੀ ਬਹੁਤ ਜਿਹੜੀ ਦੀ ਇਹ ਤਾਂ ਕਮਾਲ ਦੀ ਚੀਜ਼ ਸਟਾਰਟ ਹੋ ਰਹੀ ਹੈ। ਹੁਣ ਉਹੀ ਜਿਹੜਾ ਦੀ ਉਹ ਤੰਗ ਹੋ ਰਹੇ ਆ। ਉਦੋਂ ਵੀ ਜੇ ਤੁਸੀਂ ਰੈਗੂਲਰ ਲਿਸਨਰ, ਤਾਂ ਮੈਂ ਸਟਾਰਟਿੰਗ 'ਚ ਜਦੋਂ ਇਹ ਹੋਣ ਲੱਗੀ ਉਦੋਂ ਵੀ ਗੱਲ ਕਹੀ ਸੀ ਵੀ ਇਹਨੂੰ ਸਮਝੋ, ਇਹਦੀ ਗੰਭੀਰਤਾ ਨੂੰ ਸਮਝੋ। ਤੁਸੀਂ ਸੂਬੇ ਜਿਹੜੇ ਆ ਉਹ ਹੱਥ ਵੱਢ ਕੇ ਦੇ ਰਹੇ ਆ ਸੈਂਟਰ ਦੀ ਸਰਕਾਰ ਨੂੰ, ਲੈ ਦੇ ਕੇ ਟੈਕਸ ਹੀ ਆ ਤੁਹਾਡੇ ਪੱਲੇ ਜਿਹੜੇ ਤੁਸੀਂ ਇਕੱਠੇ ਕਰਦੇ ਸੀਗੇ, ਉਹ ਵੀ ਹੁਣ ਜਿਹੜੇ ਦੀ ਉਹ ਚਲੇ ਜਾਣੇ ਆ। ਇਹ ਸੂਬਾ ਸਰਕਾਰ ਕਲੈਕਟ ਕਰਕੇ ਨਹੀਂ ਦਿੰਦੀ ਕੇਂਦਰ ਦੀ ਸਰਕਾਰ ਨੂੰ, ਇਹ ਡਾਇਰੈਕਟ ਜਿਹੜੀ ਆ ਜੀ ਉਹ ਕੇਂਦਰ ਦੀ ਸਰਕਾਰ ਨੂੰ ਜਾਂਦੀ ਆ। ਇਹ ਡਾਇਰੈਕਟ ਉਹਨੂੰ ਦੇਣੀ ਪੈਂਦੀ ਆ, ਇਉਂ ਸੂਬਾ ਕੋਈ ਕੱਟ ਕੇ ਨਹੀਂ ਜਿਹੜਾ ਜੀ ਉਹ ਰੱਖ ਸਕਦਾ। ਹਾਂ, ਜਿਹੜੇ ਇਹ ਹੱਕ ਦੇ ਵਿੱਚ ਸੀਗੇ ਜੀ, ਅੱਜ ਅਕਾਲੀ ਦਲ ਵਾਲੇ ਵੀ ਤਾਂ ਭਾਈਵਾਲ ਨੇ ਨਾ BJP ਦੇ, ਉਹ ਵੀ ਸਾਰੇ ਜਿਹੜੇ ਜੀ ਚੁੱਪ ਬੈਠੇ ਨੇ। ਜਿਹੜੇ ਕਿਸੇ ਟਾਈਮ ਇੱਥੇ ਪੰਜਾਬ ਦੇ ਵਿੱਚ ਜਿਹੜੇ ਮੋਰਚੇ ਲੱਗੇ ਸੀ ਧਰਮਯੁੱਧ ਵਰਗੇ, ਉਹਨਾਂ ਦੇ ਵਿੱਚ ਵੀ ਮੋਹਰੀ ਸੀਗੇ ਜੀ, ਜਿਹੜੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦੇ ਸੀ। ਇਹ ਹੌਲੀ ਹੌਲੀ ਕਰਕੇ ਜਿਹੜਾ ਸੈਂਟਰ ਆ ਜੀ ਉਹਨੇ ਖੋਲੇ ਹੋਏ ਆ ਇਹ ਅਧਿਕਾਰ ਜਿਹੜੇ ਜੀ ਰਾਜਾਂ ਦੇ, ਔਰ ਅੱਜ ਜਿਹੜੇ ਰਾਜ ਨੇ ਉਹ ਭਿੱਖ ਮੰਗੇ ਬਣਾਤੇ ਕਿ ਉਹ ਵੇਖੀ ਜਾਣ ਕੇਂਦਰ ਦੀ ਸਰਕਾਰ ਦੇ ਵੱਲ ਕਿ ਹੁਣ ਕਦੋਂ ਸਾਡਾ ਪੈਸਾ ਆਉਂਦਾ। ਅੱਜ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆ ਵੀ ਅਸੀਂ ਤੁਹਾਡੇ ਤੋਂ ਕੁਝ ਨਹੀਂ ਹੋਰ ਮੰਗਦੇ, ਸਾਡਾ ਜਿਹੜਾ ਬਕਾਇਆ GST ਦਾ ਉਹੀ ਦੇ ਦਿਓ। 5000 ਕਰੋੜ ਰੁਪਏ ਤੋਂ ਉੱਪਰ ਜਿਹੜਾ ਜੀ ਉਹ ਬਣਿਆ ਪਿਆ, ਜਦੋਂ ਕਿ ਇੱਥੇ ਪੈਸੇ ਦੇ ਵਾਸਤੇ ਮੁਥਾਜ ਹੋਇਆ ਪਿਆ ਜਿਹੜੇ ਜੀ ਉਹ ਪੰਜਾਬ ਸਰਕਾਰ। ਕਿਉਂਕਿ ਇਹਦੇ ਵਿੱਚ ਇਹੀ ਤਾਂ ਉਣਤਾਈਆਂ ਨੇ ਵੀ ਜੇ ਤੁਸੀਂ ਕਲੈਕਟ ਕਰ ਰਹੇ ਹੋ ਤੇ ਮੰਥਲੀ ਬੇਸਿਸ ਉੱਤੇ ਉਹ ਹਰ ਰਾਜ ਨੂੰ ਕਿਉਂ ਨਹੀਂ ਤੁਸੀਂ ਦਿੰਦੇ ਜੀ? ਉਹ BJP ਵਾਲੇ ਰਾਜਾਂ ਨੂੰ ਮਿਲ ਰਿਹਾ ਹੋਊਗਾ ਜੀ, ਇਹ ਗੈਰ BJP ਰਾਜ ਹੈ, ਇਸ ਕਰਕੇ ਪੰਜਾਬ ਨੂੰ ਜਿਹੜੇ ਜੀ ਉਹ ਤਰਲੇ ਲੈਣੇ ਪੈ ਰਹੇ ਆ। ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਆ ਕਿ ਸਾਰਾ ਕੁਝ ਉਲਟ ਪੁਲਟ ਹੋ ਗਿਆ। ਉਦੋਂ ਜਿਹੜੀਆਂ ਮੀਟਿੰਗਾਂ ਸੀਗੀਆਂ ਉਹਦੇ ਵਿੱਚ ਜਦੋਂ ਅਕਾਲੀ ਸਰਕਾਰ ਸੀ ਉਹਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਹੋਰੀ ਜਾਂਦੇ ਰਹੇ, ਮੁੜ ਕੇ ਜਿਹੜੇ ਸੀਗੇ ਉਹ ਕਾਂਗਰਸ ਦੇ ਵਿੱਤ ਮੰਤਰੀ ਜਿਹੜੇ ਉਹ ਮਨਪ੍ਰੀਤ ਸਿੰਘ ਬਾਦਲ ਹੋਰੀ ਜਾਂਦੇ ਰਹੇ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਉਦੋਂ ਦਾ ਬਿਆਨ ਕੱਢ ਲਓ, ਉਹ ਕਹਿੰਦੇ ਸੀਗੇ ਇਹ ਤਾਂ ਇੱਕ ਰੈਵੋਲੂਸ਼ਨ ਵਰਗੀ ਜਿਹੜੀ ਦੀ ਉਹ ਚੀਜ਼ ਆ ਗਈ GST ਜਿਹੜੀ ਇਹ ਤਾਂ ਬਹੁਤ ਕੰਮ ਕਰੂਗੀ। ਅੱਜ ਉਹ ਉਹਦੇ ਵਿਰੋਧ ਦੇ ਵਿੱਚ ਹੋਏ ਪਏ ਆ। ਗੱਲ ਮਤਲਬ ਇਹ ਸੀ ਉਦੋਂ ਸੋਚਿਆ ਹੀ ਨਾ ਕਿ ਤੁਸੀਂ ਟੋਟਲੀ ਡਿਪੈਂਡ ਜਿਹੜਾ ਜੀ ਉਹ ਹੋ ਜਾਓਗੇ। ਹੁਣ ਇਹ ਤਾਂ ਸਾਰੇ ਰਾਜ ਨੇ ਜੇ ਬੋਲਣ ਤੇ ਤਾਂ ਜਿਹੜਾ ਜੀ ਹੋ ਸਕੇ। ਜੇ GST ਲੱਗ ਹੀ ਗਈ, ਦੇਖੋ ਇਹ ਹੁਣ ਹਟਣੀ ਬੜੀ ਔਖੀ ਆ, ਪਰ ਇਹਦੇ ਵਿੱਚ ਕੁਝ ਚੀਜ਼ਾਂ ਤਾਂ ਇਹ ਹੋ ਸਕਦੀਆਂ ਨਾ ਕਿ ਨਾਲ ਦੀ ਨਾਲ ਜਿਹੜਾ ਜੀ ਉਹ 1 ਤਰੀਕ ਆਉਂਦੇ ਸਾਰ ਕੇਂਦਰ ਜਿਹੜਾ ਜੀ ਉਹ ਰਾਜਾਂ ਨੂੰ ਉਹਦਾ ਬਣਦਾ ਜਿਹੜਾ GST ਦਾ ਹਿੱਸਾ ਉਹ ਦੇਵੇ। ਗੁਰਬਖਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਇਹਨਾਂ ਨੇ ਜੀ ਉਹ ਮਜਨੂ ਟਿੱਲੇ ਵਾਲੇ ਤੇ ਕੇਸ ਕਰ ਦਿੱਤਾ, ਤੇ ਜਿਹੜੇ ਇਹ ਹੁਣ ਬਾਕੀ ਜਿਹੜੇ ਲੰਗਰ ਛਕਾਉਂਦੇ ਆ ਕਿ ਇਹ ਪੂਰੇ 6-6 ਫੁੱਟ ਤੇ ਬਿਠਾ ਕੇ ਖਿਲਾਉਂਦੇ ਆ ਸਭ ਸਾਰੇ ਸ਼ਹਿਰਾਂ ਦੇ ਵਿੱਚ। ਹਾਂਜੀ ਜੀ, ਥੈਂਕ ਯੂ ਜੀ। ਜਿਹੜਾ ਮਜਨੂ ਕੇ ਟਿੱਲੇ ਦੇ ਉੱਤੇ ਕੇਸ ਕੀਤਾ ਜੀ ਉਹ ਲੰਗਰ ਦਾ ਨਹੀਂ ਕੀਤਾ, ਇਹ ਮਨਜਿੰਦਰ ਸਿੰਘ ਸਰਸਾ ਹੋਰੀ ਗਲਤ ਪ੍ਰੋਪੋਗੰਡਾ ਕਰ ਰਹੇ ਆ। ਉਹਦੇ ਤੋਂ ਬਚਣ ਦੀ ਜਿਹੜੀ ਦੀ ਉਹ ਲੋੜ ਹੈ। ਜਦੋਂ ਮਨਜਿੰਦਰ ਸਿੰਘ ਸਰਸਾ ਹੋਰੀ ਓਪਨਲੀ ਸੱਦਾ ਦੇ ਰਹੇ ਸੀਗੇ ਵੀ ਤੁਸੀਂ ਇੱਥੇ ਆ ਜਾਓ, ਅਸੀਂ ਇੱਥੋਂ ਬੱਸਾਂ ਚਲਾਵਾਂਗੇ ਤੁਹਾਡੇ ਵਾਸਤੇ, ਉਦੋਂ ਲੋਕਡਾਊਨ ਜਿਹੜਾ ਅਨਾਉਂਸ ਹੋ ਚੁੱਕਿਆ ਹੋਇਆ ਸੀਗਾ ਜੀ। ਜੇ ਉੱਥੇ ਨਹੀਂ ਜਿਹੜਾ ਜੀ ਕਾਰਵਾਈ ਨਹੀਂ ਕੀਤੀ ਜਾਂਦੀ, ਉੱਥੇ 250-300 ਬੰਦਾ ਸਰਕਾਰ ਜਿਹੜੀ ਦੀ ਉਹ ਨਾ ਕੱਢਦੀ ਤੇ ਉੱਥੇ ਕਿਹੜੇ ਤਰੀਕੇ ਦੇ ਨਾਲ ਫੈਲ ਜਾਣਾ ਸੀਗਾ। ਕੀ ਇਹ ਕੇਸ ਜਿਹੜਾ ਜੀ ਜਿਹੜਾ ਉੱਥੇ ਤਬਲੀਗੀ ਸਮਾਜ ਹੈ ਉਹਨਾਂ ਦੇ ਉੱਤੇ ਜਿਹੜਾ ਹੋਇਆ ਜੀ ਸਿਰਫ ਇੱਕ ਫਿਰਕੇ ਦੇ ਉੱਤੇ ਫਿਰ ਕੀਤਾ ਜਾਵੇ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਇੱਥੇ ਕਿਸੇ ਲੰਗਰ ਛਕਾਉਣ ਵਾਲੇ ਦੇ ਉੱਤੇ ਤਾਂ ਕੇਸ ਨਹੀਂ ਹੋਇਆ ਜੀ। ਪੰਜਾਬ ਦੇ ਥਾਂ ਦੇ ਉੱਤੇ ਲੰਗਰ ਜਿਹੜੇ ਉਹ ਲੱਗੇ। ਪਹਿਲਾਂ ਨੇ ਵੀ ਕਿਸੇ ਨੇ ਕੀਤੀ ਸੀ ਗੱਲ ਵੀ ਉਹ ਮਾਸਕ ਵਗੈਰਾ ਪਾ ਰਹੇ ਨੇ। ਹਾਂ, ਪਾ ਰਹੇ ਆ ਜੀ, ਕਾਫੀ ਹੱਦ ਤੱਕ ਪਾ ਰਹੇ ਆ। ਉਹ ਮਾਸਕ ਵੀ ਪਾ ਰਹੇ ਆ, ਉਹ ਗਲਵਜ਼ ਵੀ ਜਿਹੜੇ ਜੀ ਉਹਨਾਂ ਦੇ ਪਾਏ ਹੋਏ ਆ। ਕੋਸ਼ਿਸ਼ ਜਿੰਨੀ ਆ ਉਹ ਹੋ ਰਹੀ ਹੈ ਜੀ। ਜਿਹੜਾ ਇਹਨੂੰ ਤੁਸੀਂ ਫਿਰਕੇ ਦੇ ਨਾਲ ਨਾ ਜੋੜੋ, ਜਿਹੜਾ ਮਜਨੂ ਕਾ ਟਿੱਲਾ ਜਿਹੜਾ ਜੀ ਹੋਇਆ। ਹਾਂ, ਮਨਜਿੰਦਰ ਸਿੰਘ ਸਰਸਾ ਹੋਰਾਂ ਨੂੰ ਉਹਦੇ ਵਿੱਚੋਂ ਇਹ ਲੱਗਦਾ ਕਿ ਇਹ ਉਭਾਰ ਕੇ ਉਹ ਇਹ ਗੱਲ ਕਹਿ ਸਕਦੇ ਆ ਕਿ ਉਹਨਾਂ ਦੇ ਉੱਤੇ ਕੇਸ ਜਿਹੜਾ ਜੀ ਕੀਤਾ ਇਹ ਫਿਰਕੇ ਕਰਕੇ ਕੀਤਾ। ਨਹੀਂ, ਜਦੋਂ ਤੁਸੀਂ ਕਿਸੇ ਨੂੰ ਸੱਦਾ ਦੇ ਲਿਆ, ਉੱਥੇ ਲੋਕ ਇਕੱਠੇ ਹੋ ਗਏ ਵੀ ਬੱਸਾਂ ਤਾਂ ਇੱਥੋਂ ਚੱਲਣੀਆਂ ਨੇ,
ਤੁਹਾਨੂੰ ਨਹੀਂ ਪਤਾ ਕਿ ਬੱਸਾਂ ਦੇ ਪਰਮਿਟ ਜਿਹੜੇ ਉਹ ਲੈਣੇ ਪੈਂਦੇ, ਬੱਸਾਂ ਤੁਸੀਂ ਕਿੱਦਾਂ ਉੱਥੋਂ ਜਿਹੜਾ ਦੀ ਉਹ ਚਲਾ ਦਿਓਗੇ। ਲੋਕਡਾਊਨ ਦਾ ਮਤਲਬ ਲੋਕਡਾਊਨ ਹੈ, ਉਹ ਲੋਕਡਾਊਨ ਦਾ ਮਤਲਬ ਕੁਝ ਖਾਸ ਲੋਕਾਂ ਦੇ ਵਾਸਤੇ ਜਿਹੜਾ ਦੀ ਉਹ ਥੋੜ੍ਹੀ ਆ, ਉਹ ਵੀ ਉਹਨਾਂ ਨੂੰ ਮੰਨਣਾ ਚਾਹੀਦਾ। ਫਿਰ ਟਵੀਟ ਤੇ ਟਵੀਟ ਕਰੀ ਜਾਂਦੇ ਨੇ, ਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ, ਕਦੇ ਦਿੱਲੀ ਦੇ ਮੁੱਖ ਮੰਤਰੀ ਨੂੰ ਕੱਢ ਲਏ, ਤੇ ਜਦੋਂ ਕੱਢੇ ਤੇ ਫਿਰ ਮਾਮਲਾ ਤਾਂ ਇਹ ਦਰਜ ਹੋਣਾ ਹੀ ਸੀਗਾ ਨਾ ਜੀ। ਲੰਗਰ ਦਾ ਮਾਮਲਾ ਨਹੀਂ ਦਰਜ ਕੀਤਾ ਜੀ, ਇਹ ਲੋਕ ਬੱਸਾਂ ਤੇ ਚੜਾਉਣ ਦੇ ਵਾਸਤੇ ਸੱਦੇ ਗਏ ਸੀਗੇ ਤਾਂ ਕਿ ਉਹਦੇ ਤੇ ਸਿਆਸਤ ਜਿਹੜੀ ਆ ਜੀ ਉਹ ਕੀਤੀ ਜਾ ਸਕੇ। ਤੁਸੀਂ ਦੱਸੋ ਕਿਹਨੇ ਲੰਗਰ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕੀਤਾ। ਈਵਨ ਜਿਹੜੇ ਗੁਰਦੁਆਰੇ ਨੇ ਸਾਰਿਆਂ ਤੋਂ ਹੀ ਲੰਗਰ ਜਿਹੜਾ ਜੀ ਉਹ ਬਣ ਰਿਹਾ ਔਰ ਥਾਂ ਥਾਂ ਦੇ ਉੱਤੇ ਵਰਤਾਇਆ ਜਾ ਰਿਹਾ। ਇਸ ਵੇਲੇ ਲੋਕਾਂ ਦੇ ਵਾਸਤੇ ਇੱਕ ਵੱਡੀ ਆਸ ਦਾ ਕੇਂਦਰ ਜਿਹੜਾ ਜੀ ਇਹ ਗੁਰਦੁਆਰੇ ਬਣੇ ਹੋਏ ਆ, ਜਿੱਥੋਂ ਵੀ ਲੰਗਰ ਆਉਂਦਾ, ਚਾਹੇ ਉਹ ਕਿਸੇ ਵੀ ਸ਼ਹਿਰ ਦਾ ਗੁਰਦੁਆਰਾ ਜੀ। ਬਿੰਦਰ ਤੂਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਕਈ ਵਾਰ ਨਾ ਇੱਕ ਲਾਈਨ ਦੇ ਵਿੱਚ ਸਵਾਲ ਪੁੱਛਿਆ ਨਹੀਂ ਜਾਂਦਾ, ਸਵਾਲ ਲੰਮਾ ਹੋ ਜਾਂਦਾ ਥੋੜਾ ਜਿਹਾ ਨਾ। ਅੱਛਾ, ਸਵਾਲ ਮੇਰਾ ਇਹ ਆ ਵੀ ਜਿੱਦਾਂ ਤੁਸੀਂ ਹੁਣ ਕਿਹਾ ਵੀ ਇੱਥੇ ਕੋਈ NRI ਇੰਡੀਆ ਦੇ ਵਿੱਚ ਆ ਤੇ ਉਹਨੂੰ ਕੋਈ ਹੈਲਪ ਚਾਹੀਦੀ ਆ ਤੇ ਸਾਨੂੰ ਦੱਸਣ, ਬਹੁਤ ਵਧੀਆ, ਥੈਂਕ ਯੂ ਤੁਹਾਡਾ ਸੋ ਮਚ। ਜੇ ਇਸੇ ਗੱਲ ਨੂੰ ਆਪਾਂ ਵੱਡੇ ਪੱਧਰ ਤੇ ਲੈ ਜਾਈਏ ਤੇ ਜਿੱਦਾਂ ਹੁਣ ਇਮਰਾਨ ਖਾਨ ਕਹੀ ਜਾਂਦਾ ਵੀ ਜੇ ਅਸੀਂ ਲੋਕਡਾਊਨ ਕਰਤਾ ਤੇ ਭੁੱਖ ਨਾਲ ਤਾਂ ਭਾਵੇਂ ਮਰ ਜਾਣ, ਕਰੋਨਾ ਨਾਲ ਤਾਂ ਭਾਵੇਂ ਕੋਈ ਨਾ ਮਰੇ, ਭੁੱਖ ਨਾਲ ਜ਼ਰੂਰ ਮਰ ਜਾਣਗੇ। ਤੇ ਜੇ ਮੋਦੀ ਸਾਹਿਬ ਜਿੱਦਾਂ ਹੁਣ ਕਹਿੰਦੇ ਆ ਵੀ ਮੋਮਬੱਤੀਆਂ ਜਗਾਉਣ ਨਾਲ ਕਰੋਨਾ ਭੱਜ ਜੂਗਾ ਜਾਂ ਥਾਲੀਆਂ ਖੜਕਾਉਣ ਨਾਲ, ਇਹਦੇ ਵਰਲਡ ਵਾਈਡ ਤੇ ਗੱਲ ਦਾ ਬਹੁਤ ਵਿਰੋਧ ਮਤਲਬ ਉਲਟੀ ਗਈ ਆ। ਤੇ ਜੇ ਮੋਦੀ ਸਾਹਿਬ ਇਹੋ ਕਹਿਣ ਇਮਰਾਨ ਖਾਨ ਨੂੰ ਜੇ ਜਿੱਦਾਂ ਗੁਰੂ ਨਾਨਕ ਜੀ ਦਾ ਸਿਧਾਂਤ ਆ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ, ਕਿ ਤੂੰ ਇਹਦਾ ਖਾਣੇ ਦਾਣੇ ਦਾ ਫਿਕਰ ਨਾ ਕਰ, ਅਸੀਂ ਤੇਰੇ ਨਾਲ ਆ। ਕੀ ਹੌਸਲਾ ਦੇ ਸਕਦੇ ਇਮਰਾਨ ਖਾਨ ਨੂੰ ਮੋਦੀ ਸਾਹਿਬ ਕਿ ਨਹੀਂ? ਦਿੱਤਾ ਜਾਣਾ ਚਾਹੀਦਾ ਜੀ, ਦਿੱਤਾ ਜਾਣਾ ਚਾਹੀਦਾ, 100% ਦਿੱਤਾ ਜਾਣਾ ਚਾਹੀਦਾ ਜੀ। ਕਿਉਂ ਨਹੀਂ? ਕਿਉਂਕਿ ਪਾਕਿਸਤਾਨ ਨੇ ਕੁਝ ਦਵਾਈਆਂ ਦੀ ਜਿਹੜੀ ਉਹ ਡਿਮਾਂਡ ਕੀਤੀ ਆ, ਅੱਗੋਂ ਨੈਗੇਟਿਵ ਨਹੀਂ ਗਾ ਜੀ ਅਜੇ ਤੱਕ ਆਇਆ ਭਾਰਤ ਦੀ ਤਰਫੋਂ। ਉਹ ਕਿਉਂਕਿ ਜਿਹੜੀ ਸਪਲਾਈ ਆ ਰੁਕੀ ਹੋਈ, ਉਹਦੇ ਵਿੱਚ ਇਹ ਕਿਹਾ ਕਿ ਦਵਾਈਆਂ ਜਿਹੜੀਆਂ ਜੀ ਉਹ ਨਾ ਰੋਕੀਆਂ ਜਾਣ। ਇਹਦੇ ਉੱਤੇ ਰਿਐਕਟ ਕੋਈ ਨੈਗੇਟਿਵ ਨਹੀਂ ਅਜੇ ਤੱਕ ਭਾਰਤ ਦਾ ਆਇਆ ਜੀ। ਮੇਰੀ ਜਾਤੇ ਬਿਲਕੁਲ ਜੀ, ਜਿਹੜੇ ਇਸ ਤਰ੍ਹਾਂ ਦੇ ਕੋਈ ਵੀ ਜਿਹੜਾ ਜੀ ਉਹ ਮੁਲਕ ਹੈ, ਇਸ ਮੌਕੇ ਦੇ ਉੱਤੇ ਤਾਂ ਇੱਕ ਦੂਸਰੇ ਦੇ ਜਿਹੜਾ ਜੀ ਉਹ ਲੋੜ ਹੈ ਜੀ, ਮਦਦ ਦੀ ਲੋੜ ਹੈ। ਉਹ ਚਾਹੇ ਗਲੀ ਲੈਵਲ ਤੇ ਆ, ਚਾਹੇ ਉਹ ਸ਼ਹਿਰ ਲੈਵਲ ਤੇ ਆ, ਚਾਹੇ ਉਹ ਮੁਲਕ ਲੈਵਲ ਤੇ ਆ, ਤੇ ਚਾਹੇ ਉਹ ਮੁਲਕ ਟੂ ਮੁਲਕ ਲੈਵਲ ਦੇ ਉੱਤੇ ਆ ਜੀ। ਜਿੱਥੇ ਖੋਹ ਖਵਾਈ ਜਿਹੜੀ ਦੀ ਉਹ ਚੱਲ ਰਹੀ ਆ, ਕਿਉਂਕਿ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਵੀ ਕੁਝ ਖਟਾਸ ਆ ਰਹੀ ਆ ਨਾ, ਉਹ ਖੋਹ ਖਵਾਈ ਨੂੰ ਲੈ ਕੇ ਹੀ ਆ ਰਹੀ ਆ। ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹ ਕਿਵੇਂ ਆ ਰਹੀ ਹੈ। ਔਰ ਤੁਰਕੀ ਨੇ ਜਿਵੇਂ ਜਿਹੜਾ ਜੀ ਉਹ ਜਹਾਜ਼ ਰੋਕਿਆ, ਉਹ ਵੀ ਸਭ ਦੇ ਸਾਹਮਣੇ ਆ ਜੀ। ਇਹ ਖੋਹ ਖਵਾਈ ਨਹੀਂ ਕਮ ਸੇ ਕਮ ਹੋਣੀ ਚਾਹੀਦੀ ਇੱਕ ਦੂਸਰੇ ਪ੍ਰਤੀ ਜਿਹੜਾ ਜੀ, ਕਿਉਂਕਿ ਜੇ ਲੜਨਾ ਆ ਤੇ ਏਦਾਂ ਹੀ ਲੜਿਆ ਜਿਹੜਾ ਜੀ ਉਹ ਜਾ ਸਕਦਾ ਜੀ। ਸਾਥੀ ਹਾਥ ਬੜਾਣਾ ਜਿਹੜੀ ਦੀ ਉਹ ਗੱਲ ਹੈ ਕਿ ਇੱਕ ਅਕੇਲਾ ਥੱਕ ਜਾਏਗਾ ਮਿਲਕਰ ਬੋਝ ਉਠਾਣਾ, ਜਾਂ ਉਦੋਂ ਉੱਪਰ ਤੁਸੀਂ ਗੁਰਬਾਣੀ ਦੇ ਵਿੱਚ ਜਿਹੜਾ ਦੀ ਉਹ ਲੈ ਲਓ ਕਿ ਸਾਰੀਆਂ ਗੱਲਾਂ ਜਿਹੜੀਆਂ ਦੀ ਉੱਥੇ ਆਨਸਰ ਪਿਆ ਉਹਦਾ। ਅਸੀਂ ਬਾਬੇ ਨਾਨਕ ਨੂੰ ਨਾ ਉਡੀਕੀਏ ਵੀ ਉਹਨੇ ਡਾਂਗ ਲੈ ਕੇ ਆਉਣਾ। ਉਹਦੇ ਸੰਦੇਸ਼ ਨੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਸਾਰੇ ਧਰਮਾਂ ਦੇ ਉਹਨਾਂ ਦੇ ਸੰਦੇਸ਼ ਮੌਜੂਦ ਨੇ ਕਿ ਮੁਸੀਬਤ ਦੇ ਮੌਕੇ ਦੇ ਉੱਤੇ ਕਿਸੇ ਦੀ ਮਦਦ ਕਰਨੀ, ਕਿਸੇ ਲੋੜਵੰਦ ਦੀ ਮਦਦ ਕਰਨੀ, ਇਹ ਤੋਂ ਉੱਪਰ ਕੋਈ ਪੁੰਨ ਹੀ ਨਹੀਂ ਗਾ ਜੀ। ਉਹ ਕੋਈ ਵੀ ਜਿਹੜਾ ਉਹ ਪਾਕਿਸਤਾਨ ਦੀ ਹਾਲਤ ਜਿਹੜੀ ਹੈ ਜੀ ਉਹ ਪਤਲੀ ਆ, ਇਹ ਸਭ ਨੂੰ ਪਤਾ ਹੈ। ਪਤਲੀ ਨਹੀਂ, ਬਹੁਤ ਪਤਲੀ ਆ ਫਾਈਨੈਂਸ਼ਲੀ ਤੌਰ ਦੇ ਉੱਤੇ। ਇਮਰਾਨ ਖਾਨ ਹੋਰੀ ਹਰ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੇ ਆ, ਉਹ ਕਰਦੇ ਰਹੇ ਆ। ਉਹਨਾਂ ਦੀਆਂ ਐਫਰਟਸ ਆਪਣੀਆਂ ਨੇ। ਲੋਕਡਾਊਨ ਕਰਨਾ ਨਹੀਂ ਕਰਨਾ, ਦੇਖੋ ਇਹ ਉਹਨਾਂ ਦੇ ਮੁਲਕ ਦਾ ਮਸਲਾ ਹੈ। ਇਹਦੇ ਉੱਤੇ ਉਹ ਬਿਹਤਰ ਜਾਣਦੇ ਨੇ, ਉਹ ਬਿਹਤਰ ਜਿਹੜਾ ਜੀ ਉਹ ਸੋਚਦੇ ਨੇ ਕੀ ਕਰਨਾ ਮੁਲਕ ਦੇ ਵਾਸਤੇ ਚੰਗਾ ਹੀ ਹੋਣਗੇ। ਹਾਂ, ਜੇ ਇਹੋ ਜਿਹੇ ਟਾਈਮ ਦੇ ਉੱਤੇ ਈਵਨ ਨਾਲ ਲੱਗਵਾ ਅਫਗਾਨਿਸਤਾਨ ਵੀ ਆ ਜੀ, ਉੱਥੇ ਵੀ ਤਾਂ ਲੋਕਾਂ ਦੇ ਕਿਹੋ ਜਿਹੇ ਹਾਲਤ ਜਿਹੜੇ ਜੀ ਉਹ ਹੋਣਗੇ। ਸਗੋਂ ਸਾਰੇ ਮੁਲਕਾਂ ਨੂੰ ਇੱਕ ਦੂਜੇ ਦੀ ਮਦਦ ਜਿਹੜੀ ਹੈ ਜੀ ਉਹ ਕਰਨੀ ਚਾਹੀਦੀ ਹੈ, ਸਿਰਫ ਪਾਕਿਸਤਾਨ ਹੀ ਕਿਉਂ। ਹਾਂਜੀ, ਸਾਡੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ। ਹਾਂਜੀ ਭੈਣ ਜੀ, ਤੁਹਾਨੂੰ ਤੇ ਪੰਨੂ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਪੰਨੂ ਭਾਜੀ ਤੋਂ ਜਾਣਨਾ ਚਾਹੁੰਦਾ, ਜਿਵੇਂ 10 ਕੁ ਦਿਨਾਂ ਤੱਕ ਕਣਕ ਦੀ ਫਸਲ ਮੰਡੀਆਂ ਜਾਣ ਲੱਗ ਜਾਣੀ ਹੈ ਨਾ, ਤੇ ਜਿਵੇਂ ਕਿ ਆਪਣੇ ਪੂਰਾ ਲਾਕਡਾਊਨ ਹੋਇਆ ਪਿਆ ਤੇ ਲੇਬਰ ਤਾਂ ਛੇਤੀ ਆਉਣੀ ਨਹੀਂ, ਤੇ ਉਹਦੇ ਬਾਰੇ ਪੰਜਾਬ ਸਰਕਾਰ ਨੇ ਕੀ ਪ੍ਰਬੰਧ ਕੀਤੇ ਹੈ ਨਾ, ਵੀ ਫਸਲ ਕਿੱਦਾਂ ਚੱਕੀ ਜਾਊਗੀ, ਵੀ ਉੱਥੇ ਵੀ ਤਾਂ ਲੋਕ ਇਕੱਠੇ ਆਉਣਗੇ, ਉਹਦੇ ਬਾਰੇ ਪੰਨੂ ਸਾਹਿਬ ਦੱਸਣ ਮਾੜਾ ਵਿਚਾਰ ਮਿਹਰਬਾਨੀ। ਦੇਖੋ, ਇਹਦੇ ਉੱਤੇ ਚੱਲ ਰਹੀ ਹੈ ਕਾਫੀ ਹੱਦ ਤੱਕ ਤਿਆਰੀ ਜਿਹੜੀ ਉਹ ਚੱਲ ਰਹੀ ਹੈ। ਕਾਹਨ ਸਿੰਘ ਪੰਨੂ ਹੋਰੀ ਇਹਦੇ ਉੱਤੇ ਕਾਫੀ ਕੰਮ ਕਰ ਰਹੇ ਆ ਜੀ। IAS ਆਫਿਸਰ ਨੇ, ਉਹ ਸਭ ਨੂੰ ਪਤਾ ਕਿ ਉਹ ਗਰਾਊਂਡ ਦੇ ਉੱਤੇ ਬਹੁਤ ਕੰਮ ਕਰਦੇ ਆ, ਬਿਨਾਂ ਖਬਰਾਂ ਤੋਂ, ਬਿਨਾਂ ਜਿਹੜੀ ਉਹ ਕਿਸੇ ਚੀਜ਼ ਤੋਂ। ਇਹਦੇ ਪ੍ਰਬੰਧ ਕੀਤੇ ਜਾ ਰਹੇ ਆ ਕਿ 15 ਤੋਂ ਜਿਹੜੀ ਹੈ ਜੀ ਉਹ ਫਸਲ ਕੀ ਜਾਊਗੀ।
ਸੁਝਾਓ ਦੇਖੋ ਜੀ ਆਪੋ ਆਪਣੇ ਆ ਰਹੇ ਨੇ। ਮੇਰੇ ਨਾਲ ਕੱਲ ਕਿਸੇ ਦੀ ਗੱਲ ਜਿਹੜੀ ਦੀ ਉਹ ਹੋ ਰਹੀ ਸੀਗੀ, ਉਹ ਕਾਫੀ ਇਨਵੋਲਵ ਨੇ ਸਰਕਾਰ ਦੇ ਵਿੱਚੋਂ ਨੇ। ਮੈਂ ਉਹਨਾਂ ਨੂੰ ਇੱਕ ਗੱਲ ਜਿਹੜੀ ਦੀ ਕਹੀ ਸੀ ਕਿ ਇਦਾਂ ਕੀਤਾ ਜਾਵੇ ਕਿ ਜਿਹੜੇ ਸ਼ੈਲਰ ਨੇ, ਜਿੰਨੇ ਸ਼ੈਲਰ ਨੇ, ਉਹਨਾਂ ਨੂੰ ਛੋਟੀਆਂ ਮੰਡੀਆਂ ਦੇ ਵਿੱਚ ਤਬਦੀਲ ਕਰ ਦਿਓ। ਜੇ ਉਹਨਾਂ ਨੂੰ ਛੋਟੀਆਂ ਮੰਡੀਆਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ, ਸ਼ੈਲਰਾਂ ਨੂੰ, ਜਿੰਨੇ ਵੀ ਸ਼ੈਲਰ ਨੇ ਥਾਂ ਥਾਂ ਦੇ ਉੱਥੇ ਉਹ ਜਿਹੜੀ ਕਣਕ ਆ ਜੀ ਉੱਥੇ ਅੱਗੇ ਰਖਾਈ ਜਾਵੇ, ਜਿੱਥੋਂ ਗਾਂਹ ਚੁਕਾਉਣੀ ਫਿਰ ਸਰਕਾਰ ਉਹਦਾ। ਸਭ ਤੋਂ ਜਿਹੜਾ ਜੀ ਮੇਰਾ ਖਿਆਲ ਸੌਖਾ ਤੇ ਕਾਰਗਰ ਤਰੀਕਾ ਜਿਹੜਾ ਜੀ ਇਹ ਹੋ ਸਕਦਾ। ਇਹਦੇ ਨਾਲ ਰਸ਼ ਨਹੀਂ ਪਊਗਾ ਇੱਕ ਤਾਂ ਜੀ, ਕਿਉਂਕਿ ਉਹ ਛੋਟੇ ਛੋਟੇ ਹੋਣਗੇ ਜੀ, ਉੱਥੇ 10-10, 15-15, 20-20 ਦੇ ਨਾਲ ਜਿਹੜਾ ਜੀ ਉਹ ਸਰੀ ਜਾਣਾ। ਜੇ ਮੰਡੀਆਂ ਦੇ ਵਿੱਚ ਹੋਊਗਾ ਤੇ ਉੱਥੇ ਸੈਂਕੜਿਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਇਕੱਠ ਹੋ ਜਾਣਾ, ਤੇ ਫਿਰ ਜਿਹੜੀ ਫਸਲ ਆ ਉਹ ਇੱਕਦਮ ਆਉਣੀ ਵੀ ਹੈ। ਜੇ ਹਰ ਜਗ੍ਹਾ ਦੇ ਉੱਤੇ ਹੁਣ ਮੰਨ ਲਓ ਇੱਕ ਜਗ੍ਹਾ ਦੇ ਉੱਤੇ 15 ਸ਼ੈਲਰ ਨੇ, 10 ਸ਼ੈਲਰ ਨੇ, 15, ਉਹ ਉਨੀਆਂ ਮੰਡੀਆਂ ਸਥਾਪਿਤ ਹੋ ਜਾਣਗੀਆਂ, ਉਨੀਆਂ ਮੰਡੀਆਂ ਬਣ ਜਾਣਗੀਆਂ। ਦੇਖੋ ਜੇ ਸਰਕਾਰ ਦੇ ਕੋਲੇ ਸੁਝਾਅ ਤਾਂ ਇਹ ਹੈਗਾ, ਜੇ ਇਹਦੇ ਉੱਤੇ ਇੰਪਲੀਮੈਂਟ ਹੋ ਗਿਆ ਤੇ ਸਭ ਤੋਂ ਵਧੀਆ ਜਿਹੜਾ ਜੀ ਔਰ ਕਾਰਗਰ ਤਰੀਕਾ ਸਾਬਤ ਹੋ ਸਕਦਾ, ਮੇਰੀ ਜਾਤੇ ਸਾਬਤ ਹੋ ਸਕਦਾ ਜੀ। ਇਹਦੇ ਵਿੱਚ ਜਿਹੜੇ ਆੜਤੀਏ ਨੇ, ਸ਼ੈਲਰ ਮਾਲਕ ਨੇ, ਉਹਨਾਂ ਨੂੰ ਕੁਝ ਜਿਹੜਾ ਜੀ ਉਹ ਸਰਕਾਰ ਰੈਂਟ ਦੇ ਦੇ, ਉਹਨਾਂ ਦੀ ਕੁਝ ਡਿਊਟੀ ਜਿਹੜੀ ਆ ਜੀ ਉਹ ਲਾ ਦੇ। ਜਿਹੜੇ ਆੜਤੀਏ ਨੇ ਉਹਨਾਂ ਨੂੰ ਅਲਾਟ ਕਰ ਦੇਵੇ ਸ਼ੈਲਰ। ਆੜਤੀ ਸਿਸਟਮ ਹੀ ਕਾਰਗਰ ਜਿਹੜਾ ਜੀ ਉਹ ਹੋਊਗਾ ਇੱਕ ਵਾਰੀ ਫੇਰ। ਔਰ ਉਹਨਾਂ ਨੂੰ ਜੇ ਇਹ ਸ਼ੈਲਰ ਅਲਾਟ ਕਰਤੇ ਜਾਣ ਕਿ ਆਹ ਸ਼ੈਲਰ ਤੇਰਾ, ਇੱਥੇ ਤੂੰ ਖਰੀਦਣੀ, ਇੱਥੇ ਤੂੰ ਖਰੀਦਣੀ, ਉਹਦੇ ਨਾਲ ਰਸ਼ ਜਿਹੜਾ ਜੀ ਉਹ ਨਹੀਂ ਪਊਗਾ। ਉਹਦੇ ਨਾਲ ਕਿਸਾਨ ਜਿਹੜਾ ਜੀ ਉਹ ਵੀ ਸੌਖਾ ਰਹੂਗਾ, ਉਹਨੂੰ ਜਗ੍ਹਾ ਵੀ ਜਿਹੜੀ ਉਹ ਜ਼ਿਆਦੀ। ਲੈਟਸ ਸੀ ਇਹਦੇ ਉੱਤੇ ਦੇਖੋ ਕੰਟੀਨਿਊਸ ਕੰਮ ਹੋ ਰਿਹਾ। ਸਰਕਾਰ ਜਿਹੜੀ ਆ ਉਹ ਪੁੱਛ ਵੀ ਰਹੀ ਹੈ ਜੀ, ਔਰ ਪੁੱਛ ਕੇ ਉਹਨੂੰ ਇੰਪਲੀਮੈਂਟ ਵੀ ਕਰ ਰਹੀ ਹੈ ਜੀ। ਇਹ ਮੰਨਣ ਵਾਲੀ ਗੱਲ ਆ। ਜਿਹੜਾ ਜੀ ਬੜਾ ਕੁਛ ਇੱਥੇ ਕਿਹਾ ਜੀ, ਟੱਕੀਆਂ ਵਾਲੀ ਗੱਲ ਆਈ, ਫੈਕਟਰੀਆਂ ਵਾਲੀ ਗੱਲ ਆਈ, ਸ਼ਰਾਬ ਦੇ ਠੇਕੇ ਖੁੱਲੇ ਸੀ ਉਹ ਗੱਲ ਆਈ, ਜਾਂ ਜਿਹੜੀਆਂ ਦੁਕਾਨਾਂ ਦਵਾਈ ਵਾਲੀਆਂ ਸੀ ਉਹ ਗੱਲ ਆਈ। ਬੜੇ ਸਾਰੇ ਲੋਕ ਜਿਹੜੇ ਜੀ ਉਹ ਸਾਰਾ ਦਿਨ ਕਹਿੰਦੇ ਨੇ ਆਹ ਜੇ ਤੁਸੀਂ ਗੱਲ ਜਿਹੜੀ ਜੀ ਉਹ ਕਰ ਦਿਓ। ਉਹ ਦੇਖੋ ਸੁਝਾਅ ਦੇ ਸਕਦੇ ਆ, ਅਸੀਂ ਸੁਝਾਅ ਦੇ ਸਕਦੇ ਹਾਂ, ਪਾਵਰ ਦੇ ਵਿੱਚ ਨਹੀਂ ਹੈਗੇ, ਨਾ ਇੰਪਲੀਮੈਂਟ ਕਰ ਸਕਦੇ ਆ ਨਾ ਕਰਵਾ ਸਕਦੇ ਆ। ਸੁਝਾਅ ਜਿਹੜਾ ਚੰਗਾ ਆ ਇੰਨਾ ਜ਼ਰੂਰ ਹੈ, ਕੁਝ ਆਫੀਸਰ ਹੈਗੇ ਆ ਜਿਹੜੇ ਉਸ ਸੁਝਾਅ ਨੂੰ ਬੜਾ ਸੀਰੀਅਸਲੀ ਲੈਂਦੇ ਆ ਤੇ ਅੱਗੋਂ ਉਹ ਤੁਰੰਤ ਕੋਸ਼ਿਸ਼ ਵੀ ਕਰਦੇ ਆ ਕਿ ਸਰਕਾਰ ਤੋਂ ਪਰਮਿਸ਼ਨ ਲੈ ਕੇ। ਹੋਣਾ ਉਹ ਆ ਜੀ ਜੋ ਸਰਕਾਰ ਨੇ ਫਾਈਨਲ ਕਰਨਾ। ਇਹ ਸੁਝਾਅ ਸਰਕਾਰ ਤੱਕ ਗਿਆ ਹੋਇਆ। ਉਮੀਦ ਹੈ ਜਿਹੜੀ ਜੀ ਇੱਕ ਛੋਟੀ ਜਿਹੀ ਦਿਮਾਗ ਦੀ ਕਾਢ ਸੀ ਵੀ ਜੇ ਆਹ ਹੋ ਸਕਦਾ, ਏਦਾਂ ਛੋਟੀਆਂ ਛੋਟੀਆਂ ਮੰਡੀਆਂ ਬਣ ਜਾਣ ਤੇ ਉਹ ਇੱਕ ਕਾਰਗਰ ਤਰੀਕਾ ਹੋ ਸਕਦਾ ਜੀ। ਬਾਕੀ ਤੁਸੀਂ ਵੀ ਸਾਰੇ ਕਿਸਾਨੀ ਨਾਲ ਸੰਬੰਧਿਤ ਹੋ, ਸ਼ਾਇਦ ਹੋ ਸਕਦਾ ਜੀ ਇਸ ਸੁਝਾਅ ਦੇ ਨਾਲ ਤੁਸੀਂ ਸਹਿਮਤ ਹੋਵੋ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।